ਜਿਸ ਦਿਨ ਦਾ ਸਾਡੀ ਕੌਮ, ਸਾਡਾ ਧਰਮ ਹੋਂਦ ਵਿੱਚ ਆਇਆ, ਸ਼ਹਾਦਤ ਤੇ ਤਸ਼ੱਦਦ ਆ ਜਿਹੜਾ ਸਾਡੇ ਨਾਲ ਆ ਤੁਰਦਾ ਆ ਰਿਹਾ ਹੈਗਾ। ਕਿਹਾ ਸੀਗਾ ਵੀ ਸਿੱਖ ਕੌਮ ਆ ਜਿਹੜਾ ਖੁਆਰ ਹੋਏ ਸਭ ਮਿਲਾਂਗੇ। ਸਾਨੂੰ ਲੱਗਦਾ ਵੀ ਖੁਆਰੀਆਂ ਬਹੁਤ ਵੱਡੀਆਂ ਹੋਈਆਂ ਨੇ, ਹੁਣ ਮਿਲਣ ਵੱਲ ਨੂੰ ਥੋੜੀਆਂ ਜਿਹੜੇ ਕਦਮ ਆ ਪੁੱਟੇ ਗਏ। ਸੋ ਆਪਾਂ ਨਹੀਂ ਕਹਿੰਦੇ ਵੀ ਹਲੇ ਕੌਮ ਵਿੱਚ ਉਹ ਇੱਕ ਸੁਰਤਾ ਆ ਗਈ ਹੋਈ ਆ, ਜਿਸ ਇੱਕ ਸੁਰਤਾ ਦੀ ਗੁਰੂ ਸਾਹਿਬ ਨੇ ਡਿਮਾਂਡ ਕੀਤੀ ਹੈ ਸਾਡੇ ਤੋਂ ਧਾਰਮਿਕ ਤੌਰ ਤੇ ਔਰ ਵਿਚਾਰਧਾਰਕ ਤੌਰ ਤੇ। ਸ਼ਹਾਦਤਾਂ ਔਰ ਤਸ਼ੱਦਦ ਦੇ ਨਾਲ ਇੱਕ ਬਹੁਤ ਵੱਡੀ ਰੈਕਗਨੀਸ਼ਨ ਮਿਲੀ ਆ 2024 ਵਿੱਚ ਨਾ। ਸੋ ਬੇਸ਼ੱਕ 2023 ਚ ਘਟਨਾਕ੍ਰਮ ਸ਼ੁਰੂ ਹੋਇਆ ਭਾਈ ਨਿੱਜਰ ਉਹਨਾਂ ਦੀ ਸ਼ਹਾਦਤ ਵਾਲਾ, ਤੇ ਉਹ ਤੋਂ ਬਾਅਦ ਜਿਹੜੇ ਅਟੈਂਪਟਡ ਮਰਡਰ ਦੇ, ਜਾਂ ਉਹ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦੀ ਸ਼ਹਾਦਤ ਹੁੰਦੀ ਹੈਗੀ ਆ। ਸੋ ਇਹ ਹੁਣ ਉਹ ਟੈਰਰਿਸਟ, ਹੁਣ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਸਿੱਖਾਂ ਨੂੰ ਟੈਰਰਿਸਟਾਂ ਦੇ ਤੌਰ ਤੇ ਨਹੀਂ ਦੇਖਦੀ। ਹੁਣ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਜਿਹੜੇ ਹੈਗੇ ਨੇਸ਼ਨ ਬਿਲਡਿੰਗ ਦਾ, ਜਾਂ ਉਸ ਨੇਸ਼ਨ ਦੀਆਂ ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨਸ ਨੇ ਉਹਨਾਂ ਟਰਮਸ ਵਿੱਚ ਡਿਫਾਈਨ ਕਰਦੇ ਆ, ਜਿਹੜੀਆਂ ਕਿ ਰੀਅਲੀ ਇਸ ਤਰ੍ਹਾਂ ਹੀ ਹੋਣੀਆਂ ਚਾਹੀਦੀਆਂ। 2025 ਦਾ ਜਿਹੜਾ ਇੱਕ ਸੰਦੇਸ਼ ਆਪਾਂ ਨੂੰ ਇਹ ਮਿਲ ਰਿਹਾ ਹੈਗਾ, ਉਹ ਇਹ ਹੈਗਾ ਵੀ ਅਸੀਂ ਇਸ ਸਾਲ ਵਿੱਚ ਇੱਕ ਕੌਮ ਦੇ ਤੌਰ ਤੇ ਸੋਚਣਾ ਸ਼ੁਰੂ ਕਰੀਏ। ਅਸੀਂ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਪੱਧਰ ਦੀ ਰਾਜਨੀਤੀ ਨਾ ਕਰੀਏ, ਅਸੀਂ ਉਹ ਰਾਜਨੀਤੀ ਕਰੀਏ ਜਿਹੜੀ ਅਮਰੀਕਾ ਕਰਦਾ ਜਾਂ ਫਾਈਵ ਆਈਜ਼ ਜਾਂ ਵੈਸਟਰਨ ਕੰਟਰੀਜ਼ ਕਰਦੀਆਂ। ਆਪਾਂ ਸਿਰਫ ਸਾਖੀਆਂ ਤੱਕ ਸੀਮਿਤ ਨਾ ਰਹਿ ਜਾਈਏ। ਸਾਡਾ ਇਹ ਮੰਨਣਾ ਹੈਗਾ ਧਰਮ ਉਹ ਡੀਪ ਇਨਸਾਈਟਸ, ਉਹ ਇਕੋਨਮੀ ਦੇ ਹੋਣ, ਉਹ ਪੋਲੀਟਿਕਸ ਦੇ ਹੋਣ, ਜੀਓ ਪੋਲੀਟਿਕਸ ਦੇ ਹੋਣ। ਫਿਰ ਸਾਡੇ ਕੋਲ ਜਿਸ ਤਰ੍ਹਾਂ ਵੀ ਸਾਊਥ ਏਸ਼ੀਆ ਦਾ ਇੱਕ ਗਰੁੱਪ ਹੋਵੇ ਜਿਹੜਾ ਸਾਊਥ ਏਸ਼ੀਆ ਦੀ ਪੋਲੀਟਿਕਸ ਨੂੰ ਦੇਖ ਰਿਹਾ, ਜਿਹੜਾ ਯੂਰਪੀਅਨ ਪੋਲੀਟਿਕਸ ਨੂੰ ਦੇਖ ਰਿਹਾ ਉਹ ਵੱਖਰਾ ਇੱਕ ਗਰੁੱਪ ਸਾਡੇ ਕੋਲ ਥਿੰਕ ਟੈਂਕ ਹੋਵੇ। ਸਾਡਾ ਅਮਰੀਕਨ ਤੇ ਯੂਕੇ ਦੀ ਪੋਲੀਟਿਕਸ ਨੂੰ ਦੇਖਣ ਵਾਲਾ ਵੱਖਰਾ ਗਰੁੱਪ ਹੋਵੇ, ਰਸ਼ੀਅਨ ਪੋਲੀਟਿਕਸ ਨੂੰ, ਚਾਈਨੀਜ਼ ਪੋਲੀਟਿਕਸ ਨੂੰ, ਜਾਪਾਨ ਐਂਡ ਸਾਊਥ ਕੋਰੀਆ ਦੀ ਪੋਲੀਟਿਕਸ ਨੂੰ, ਫਿਰ ਇਕੋਨਮੀ ਦੀਆਂ ਵੱਖ-ਵੱਖ ਟ੍ਰੈਂਡਸ ਨੇ ਜਿਹੜੇ। ਸੋ ਐਜ਼ ਏ ਕੌਮ ਸਾਨੂੰ ਇਹ ਸਾਰੇ ਵੱਡੇ ਥਿੰਕ ਟੈਂਕ ਉਸਾਰਨ ਦੀ ਲੋੜ ਆ। ਫਿਰ ਸਾਡਾ ਲਿਟਰੇਚਰ ਤੇ ਹੋਵੇ ਤਾਂ ਅਸੀਂ ਬਹੁਤ ਪਿੱਛੇ ਰਹਿ ਰਹੇ ਹਾਂ। ਸੋ ਮੈਂ ਟੂ ਬੀ ਓਨੈਸਟ ਹੈ ਨਾ ਵੀ ਅਸੀਂ ਇੰਟਰਨੈਸ਼ਨਲ ਥਿੰਕਿੰਗ ਪ੍ਰੋਸੈਸ ਦੇ ਵਿੱਚ ਉਹਦੇ ਚੋਂ ਬਹੁਤ ਪਿੱਛੇ ਆ ਜਿਹੜੇ ਅਸੀਂ ਰਹਿ ਰਹੇ ਹੈਗੇ ਆ। ਸਾਡੇ 'ਚ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਵਿੱਚ ਇੰਨੀਆਂ ਕੈਪੇਬਿਲਿਟੀਜ਼ ਨਹੀਂ ਹੈਗੀਆਂ ਵੀ ਉਹ ਇਹਨਾਂ ਸੰਸਥਾਵਾਂ ਨੂੰ ਉਸਾਰਨ ਦੀ ਸੋਚ ਵੀ ਸਕੇ ਨਾ। ਕੋਲ ਇਕੋਨਮੀ ਵਾਈਜ਼ ਮੇਰਾ ਖਿਆਲ ਕੋਈ ਕਮੀ ਨਹੀਂ ਹੈ ਨਾ। ਜਿਹੜੇ ਸਾਡੇ ਇਕਨੋਮਿਕ ਰਿਸੋਰਸਿਸ ਆ ਉਹ ਪਲੰਡਰ ਹੋ ਰਹੇ ਆ, ਜਿੱਦਾਂ ਉਹਨਾਂ ਦਾ ਮਿਸਯੂਜ਼ ਹੋ ਰਿਹਾ ਹੈਗਾ ਨਾ। ਅਸੀਂ ਦੇਖਦੇ ਹਾਂ ਵੀ ਆ ਕਬੱਡੀ ਦੇ ਮੈਚ ਹੁੰਦੇ ਆ, ਗੁਰਦੁਆਰਿਆਂ ਚੋਂ ਮਨ ਲੱਗਦੀ ਲੱਖਾਂ ਡਾਲਰ, 2-2 4-4 ਲੱਖ ਡਾਲਰ ਆ ਜਿਹੜਾ ਕਬੱਡੀ ਦੇ ਮੈਚਾਂ ਤੇ ਹੀ ਆਪਾਂ ਜਿਹੜਾ ਲਾ ਦਿੰਦੇ ਆ। ਸੋ ਅਸੀਂ ਆਪਣੇ ਇੰਟੈਲੈਕਚੁਅਲਸ ਨੂੰ ਸਾਂਭੀਏ। ਇਹ ਆਪਣੇ ਸਾਹਮਣੇ ਆ, ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਆਪਾਂ ਪੰਚਾਂ ਸਰਪੰਚਾਂ ਵਾਲੀ ਰਾਜਨੀਤੀ ਉੱਥੇ ਵਾੜ ਲੈਂਦੇ ਆ। ਮੰਨ ਲਓ ਇਦਾਂ ਦੀ ਚੀਜ਼ ਕੋਈ ਤਿਆਰ ਹੁੰਦੀ ਆ, ਥਿੰਕ ਟੈਂਕ ਤਿਆਰ ਹੁੰਦਾ ਆ, ਕੌਮ ਮੰਨੂਗੀ ਗੱਲ। ਆਪਣੇ ਇਹ ਵੀ ਇੱਕ ਕਹਾਵਤ ਆ ਜਾਂ ਇਹ ਗੱਲ ਮੰਨੀ ਜਾਂਦੀ ਵੀ ਆਪਾਂ ਤਾਂ ਜਰਨੈਲਾਂ ਦੀ ਕੌਮ ਆ, ਆਪਾਂ ਤਾਂ ਲੜਦੇ ਰਹਿੰਦੇ ਆ। ਉਦਾਹਰਣ ਦੇਣ ਲੱਗਿਆ ਤਾਂ ਲੋਕ ਕਹਿ ਦਿੰਦੇ ਵੀ ਯਹੂਦੀਆਂ ਨੇ ਦੇਖੋ ਇਦਾਂ ਕੀਤਾ, ਯਹੂਦੀਆਂ ਨੇ ਐਂ ਕੀਤਾ, ਪਰ ਉਹਨਾਂ ਵਾਂਗੂ ਆਪਾਂ ਢਾਂਚਾ ਵੀ ਤਿਆਰ ਕਰ ਸਕੇ ਜਾਂ ਆਪਾਂ ਉਹਦੇ ਢਾਂਚੇ ਨੂੰ ਤਿਆਰ ਕਰਨਾ ਕਿੱਦਾਂ ਆ। ਇੱਥੇ ਤਾਂ ਇੱਕ ਦੂਜੇ ਦੀ ਈਵਨ ਪੰਥਕ ਜਿਹੜੀਆਂ ਜਥੇਬੰਦੀਆਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਨਹੀਂ ਪਿੱਛੇ ਜਿਹੜੀਆਂ ਬਾਜ਼ ਆਉਂਦੀਆਂ। ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ, ਉਹ ਕਹਿੰਦਾ ਵੀ ਸ਼ਹੀਦ ਦਾ ਗੁੱਸਾ ਜਿਹੜਾ ਘੀ ਦੇ ਪੀਪੇ ਵਰਗਾ ਨਹੀਂ ਹੁੰਦਾ ਵੀ ਮਾੜੀ ਜਿਹੀ ਗਰਮੀ ਪਈ ਤੇ ਪਿੰਗਲ ਗਿਆ, ਮਾੜੀ ਜਿਹੀ ਠੰਡ ਪਈ ਜੰਮ ਗਿਆ। ਜਿਹੜਾ ਸ਼ਹੀਦ ਦਾ ਗੁੱਸਾ, ਜੇ ਸ਼ਹੀਦ ਨੂੰ ਗੁੱਸਾ ਆਉਂਦਾ ਕਿਸੇ ਕਾਰਨ ਹੀ ਆਉਂਦਾ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜਰਨਲਿਸਟ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ 2025 ਦਾ। ਬਿਲਕੁਲ ਸਾਰੇ ਪੰਜਾਬੀ ਰੇਡੀਓ ਦੇ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਤੇ ਸੁਣਨ ਵਾਲੇ ਉਹਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਹੋਣ ਜੀ। ਬਿਲਕੁਲ। ਸੋ 2025 ਦਾ ਆਪਣਾ ਇਹ ਪਹਿਲਾ ਇਹ ਪ੍ਰੋਗਰਾਮ ਆ। ਪਿਛਲੇ ਸਾਲ ਤੇ ਵੀ ਝਾਤ ਮਾਰਾਂਗੇ, ਅਗਲੇ ਸੰਦਰਭ ਦੇ ਵਿੱਚ, ਅਗਲੇ ਭਵਿੱਖ ਦੇ ਵਿੱਚ ਕੀ ਕੀਤਾ ਜਾ ਸਕਦਾ ਉਸ ਉੱਤੇ ਵੀ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਜਿਵੇਂ ਆਪਣੇ ਸਾਡੇ ਸਰੋਤੇ ਦਰਸ਼ਕ ਜਾਣਦੇ ਆ ਵੀ ਆਪਾਂ ਦੁਨੀਆ ਭਰ ਦੇ ਵਿੱਚ ਜੋ ਚੱਲ ਰਿਹਾ ਆ ਜੀਓ ਪੋਲੀਟਿਕਸ ਦੇ ਤੌਰ ਦੇ ਉੱਤੇ, ਉਸ ਦੇ ਉੱਤੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਅਵਤਾਰ ਸਿੰਘ ਜੀ ਨਾਲ ਜੁੜਦੇ ਆ। ਸਿੱਖਾਂ ਦੇ ਸੰਦਰਭ ਦੇ ਨਾਲ ਉਹਨਾਂ ਇਵੈਂਟਸ ਦਾ ਕੀ ਮਹੱਤਤਾ ਆ, ਕੀ ਉਤੋਂ ਸਿੱਖ ਆ, ਉਹ ਵੀ ਆਪਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਵਤਾਰ ਸਿੰਘ ਜੀ, ਅੱਜ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਗੱਲ ਕਰਾਂਗੇ। ਇੱਕ ਤਾਂ ਜਿਹੜਾ ਬੀਤ ਚੁੱਕਾ ਸਾਲ ਆ 2024, ਉਹ ਸਿੱਖ ਕੌਮ ਦੇ ਲਈ ਕਿਵੇਂ ਦਾ ਰਿਹਾ। ਇੰਟਰਨੈਸ਼ਨਲ ਇਵੈਂਟਸ ਬਹੁਤ ਸਾਰੀਆਂ ਜਿਹੜੀਆਂ ਵਾਪਰੀਆਂ, ਜਿੱਥੇ ਭਾਈ ਨਿੱਜਰ ਹੁਣਾਂ ਦਾ ਅਸੈਸੀਨੇਸ਼ਨ ਦੀ ਜਿਹੜੀ ਚੀਜ਼ ਆ ਉਹ ਆਪਣੇ ਸਾਹਮਣੇ ਆਈ।
ਜੀਓਪੋਲਿਟਿਕਸ ਪੱਧਰ ਦੇ ਉੱਤੇ ਕੈਨੇਡਾ, ਇੰਡੀਆ, ਫਾਈਵ ਆਈਜ਼, ਅਮਰੀਕਾ, ਰਸ਼ੀਆ ਦੇ ਨਾਲ ਤੇਲ, ਹੋਰ ਬਹੁਤ ਕੁਝ ਜਿਹੜਾ ਉਹ ਦੇਖਣ ਨੂੰ ਮਿਲਿਆ। ਸਿੱਖ ਕੌਮ ਇੱਕ ਧਿਰ ਦੇ ਤੌਰ ਦੇ ਉੱਤੇ ਉੱਭਰ ਕੇ ਜਿਹੜੀ ਆ 2024 ਦੇ ਵਿੱਚ ਸਾਹਮਣੇ ਆਈ ਆ। ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਪਿਛਲੇ ਸਾਲ ਨੂੰ ਦੇਖਦੇ ਹੋਏ ਸਿੱਖ ਕੌਮ ਦੇ ਲਈ ਉਹ ਕਿੱਦਾਂ ਦਾ ਰਿਹਾ ਤੇ ਉਹਦੇ ਵਿੱਚ ਕੀ ਸਿੱਖਿਆਵਾਂ ਸੀ ਆਪਣੇ ਲਈ। ਹਾਂਜੀ, ਦੇਖੋ ਸ਼ਹਾਦਤਾਂ ਜਿੱਦਾਂ ਤੁਸੀਂ ਕਿਹਾ ਵੀ ਸ਼ਹਾਦਤਾਂ ਹੁੰਦੀਆਂ ਰਹਿੰਦੀਆਂ ਨੇ। ਸੋ ਆ ਪਿਛਲਾ ਹਫ਼ਤਾ ਹੀ ਆਪਾਂ ਜਾਂ ਪਿਛਲੇ 15 ਦਿਨ ਹੀ ਆ ਜਿਹੜੇ ਗੁਰੂ ਬਾਦਸ਼ਾਹ ਦਾ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਦੋਂ ਤੋਂ ਲੈ ਕੇ ਜਿਹੜਾ ਸ਼ਹਾਦਤਾਂ ਦਾ ਦੌਰ ਆ ਉਹ ਚੱਲਿਆ। ਉਦੋਂ ਆਪਾਂ ਇੱਕ ਤਰ੍ਹਾਂ ਨਾਲ ਮਨਾਇਆ ਹੈ ਜਾਂ ਉਹਨਾਂ ਨੂੰ ਯਾਦ ਕੀਤਾ ਹੈ। ਕੁਛ ਵੈਰਾਗ ਵੀ ਹੁੰਦਾ ਹੈ, ਪਰ ਸਿੱਖ ਪੰਥ ਇੱਕ ਇਹੋ ਜਿਹਾ ਪੰਥ ਹੈ, ਇੱਕ ਇਹੋ ਜਿਹੀ ਕੌਮ ਆ ਜਿਹਦੇ ਵਿੱਚ ਸ਼ਹਾਦਤਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਆਪਾਂ ਛੋਟੇ ਸਾਹਿਬਜ਼ਾਦਿਆਂ ਦੀਆਂ ਤੇ ਵੱਡੇ ਸਾਹਿਬਜ਼ਾਦਿਆਂ ਦੀਆਂ, ਗੁਰੂ ਸਾਹਿਬ ਦੇ ਪਰਿਵਾਰ ਦੀਆਂ ਤੇ ਹੋਰ ਜਿਹੜੇ ਸਿੰਘ ਸੂਰਮੇ ਜਿਹੜੇ ਸਾਡੇ 5 ਪਿਆਰਿਆਂ ਚੋਂ ਸਿੰਘ ਤੇ ਹੋਰ ਸਿੰਘ ਸ਼ਹੀਦ ਹੋਏ ਆ, ਸੋ ਉਹਨਾਂ ਦੀਆਂ ਸ਼ਹਾਦਤਾਂ ਨੂੰ ਵੈਰਾਗ ਨਾਲ ਯਾਦ ਵੀ ਕਰਦੇ ਆ ਤੇ ਸੈਲੀਬ੍ਰੇਟ ਵੀ ਕਰਦੇ ਆ। ਕਿਉਂਕਿ ਜੇ ਸੈਲੀਬ੍ਰੇਟ ਕਰਦੇ ਆ ਤਾਂ ਉਹ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੁੰਦੀਆਂ ਨੇ। ਜਿਹੜੀਆਂ ਸ਼ਹਾਦਤਾਂ ਤੇ ਸਿਰਫ ਕੀਰਨੇ ਪਾਈ ਜਾਣ ਤੇ ਫਿਰ ਉਹ ਸ਼ਹਾਦਤਾਂ ਨੇ ਜਿਹੜੀਆਂ ਉਹ ਤੁਹਾਨੂੰ ਪ੍ਰੇਰਨਾ ਸਰੋਤ ਨਹੀਂ ਰਹਿੰਦੀਆਂ, ਹਨਾ। ਸੋ ਸਿੱਖੀ ਆ ਜਿਹੜੀ ਉਹ ਸ਼ਹਾਦਤਾਂ ਨੂੰ ਜਿਹੜੀ ਸੈਲੀਬ੍ਰੇਟ ਕਰਦੀ ਆ, ਪ੍ਰੇਰਨਾ ਸਰੋਤ ਹੁੰਦੀ ਆ। ਇਸੇ ਤਰ੍ਹਾਂ ਇਹ ਬਰਾਬਰ ਆ ਸਾਡੀ ਜਿਸ ਦਿਨ ਦਾ ਸਾਡੀ ਕੌਮ, ਸਾਡਾ ਧਰਮ ਹੋਂਦ ਵਿੱਚ ਆਇਆ, ਸ਼ਹਾਦਤ ਤੇ ਤਸ਼ੱਦਦ ਆ ਜਿਹੜਾ ਸਾਡੇ ਨਾਲ ਆ ਤੁਰਦਾ ਆ ਰਿਹਾ ਹੈਗਾ। ਸੋ ਜਦੋਂ ਤੱਕ ਸਾਡੀ ਪੋਲੀਟੀਕਲ ਡੈਸਟਨੀ ਕਲੀਅਰ ਨਹੀਂ ਹੋ ਜਾਂਦੀ, ਸੋ ਉਦੋਂ ਤੱਕ ਸਾਨੂੰ ਲੱਗਦਾ ਵੀ ਸ਼ਹਾਦਤ ਔਰ ਤਸ਼ੱਦਦ ਆ ਨਾਲ ਤੁਰਦਾ ਰਹੇਗਾ। ਸੋ ਪਿਛਲੇ 1.5 ਸਾਲ ਵਿੱਚ ਵੀ ਜਿਹੜਾ ਹੈਗਾ, ਖਾਸ ਕਰਕੇ ਪਿਛਲੇ ਸਾਲ ਵਿੱਚ ਜਿਹੜਾ ਅੱਜ 2024 ਵਾਲਾ, ਉਹਦੇ ਵਿੱਚ ਜ਼ਿਆਦਾ ਹੋਇਆ ਵੀ ਸ਼ਹਾਦਤਾਂ ਵੀ ਹੋਈਆਂ, ਤਸ਼ੱਦਦ ਵੀ ਹੋਏ ਨੇ, ਪਰ ਨਾਲ ਦੀ ਨਾਲ ਆ ਜਿਹੜਾ ਸਿੱਖਾਂ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਪਹਿਚਾਣ ਮਿਲੀ ਹੈਗੀ ਆ। ਕੌਮਾਂਤਰੀ ਜੀਓਪੋਲਿਟਿਕਸ ਦੀ ਸਿਚੁਏਸ਼ਨ ਵਿੱਚ ਸਿੱਖ ਇੱਕ ਪਹਿਚਾਣ ਦੇ ਤੌਰ ਤੇ ਉੱਭਰੇ ਹੈਗੇ ਆ। ਉਹਦੇ ਚੋਂ ਉਹ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਲਾ ਲਓ ਜਾਂ ਗੁਰੂ ਸਾਹਿਬ ਦਾ ਥਾਪੜਾ ਲਾ ਲਓ, ਜਾਂ ਇਹ ਹੋ ਸਕਦਾ ਹੈ ਕਿਉਂਕਿ ਆਪਣੇ ਇਹ ਆ ਰਿਹਾ ਸੀਗਾ ਵੀ ਸਿੱਖ ਕੌਮ ਆ ਜਿਹੜਾ ਖੁਆਰ ਹੋਏ ਸਭ ਮਿਲਾਂਗੇ। ਸਾਨੂੰ ਲੱਗਦਾ ਵੀ ਖੁਆਰੀਆਂ ਬਹੁਤ ਵੱਡੀਆਂ ਹੋਈਆਂ ਨੇ, ਹੁਣ ਮਿਲਣ ਵੱਲ ਨੂੰ ਥੋੜੀਆਂ ਜਿਹੜੇ ਕਦਮ ਆ ਪੁੱਟੇ ਗਏ। ਸੋ ਆਪਾਂ ਨਹੀਂ ਕਹਿੰਦੇ ਵੀ ਹਲੇ ਕੌਮ ਵਿੱਚ ਉਹ ਇੱਕ ਸੁਰਤਾ ਆ ਗਈ ਹੋਈ ਆ ਜਿਸ ਇੱਕ ਸੁਰਤਾ ਦੀ ਗੁਰੂ ਸਾਹਿਬ ਨੇ ਡਿਮਾਂਡ ਕੀਤੀ ਹੈ ਸਾਡੇ ਤੋਂ ਧਾਰਮਿਕ ਤੌਰ ਤੇ ਔਰ ਵਿਚਾਰਧਾਰਕ ਤੌਰ ਤੇ, ਪਰ ਫਿਰ ਵੀ ਹੋ ਸਕਦਾ ਹੈ ਜਿਵੇਂ ਹਾਲਾਤ ਨੂੰ ਮੋੜਾ ਪਿਆ ਹੈ, ਮੋੜਾ ਗੁਰੂ ਸਾਹਿਬ ਨੇ ਹੀ ਪਾਇਆ ਹੈ, ਹਨਾ। ਸੋ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸਿੱਖ ਆ ਜਿਹੜੇ ਕਿਸੇ ਵੀ ਵਿਕਾਸ ਨੂੰ ਜਿਹੜਾ ਹੈਗਾ ਤਸੱਵਰ ਨਹੀਂ ਕਰ ਸਕਦੇ। ਈਵਨ ਜਿਹੜਾ ਤਸ਼ੱਦਦ ਵੀ ਹੁੰਦਾ ਹੈ, ਜਦੋਂ ਥਾਣਿਆਂ ਜੇਲ੍ਹਾਂ ਵਿੱਚ ਜਿਹੜਾ ਤਸ਼ੱਦਦ ਵੀ ਭੋਗਿਆ, ਉਹ ਵੀ ਗੁਰੂ ਦਾ ਭਾਣਾ ਮੰਨ ਕੇ ਖਾਲਸਾ ਪੰਥ ਨੇ ਜਿਹੜਾ ਭੋਗਿਆ ਹੈਗਾ। ਸੋ ਜੇ ਹੱਥਕੜੀਆਂ, ਬੇੜੀਆਂ, ਫਾਂਸੀਆਂ, ਪੁਲਿਸ ਮੁਕਾਬਲੇ ਜੇ ਉਹਨਾਂ ਦਾ ਸਾਹਮਣਾ ਕਰਿਆ ਤਾਂ ਗੁਰੂ ਦਾ ਭਾਣਾ ਮੰਨ ਕੇ ਹੀ ਕਰਿਆ ਹੈ। ਸੋ ਗੁਰੂ ਦੇ ਭਾਣੇ ਅਨੁਸਾਰ ਹੋ ਸਕਦਾ ਹੈ ਵੀ ਸਾਡੇ ਲਈ ਕੁਛ ਨਵੇਂ ਐਵੀਨਿਊਜ਼ ਆ, ਕੁਛ ਨਵੀਆਂ ਜਿਹੜੀਆਂ ਰੀਝਾਂ ਨੇ, ਸੋ ਕੁਛ ਨਵੀਆਂ ਜਿਹੜੀਆਂ ਸਾਡੇ ਲਈ ਪੋਜ਼ਿਟਿਵਿਟੀਜ਼ ਨੇ ਉਹ ਫਿਊਚਰ ਵਿੱਚ ਪਈਆਂ ਨੇ, ਗੁਰੂ ਮਹਾਰਾਜ ਲਿਆਉਣਗੇ। ਸੋ ਪਿਛਲਾ ਸਾਲ ਜਿਹੜਾ ਹੈਗਾ ਵੀ ਸ਼ਹਾਦਤਾਂ ਔਰ ਤਸ਼ੱਦਦ ਦੇ ਨਾਲ ਇੱਕ ਬਹੁਤ ਵੱਡੀ ਰੈਕਗਨੀਸ਼ਨ ਮਿਲੀ ਆ 2024 ਵਿੱਚ, ਹਨਾ। ਸੋ ਬੇਸ਼ੱਕ 2023 ਚ ਇਹ ਘਟਨਾਕ੍ਰਮ ਸ਼ੁਰੂ ਹੋਇਆ ਭਾਈ ਨਿੱਜਰ ਉਹਨਾਂ ਦੀ ਸ਼ਹਾਦਤ ਵਾਲਾ, ਤੇ ਉਹ ਤੋਂ ਬਾਅਦ ਜਿਹੜੇ ਅਟੈਂਪਟਡ ਮਰਡਰ ਦੇ, ਜਾਂ ਉਹ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦੀ ਸ਼ਹਾਦਤ ਹੁੰਦੀ ਹੈਗੀ ਆ। ਸੋ ਉਸ ਵੱਡੇ ਜਰਨੈਲ ਦੀ ਸ਼ਹਾਦਤ ਤੋਂ ਬਾਅਦ ਵੀ ਆਪਾਂ ਦੇਖ ਸਕਦੇ ਹਾਂ ਵੀ ਕੌਮ ਹੈ ਜਿਹੜੀ, ਹੈ ਨਾ, ਵੀ ਉਹਨਾਂ ਦੀ ਇੰਨੇ ਲੰਬੇ ਸਮੇਂ ਦਾ ਸੰਘਰਸ਼, ਭਾਈ ਪਰਮਜੀਤ ਸਿੰਘ ਦਾ 30-35 ਸਾਲਾਂ ਦਾ ਉਹਨਾਂ ਦਾ ਜਿਹੜਾ ਇੱਕ ਜੀਵਨ ਰਿਹਾ ਹੈ, ਜਿਹੜਾ ਖਾਲਸਾਈ ਸੰਘਰਸ਼ ਵਿੱਚ ਉਹਨਾਂ ਨੇ ਕੌਮ ਦੇ ਲੇਖੇ ਲਾਇਆ ਬੜੀ ਦ੍ਰਿੜਤਾ ਨਾਲ। ਹਮੇਸ਼ਾ ਹੀ ਉਹ ਜੰਗ ਦੇ ਮੈਦਾਨ ਵਿੱਚ ਵੀ ਬੜੀ ਦ੍ਰਿੜਤਾ ਨਾਲ, ਬਹੁਤ ਸਹਿਜ ਨਾਲ ਜਿਹੜਾ ਉਹ ਰਹਿੰਦੇ ਰਹੇ ਹੈਗੇ ਆ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਕੋਲੋਂ ਰਹਿੰਦੇ ਰਹੇ ਆ, ਉਹਨਾਂ ਨੂੰ ਕਾਫੀ ਸਾਰਿਆਂ ਨੂੰ ਸਾਨੂੰ ਮਿਲਣ ਦਾ ਵੀ ਮਿਲਿਆ ਹੈ, ਮੌਕਾ ਮਿਲਿਆ। ਉਹਨਾਂ ਦੀਆਂ ਅਸੀਂ ਇੰਟਰਵਿਊਜ਼ ਕੀਤੀਆਂ ਹੈਗੀਆਂ ਨੇ। ਸੋ ਉਹਦਾ ਵਿੱਚ ਵੀ ਦੱਸਿਆ ਵੀ ਜਦੋਂ ਉਹ ਨੇਪਾਲ ਤੋਂ, ਜਦੋਂ ਡਾਕਟਰ ਸੋਹਣ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਉਹ ਨੇਪਾਲ ਤੋਂ ਉੱਥੋਂ ਨਿਕਲ ਕੇ ਆ ਜਾਂਦੇ ਆ, ਫਿਰ ਕਿਸੇ ਸੱਜਣ ਕੋਲ ਆਉਂਦੇ ਆ, ਅਸੀਂ ਉਹਨਾਂ ਦੀਆਂ ਮੁਲਾਕਾਤਾਂ ਕਰੀਆਂ ਸੀ। ਸੋ ਉਹਨਾਂ ਵਿੱਚ ਉਹਨਾਂ ਨੇ ਦੱਸਿਆ ਵੀ ਬੜੀ ਦ੍ਰਿੜਤਾ, ਦਲੇਰੀ ਔਰ ਬੜੀ ਜਾਂਬਾਜ਼ੀ ਸੀ। ਸੋ ਉਸ ਜਾਂਬਾਜ਼ ਸੂਰਮੇ ਦੀ ਸ਼ਹਾਦਤ ਤੋਂ ਬਾਅਦ ਤੇ ਫਿਰ ਭਾਈ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਇੱਕ ਨਵਾਂ ਘਟਨਾਕ੍ਰਮ ਤੁਰਿਆ ਹੈ ਪੋਜ਼ਿਟਿਵਿਟੀਜ਼ ਦਾ, ਸਿੱਖਾਂ ਦੀ ਰੈਕਗਨੀਸ਼ਨ ਦਾ, ਵੀ ਉਹ ਇੱਕ ਕੌਮ ਦੇ ਤੌਰ ਤੇ ਹੁਣ ਉਹ ਟੈਰਰਿਸਟ, ਹੁਣ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਸਿੱਖਾਂ ਨੂੰ ਟੈਰਰਿਸਟਾਂ ਦੇ ਤੌਰ ਤੇ ਨਹੀਂ ਦੇਖਦੀ। ਹੁਣ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਜਿਹੜੇ ਹੈਗੇ ਨੇਸ਼ਨ ਬਿਲਡਿੰਗ ਦਾ, ਜਾਂ ਉਸ ਨੇਸ਼ਨ ਦੀਆਂ ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨਸ ਨੇ ਉਹਨਾਂ ਟਰਮਸ ਵਿੱਚ ਡਿਫਾਈਨ ਕਰਦੇ ਆ, ਜਿਹੜੀਆਂ ਕਿ ਰੀਅਲੀ ਇਸ ਤਰ੍ਹਾਂ ਹੀ ਹੋਣੀਆਂ ਚਾਹੀਦੀਆਂ ਸੀ। ਸੋ ਬੇਸ਼ੱਕ ਵੈਸਟ ਨੇ 40 ਸਾਲ ਲਾ ਦਿੱਤੇ ਆ ਸਾਨੂੰ ਰੈਕਗਨਾਈਜ਼ ਕਰਨ ਨੂੰ, ਸਾਡੇ ਸੰਘਰਸ਼ ਨੂੰ ਤੇ ਸਾਡੀ ਨੈਸ਼ਨੈਲਿਟੀ ਨੂੰ, ਪਰ ਫਿਰ ਵੀ
ਸਾਨੂੰ ਲੱਗਦਾ ਹੈਗਾ ਵੀ ਇਹ ਪਿਛਲੇ ਸਾਲ ਦੇ ਦੌਰਾਨ ਜਿਹੜੀ ਇਹ ਰੈਕਗਨੀਸ਼ਨ ਐਜ਼ ਏ ਨੇਸ਼ਨ ਮਿਲੀ ਆ ਸਾਨੂੰ। ਸੋ ਪੋਲੀਟੀਕਲ ਟਰਮਸ ਵਿੱਚ ਜਿਹੜੀਆਂ UNO ਦੀਆਂ ਟਰਮਸ ਨੇ ਜਾਂ ਜਿਹੜੀਆਂ ਇੰਟਰਨੈਸ਼ਨਲ ਡੈਮੋਕ੍ਰੇਸੀ ਦੀਆਂ ਟਰਮਸ ਨੇ ਐਜ਼ ਏ ਨੇਸ਼ਨ, ਉਹਦੇ ਵਿੱਚੋਂ ਜਿਹੜੀ ਰੈਕਗਨੀਸ਼ਨ ਮਿਲੀ ਆ ਇਹ ਸਾਡੇ ਲਈ ਬਹੁਤ ਪੋਜ਼ਿਟਿਵ ਰਿਹਾ ਹੈਗਾ। ਸੋ ਸਿੱਖ ਪੰਥ ਨੂੰ ਉਮੀਦ ਕਰਨੀ ਚਾਹੀਦੀ ਆ ਵੀ ਅਗਲੇ ਸਾਲਾਂ ਦੌਰਾਨ ਇਸ ਰੈਕਗਨੀਸ਼ਨ ਦੇ ਆਧਾਰ ਤੇ ਅਸੀਂ ਪੋਲੀਟੀਕਲੀ ਜਿਹੜੇ ਹੈਗੇ ਫਾਰਵਰਡ ਐਂਡ ਬੋਲਡ ਸਟੈਪਸ ਲੈ ਕੇ ਅੱਗੇ ਵਧਾਂਗੇ। ਜੀ, ਅਮਰੀਕਾ ਦੇ ਵਿੱਚ ਖਾਲਿਸਤਾਨ ਕੌਕਸ ਇੱਕ ਜਿਹੜੀ ਉਹ ਬਣੀ ਆ, ਪੰਜਾਬ ਦੇ ਵਿੱਚ ਦੇਖਿਆ ਵੀ ਕਹਿ ਲਓ ਵੀ ਸਿੱਖ ਆਜ਼ਾਦਨੁਮਾ ਸੋਚ ਵਾਲੇ ਜਿਹੜੇ 2 ਕੈਂਡੀਡੇਟ MP ਵੀ ਜਿਹੜੇ ਆ ਉਹ ਜਿੱਤਦੇ ਨੇ। ਜਿੱਦਾਂ ਤੁਸੀਂ ਕਿਹਾ ਵੀ ਰੈਕੋਗਨਾਈਜੇਸ਼ਨ ਵੀ ਜਿਹੜੀ ਇਸ ਦੇ ਵਿੱਚ ਵਧੀ ਆ, ਇੱਕ ਧਿਰ ਦੇ ਵਜੋਂ ਆਪਾਂ ਸਥਾਪਿਤ ਜਿਹੜੇ ਆ ਉਹ ਹੋ ਰਹੇ ਆ। ਇਹ ਸਾਰੀਆਂ ਚੀਜ਼ਾਂ ਦੇ ਸੰਕੇਤ ਕੀ ਨੇ? ਹਾਂਜੀ। ਸੋ ਕਿਉਂਕਿ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਰਗਰਮੀ ਕਰਦੀਆਂ ਨੇ। ਸੋ ਵੱਖ-ਵੱਖ ਨਾਵਾਂ ਹੇਠ ਜਾਂ ਵੱਖ-ਵੱਖ ਆਰਗੇਨਾਈਜੇਸ਼ਨਸ ਦੇ ਹੇਠ ਆ ਉਹ ਕੰਮ ਕਰਦੀਆਂ ਨੇ। ਸੋ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਪੋਜ਼ਿਟਿਵਲੀ ਸਿੱਖ ਕੌਜ਼ ਨੂੰ ਜਾਂ ਸਿੱਖ ਨੈਸ਼ਨੈਲਿਟੀ ਦੇ ਜਿਹੜਾ ਕੌਜ਼ ਹੈਗਾ ਉਹਨੂੰ ਅੱਗੇ ਵਧਾਉਂਦੀਆਂ ਨੇ, ਉਹ ਸਵਾਗਤਯੋਗ ਨੇ। ਪਰ ਉਹਦੇ ਚੋਂ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਵੀ ਸਾਰੀਆਂ ਧਿਰਾਂ ਨੇ ਜਿਹੜੀਆਂ ਪੰਥਕ ਜਜ਼ਬੇ ਨੂੰ ਪਰਨਾਈਆਂ ਰਹਿਣ, ਇੱਕ ਦੂਜੇ ਦੇ ਖਿਲਾਫ ਜਿਹੜੀਆਂ ਕੁਛ ਸਾਡੀਆਂ ਸਥਾਨਕ ਕੁਛ ਪੋਲਿਟਿਕਸ ਹੁੰਦੀ ਹੈਗੀ ਆ, ਖਾਸ ਕਰਕੇ ਗੁਰਦੁਆਰਾ ਪੋਲਿਟਿਕਸ ਆ ਜਾਂ ਉਹਨਾਂ ਚੋਂ ਆਪਾਂ ਉੱਪਰ ਉੱਠ ਕੇ ਇੱਕ ਕੌਮ ਦੇ ਤੌਰ ਤੇ ਸੋਚਣਾ ਸ਼ੁਰੂ ਕਰੀਏ। ਸੋ ਜਿਹੜੀ ਵੱਡੀ 2025 ਦਾ ਜਿਹੜਾ ਇੱਕ ਸੰਦੇਸ਼ ਆਪਾਂ ਨੂੰ ਇਹ ਮਿਲ ਰਿਹਾ ਹੈਗਾ ਉਹ ਇਹ ਹੈਗਾ ਵੀ ਅਸੀਂ ਇਸ ਸਾਲ ਵਿੱਚ ਇੱਕ ਕੌਮ ਦੇ ਤੌਰ ਤੇ ਸੋਚਣਾ ਸ਼ੁਰੂ ਕਰੀਏ। ਅਸੀਂ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਪੱਧਰ ਦੀ ਰਾਜਨੀਤੀ ਨਾ ਕਰੀਏ, ਅਸੀਂ ਉਹ ਰਾਜਨੀਤੀ ਕਰੀਏ ਜਿਹੜੀ ਅਮਰੀਕਾ ਕਰਦਾ ਜਾਂ ਫਾਈਵ ਆਈਜ਼ ਜਾਂ ਵੈਸਟਰਨ ਕੰਟਰੀਜ਼ ਕਰਦੀਆਂ। ਆਪਾਂ ਆਪਣਾ ਮੁਰਾਤਬਾ ਇਸ ਲੈਵਲ ਤੇ ਇੰਨਾ ਵੱਡਾ ਤੇ ਐਡਾ ਉੱਚਾ ਰੱਖ ਕੇ ਚੱਲੀਏ ਵੀ ਅਸੀਂ ਇੱਕ ਕੌਮ ਦੀ ਅਗਵਾਈ ਕਰ ਰਹੇ ਹਾਂ, ਉਹਦੀਆਂ ਕੌਮ ਦੀਆਂ ਕੁਝ ਐਸਪੀਰੇਸ਼ਨਸ ਨੇ, ਉਸ ਕੌਮ ਤੇ ਕੁਝ ਜ਼ੁਲਮ ਹੋਏ ਨੇ, ਉਸ ਕੌਮ ਦੀਆਂ ਸਿਧਾਂਤਕ ਪੇਸ਼ਬੰਦੀਆਂ ਨੇ, ਉਹ ਕੌਮ ਇੱਕ ਧਰਮ ਨਾਲ ਜੁੜੀ ਹੋਈ ਆ, ਧਰਮ ਦੀਆਂ ਬਹੁਤ ਹੀ ਡੀਪ ਐਨਾਲਿਟੀਕਲ ਟ੍ਰੈਡੀਸ਼ਨਸ ਹੈਗੀਆਂ ਨੇ। ਸੋ ਉਹਦੇ ਚੋਂ ਆਪਣੇ ਬਹੁਤ ਸਾਰੇ ਨੌਜਵਾਨਾਂ ਨੂੰ ਅਸੀਂ ਥਿੰਕ ਟੈਂਕ ਕ੍ਰੀਏਟ ਕਰੀਏ। ਰਿਲੀਜਨ ਤੇ ਬਹੁਤ ਵੱਡਾ ਕੰਮ ਹੋਇਆ, ਹਾਲਾਂਕਿ ਰਿਲੀਜਨ ਪੈਦਾ ਜ਼ਿਆਦਾ ਈਸਟ ਵਿੱਚ ਹੋਏ ਨੇ, ਪਰ ਉਹਨਾਂ ਤੇ ਕੰਮ ਜਿੰਨਾ ਹੋਇਆ, ਉਹਨਾਂ ਦੀਆਂ ਡੀਪ ਇਨਸਾਈਟਸ ਬਾਰੇ ਜਿਹੜਾ ਕੰਮ ਹੋਇਆ ਉਹ ਵੈਸਟ ਵਿੱਚ ਹੋਇਆ ਹੈਗਾ। ਸੋ ਸਾਨੂੰ ਲੱਗਦਾ ਵੀ, ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਸਿੱਖ ਇੰਟੈਲੈਕਚੁਅਲਸ ਜਿਹੜੇ ਹੁਣ, ਕਿਉਂਕਿ ਆਪਾਂ ਸਿਰਫ ਸਾਖੀਆਂ ਤੱਕ ਸੀਮਿਤ ਨਾ ਰਹਿ ਜਾਈਏ। ਸਾਡਾ ਇਹ ਮੰਨਣਾ ਹੈਗਾ ਧਰਮ ਸਾਖੀਆਂ ਇੱਕ ਆਪਾਂ ਨੂੰ ਪ੍ਰੇਰਨਾਮਈ ਜਾਂ ਪ੍ਰੇਰਨਾ ਸਰੋਤ ਇੱਕ ਤੱਤ ਹੈਗੀਆਂ ਸਾਡੇ ਧਰਮ ਦਾ। ਪਰ ਇਸ ਵੇਲੇ 21ਵੀਂ ਸਦੀ ਵਿੱਚ ਆ ਕੇ ਸਿੱਖ ਧਰਮ ਦੀਆਂ ਜਿਹੜੀਆਂ ਰਿਲੀਜੀਅਸ ਐਂਡ ਸੋਸ਼ਲ ਐਂਡ ਜਿਹੜੀਆਂ ਕਲਚਰਲ ਆਸਪੈਕਟਸ ਨੇ, ਰਿਲੀਜਨ ਐਂਡ ਕਲਚਰਲ ਮੈਮਰੀ ਆ ਜਿਹੜੀ ਕੌਮ ਦੇ ਟੁੱਟੇ ਹੋਏ ਅੰਗਾਂ ਨੂੰ ਮੁੜ ਕੇ ਜੋੜ ਕੇ ਕੌਮ ਨੂੰ ਜੀਵੰਤ ਕਰਦੀ ਆ, ਧਰਮ ਦੀ ਜਿਹੜੀ ਉਹ ਪਰਿਭਾਸ਼ਾ ਹੈ ਉਹ ਅੱਗੇ ਲਿਆਉਣ ਦੀ ਲੋੜ ਹੈ ਵੀ ਅਸੀਂ ਸਾਖੀਆਂ ਤੋਂ ਅੱਗੇ ਵਧੀਆ ਡੀਪ ਐਨਾਲਾਈਜ਼ ਆ। ਪੱਛਮ ਦੇ ਬਹੁਤ ਸਾਰੇ ਵਿਦਵਾਨਾਂ ਨੇ ਧਰਮ ਬਾਰੇ ਬਹੁਤ ਵੱਡੇ ਜਿਹੜੇ ਹੈਗੇ ਰਿਸਰਚ ਖੋਜ ਕਰੀ ਹੈਗੀ ਆ। ਸੋ ਆਪਾਂ ਉਸ ਲੈਵਲ ਦੇ ਰਿਸਰਚਰਸ ਪੈਦਾ ਕਰੀਏ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਪੋਲੀਟੀਕਲ ਰਿਸਰਚਰਸ ਨੇ ਉਹ ਡੀਪ ਇਨਸਾਈਟਸ, ਉਹ ਇਕੋਨਮੀ ਦੇ ਹੋਣ, ਉਹ ਪੋਲਿਟਿਕਸ ਦੇ ਹੋਣ, ਜੀਓ ਪੋਲਿਟਿਕਸ ਦੇ ਹੋਣ। ਫਿਰ ਸਾਡੇ ਕੋਲ ਜਿਸ ਤਰ੍ਹਾਂ ਵੀ ਸਾਊਥ ਏਸ਼ੀਆ ਦਾ ਇੱਕ ਗਰੁੱਪ ਹੋਵੇ ਜਿਹੜਾ ਸਾਊਥ ਏਸ਼ੀਆ ਦੀ ਪੋਲਿਟਿਕਸ ਨੂੰ ਦੇਖ ਰਿਹਾ, ਜਿਹੜਾ ਯੂਰਪੀਅਨ ਪੋਲਿਟਿਕਸ ਨੂੰ ਦੇਖ ਰਿਹਾ ਉਹ ਵੱਖਰਾ ਇੱਕ ਗਰੁੱਪ ਸਾਡੇ ਕੋਲ ਥਿੰਕ ਟੈਂਕ ਹੋਵੇ। ਸਾਡਾ ਅਮਰੀਕਨ ਤੇ UK ਦੀ ਪੋਲਿਟਿਕਸ ਨੂੰ ਦੇਖਣ ਵਾਲਾ ਵੱਖਰਾ ਗਰੁੱਪ ਹੋਵੇ। ਰਸ਼ੀਅਨ ਪੋਲਿਟਿਕਸ ਨੂੰ, ਚਾਈਨੀਜ਼ ਪੋਲਿਟਿਕਸ ਨੂੰ, ਜਾਪਾਨ ਐਂਡ ਸਾਊਥ ਕੋਰੀਆ ਦੀ ਪੋਲਿਟਿਕਸ ਨੂੰ, ਫਿਰ ਇਕੋਨਮੀ ਦੀਆਂ ਵੱਖ-ਵੱਖ ਟ੍ਰੈਂਡਸ ਨੇ ਜਿਹੜੇ। ਸੋ ਐਜ਼ ਏ ਕੌਮ ਸਾਨੂੰ ਇਹ ਸਾਰੇ ਵੱਡੇ ਥਿੰਕ ਟੈਂਕ ਉਸਾਰਨ ਦੀ ਲੋੜ ਆ। ਫਿਰ ਸਾਡਾ ਲਿਟਰੇਚਰ ਤੇ ਹੋਵੇ, ਲੈਂਗੁਏਜ ਤੇ ਹੋਵੇ, ਸਾਡੇ ਬਹੁਤ ਸਾਰੇ ਲਿੰਗੁਇਸਟਿਕਸ ਹੋਣ, ਸਾਡੇ ਨਾਵਲ ਦੀ, ਸਾਡੇ ਪੰਜਾਬੀ ਕਵਿਤਾ ਦੀ, ਪੰਜਾਬੀ ਕਹਾਣੀ ਦੀ ਜਿਹੜੀ ਸਿੱਖ ਆਸਪੈਕਟਸ ਤੋਂ ਲਿਖੀ ਗਈ ਹੈਗੀ ਆ, ਜਿਹੜੀ ਉਹ ਦੁੱਕਿਆ ਨੂੰ ਸੀ। ਆਪਾਂ ਉਹਦੀ ਗੱਲਾਂ ਨਹੀਂ ਕਰਦੇ ਵੀ ਜਿਹੜੇ ਉਹ ਹਲਕੇ ਜੇ ਕਾਮਰੇਡ ਬੈਠੇ ਸਿੱਖਾਂ ਦੇ ਖਿਲਾਫ ਨਫ਼ਰਤ ਬੁਲਾਈ ਜਾਂਦੇ ਆ। ਇਟ ਇਜ਼ ਨਾਟ ਪੰਜਾਬੀ ਲਿਟਰੇਚਰ, ਹੈ ਨਾ, ਉਹ ਪੰਜਾਬੀ ਲਿਟਰੇਚਰ ਨਹੀਂ ਹੈਗਾ। ਇਹ ਤਾਂ ਉਹਨਾਂ ਦੀ ਨਫ਼ਰਤ ਆ ਜਿਹੜੀ ਉਹ ਕਿਤਾਬਾਂ ਦੇ ਰੂਪ ਵਿੱਚ ਕੱਢੀ ਜਾ ਰਹੇ ਆ। ਸੋ ਸਾਡਾ ਮਤਲਬ ਹੈ ਮਹਿਬੂਬ ਸਾਹਿਬ ਦੇ ਮੁਕਾਬਲੇ ਦੀ ਜਾਂ ਇਸ ਤਰ੍ਹਾਂ ਦੇ ਜਿਹੜੇ ਆ, ਈਵਨ ਜਸਵੀਰ ਮੰਡ ਦੇ ਨਾਵਲ ਆ ਜਿਹੜੇ ਆਏ ਹੈਗੇ ਆ ਜੀ, ਉਹ ਪੰਜਾਬ ਦੀ ਗੱਲ ਕਰਦੇ ਆ ਵੀ ਉਸ ਲੈਵਲ ਦੀ ਸਾਡੇ ਕੋਲ ਜਿਹੜੀ ਹੈਗੀ ਲਿਟਰੇਰੀ ਇੱਕ ਜਿਹੜੀ ਹੈਗੀ ਆ ਸਟਰੀਮ ਚਾਹੀਦੀ ਆ, ਲਿਟਰੇਰੀ ਵਿਰਾਸਤ ਚਾਹੀਦੀ ਆ ਜਿਹਦੇ ਚ ਹੋਵੇ। ਸੋ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਰਗੇਨਾਈਜ਼ ਹੋ ਰਹੀਆਂ ਨੇ, ਇਹ ਪੋਜ਼ਿਟਿਵਿਟੀ ਹੈਗੀ ਆ। ਪਰ ਸਾਨੂੰ ਥਿੰਕ ਟੈਂਕ, ਬਹੁਤ ਵਾਸਟ ਥਿੰਕ ਟੈਂਕ, ਸੋ ਉਹਦੇ ਬਾਰੇ ਡਿਪਲੋਮੇਸੀ ਦੇ, ਕਲਚਰ ਦੇ,
ਸਿਕਿਉਰਿਟੀ ਦੇ, ਹੁਣ ਸਿਕਿਉਰਿਟੀ ਦੀ ਵਰਲਡ ਪੋਲਿਟਿਕਸ ਵਿੱਚ ਜਿਹੜੀ ਸਿਕਿਉਰਿਟੀ ਦੇ ਬਹੁਤ ਵੱਡੀਆਂ ਜਿਹੜੀਆਂ ਜਿਹੜੇ ਹੈਗੇ ਆ ਕੋਰਸਿਸ ਆ ਰਹੇ ਹੈਗੇ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ, ਉੱਥੇ ਸਾਡੇ ਬੱਚੇ ਆ ਜਾਣੇ ਚਾਹੀਦੇ ਆ। ਇੰਟਰਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਜਿਹੜਾ ਪੋਲੀਟੀਕਲੀ ਹੁੰਦਾ ਉਹਦੇ ਬਾਰੇ ਬਹੁਤ ਸਾਰੇ ਕੋਰਸਿਸ। ਸੋ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਰਾਹਾਂ ਤੇ ਲਾਈਏ ਜਿਹੜੇ ਇੰਟਰਨੈਸ਼ਨਲੀ ਰੈਕਗਨਾਈਜ਼ਡ ਸਾਡੇ ਨੇਸ਼ਨ ਨੂੰ ਕਰਦੇ ਆ, ਸਾਨੂੰ ਪਤਾ ਲੱਗੇ ਇਨਸਾਈਟਸ ਤੇ ਵੀ ਦੇਸ਼ ਚਲਾਏ ਕਿੱਦਾਂ ਜਾਂਦੇ ਆ, ਤੇ ਦੂਜੀਆਂ ਕੌਮਾਂ ਦੇ ਨਾਲ ਜਿਹੜਾ ਇੱਕ ਕੋ ਐਗਜ਼ਿਸਟੈਂਸ ਵਿੱਚ ਰਹਿਣਾ ਹੈਗਾ ਜਿਹੜਾ, ਉਹ ਸਾਨੂੰ ਜਿਹੜੀ ਹੈਗੀ ਸਾਰੀ ਸਮਝ ਹੋਣੀ ਚਾਹੀਦੀ ਹੈਗੀ। ਨਹੀਂ ਬਿਲਕੁਲ ਜੀ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਥਿੰਕ ਟੈਂਕਾਂ ਦੀ ਜਿਹੜੀ ਜ਼ਰੂਰਤ ਆ, ਸਮਝ ਦੀ ਜਿਹੜੀ ਉਹ ਜ਼ਰੂਰਤ ਆ। ਕਈ ਵਾਰੀ ਇਹ ਵੀ ਹੁੰਦਾ ਵੀ ਆਪਾਂ ਨਾ ਸਾਰੇ ਜਾਣੇ ਖਿਆਲੀ ਪੁਲਾਵਾਂ ਦੇ ਵਿੱਚ ਜ਼ਿਆਦਾ ਜਿਹੜੇ ਉਹ ਰਹਿ ਜਾਂਦੇ ਆ, ਹਵਾਈ ਜਿਹੜੇ ਮਹੱਲਾ ਉਹ ਸਾਰ ਲੈਂਦੇ ਆ ਵੀ ਲੈ ਵੀ ਹੁਣ ਤਾਂ ਗੱਲ ਬਣੀ ਲੈ। ਪਰ ਆਪਾਂ ਨੂੰ ਹਰ ਇੱਕ ਚੀਜ਼ ਨੂੰ ਸਮਝਣਾ ਚਾਹੀਦਾ, ਇਤਿਹਾਸ ਦੇ ਵਿੱਚ ਵੀ ਦੇਖ ਕੇ ਦੇਖਣਾ ਚਾਹੀਦਾ ਵੀ ਉਹੀ ਜਿਹੜੀਆਂ ਸਰਕਾਰਾਂ ਜਿਹੜੀਆਂ ਅੱਜ ਤੁਹਾਡੇ ਨਾਲ ਆ ਉਹ ਵਰਤ ਕੇ ਸਿੱਟ ਵੀ ਦਿੰਦੀਆਂ, ਉਹ ਕਿੱਦਾਂ ਆ, ਜੇ ਉਹ ਤੁਹਾਡਾ ਫਾਇਦਾ ਚੱਕ ਰਿਹਾ ਤੁਸੀਂ ਉਹਦਾ ਕਿੱਦਾਂ ਫਾਇਦਾ ਲੈਣਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ। ਅਵਤਾਰ ਸਿੰਘ ਜੀ, ਆਪਾਂ ਪਿਛਲੇ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਦੱਸਿਆ ਸੀ ਤੁਸੀਂ ਵੀ 50% ਜਿਹੜੀ ਦੁਨੀਆ ਦੀ ਆਬਾਦੀ ਜਿਹੜੀ ਆ ਉਹ ਇਲੈਕਸ਼ਨਸ ਦੇ ਵਿੱਚੋਂ ਗੁਜ਼ਰੀ ਆ ਪਿਛਲੇ ਸਾਲ 'ਚ। ਬਹੁਤ ਸਾਰੇ ਥਾਵਾਂ ਦੇ ਉੱਤੇ ਨਵੇਂ ਜਿਹੜੇ ਪ੍ਰਸ਼ਾਸਨ ਆਏ ਹੋਣਗੇ ਜਾਂ ਆ ਚੁੱਕੇ ਆ ਜਾਂ ਆਉਣ ਵਾਲੇ ਆ, ਉਹ ਉਸ ਸੰਦਰਭ ਦੇ ਵਿੱਚ ਸਿੱਖਾਂ ਨੂੰ ਕੀ ਰਣਨੀਤੀ ਜਿਹੜੀ ਆ ਹੁਣ ਰੱਖਣੀ ਚਾਹੀਦੀ ਆ, ਕੀ ਜਿਹੜਾ ਆ ਉਹ ਇਸ ਦੇ ਵਿੱਚ ਅੱਗੇ ਹੋਰ ਕਰਨਾ ਚਾਹੀਦਾ ਹੈ? ਹਾਂਜੀ। ਸੋ ਪਿਛਲਾ ਸਾਲ ਆਪਾਂ ਗੱਲ ਕਰੀ ਸੀ ਸ਼ੁਰੂ 'ਚ ਹੀ, ਪਿਛਲੇ ਸਾਲ ਦੇ ਸ਼ੁਰੂ 'ਚ ਕਰੀ ਸੀ ਵੀ ਪੂਰੇ ਦੁਨੀਆ ਵਿੱਚ ਜਿਹੜੀ 50% ਆਬਾਦੀ ਆ, ਲਗਭਗ 4 ਬਿਲੀਅਨ ਲੋਕ ਆ ਜਿਹੜੇ ਉਹਨਾਂ ਨੇ ਵੋਟ ਪਾਉਣੀ ਸੀ। ਉਹਦੇ 'ਚੋਂ ਅਮਰੀਕਾ ਸੀਗਾ, ਇੰਡੀਆ ਸੀ, ਰੂਸ ਸੀਗਾ, ਬ੍ਰਿਟੇਨ ਸੀ, ਹੋਰ ਬਹੁਤ ਸਾਰੇ ਮੇਰੇ ਖਿਆਲ ਕੁਛ ਅਫਰੀਕਨ ਮੁਲਕ ਸੀਗੇ, ਹਨਾ। ਜੀ। ਤੇ ਮੇਰੇ ਖਿਆਲ ਪਾਕਿਸਤਾਨ ਦੀ ਵੀ ਪਿਛਲੇ ਸਾਲ ਹੀ ਹੋਈ ਹੈਗੀ ਆ। ਹਾਂਜੀ। ਉੱਥੇ ਵੀ ਸਾਰਾ ਹੁਣ ਜਰਮਨੀ 'ਚ ਆ ਗਈ ਆ, ਉੱਥੇ ਦੀ ਸਰਕਾਰ ਟੁੱਟ ਗਈ ਆ ਤੇ ਉੱਥੇ ਵੀ ਆਉਣੀ ਆ। ਹਾਂਜੀ ਹਾਂ, ਸ਼ੋ ਇਟਲੀ ਵਿੱਚ ਵੀ ਸੀਗੇ, ਹੋਰ ਬਹੁਤ ਸਾਰੇ ਥਾਵਾਂ ਤੇ ਸੀਗਾ। ਆਪਾਂ ਨੇ ਉਸ ਪ੍ਰੋਗਰਾਮ 'ਚ ਕਰਿਆ ਸੀਗਾ। ਸੋ ਬਹੁਤ ਸਾਰੇ ਨਵੇਂ ਰਜੀਮ ਆਏ ਆ, ਅਮਰੀਕਾ 'ਚ ਨਵਾਂ ਰਜੀਮ ਆਇਆ ਜਿੱਥੋਂ ਸਾਰੀ ਦੁਨੀਆ ਦੀ ਜਿਹੜੀ ਪੋਲਿਟਿਕਸ ਆ ਜਿਹੜੀ ਚੱਲਦੀ ਆ। ਰਸ਼ੀਆ 'ਚ ਉਹ ਵਲਾਦੀਮੀਰ ਪੁਤਿਨ ਨੇ, ਉਹ ਇੱਕ ਤਰ੍ਹਾਂ ਨਾਲ ਮੈਨੀਪੂਲੇਟਡ ਹੀ ਹੁੰਦੀ ਆ। ਜਿਹੜਾ ਚੋਣ ਦ੍ਰਿਸ਼ ਹੈਗਾ ਉਹ ਆਪ ਹੀ ਜਿਸ ਤਰ੍ਹਾਂ ਆਪਣੇ ਮੂੰਹ ਮੀਆਂ ਮਿੱਠੂ ਵਾਲਾ ਹੀ ਕੰਮ ਹੈਗਾ। ਸੋ ਇਨਸਿਕਿਉਰ ਆ ਉਹ ਜਿਹੜਾ, ਉਹ ਲੀਡਰ ਆ ਜਿਹੜਾ ਇਨਸਿਕਿਉਰ ਆ, ਜਿਹੜਾ ਇਸ ਤਰ੍ਹਾਂ ਇਨਸਿਕਿਉਰਿਟੀ ਨਾਲ ਜਿਹੜੀਆਂ ਇਲੈਕਸ਼ਨਸ ਕਰਾਉਂਦਾ। ਸੋ ਫ੍ਰੀ ਐਂਡ ਫੇਅਰ ਪੋਲਸ ਨਹੀਂ ਹੁੰਦੀਆਂ। ਫ੍ਰੀ ਐਂਡ ਫੇਅਰ ਪੋਲਸ ਤਾਂ ਇਹਨਾਂ ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਹੈਗੀਆਂ, ਰੀਅਲੀ ਡੈਮੋਕ੍ਰੈਟਿਕ ਲਿਬਰਲ ਡੈਮੋਕ੍ਰੇਟਸ ਆ, ਉਹਨਾਂ ਵਿੱਚ ਹੀ ਹੁੰਦੀਆਂ ਹੈਗੀਆਂ ਨੇ। ਸੋ ਸਾਨੂੰ ਸਿੱਖਾਂ ਨੂੰ ਇਹ ਸਟ੍ਰੈਟਜੀ ਹੈਗੀ ਆ ਵੀ ਕੌਣ ਤੁਹਾਡੇ ਦੋਸਤ ਨੇ, ਕੌਣ ਤੁਹਾਡੇ ਦੁਸ਼ਮਣ ਨੇ ਇੰਟਰਨੈਸ਼ਨਲ ਪੋਲਿਟਿਕਸ ਵਿੱਚ। ਉਹਦੇ ਜਿਹੜੇ ਥਿੰਕ ਟੈਂਕ ਬਣ ਰਹੇ ਨੇ, ਨਵੀਆਂ ਜਥੇਬੰਦੀਆਂ ਉਸਰ ਰਹੀਆਂ, ਉਹਨਾਂ ਨੂੰ ਚਾਹੀਦਾ ਹੈਗਾ ਵੀ ਜਿਨ੍ਹਾਂ ਕੋਲ ਰਿਸੋਰਸਿਸ ਹੈਗੇ ਆ ਵੀ ਉਹ ਵੱਖ-ਵੱਖ ਮੁਲਕਾਂ ਨਾਲ ਜਿਹੜਾ ਹੈਗਾ ਐਜ਼ ਏ ਨੇਸ਼ਨ ਆ, ਜਿਹੜੀ ਆਪਣੇ ਕਲਚਰਲ ਰਿਲੇਸ਼ਨ, ਆਪਣੇ ਪੋਲੀਟੀਕਲ ਰਿਲੇਸ਼ਨ ਜਾਂ ਰਿਲੀਜੀਅਸਲੀ ਜਿਹੜੀ ਇੰਟਰੈਕਸ਼ਨ ਆ, ਉਹ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਇੱਕ ਦੂਜੇ ਨੂੰ ਸਮਝਣ ਦਾ। ਤੇ ਉਸ ਸਮਝ ਦੇ ਦੌਰਾਨ ਬਹੁਤ ਸਾਰੇ ਪ੍ਰੋਜ਼ ਐਂਡ ਕੌਨਸ ਹੁੰਦੇ ਆ ਪੋਲਿਟਿਕਸ ਦੇ, ਇਕੋਨਮੀ ਦੇ, ਉਹਨਾਂ ਬਾਰੇ ਜਿਹੜੀ ਹੈਗੀ ਇੱਕ ਨਵੀਂ ਆਪਾਂ ਕਹਿ ਸਕਦੇ ਆ ਡਿਬੇਟ ਛੇੜਨ ਦਾ। ਅਸੀਂ ਬਹੁਤ ਪਿੱਛੇ ਰਹਿ ਰਹੇ ਹਾਂ। ਸੋ ਮੈਂ ਟੂ ਬੀ ਓਨੈਸਟ ਹੈ ਨਾ ਵੀ ਅਸੀਂ ਇੰਟਰਨੈਸ਼ਨਲ ਥਿੰਕਿੰਗ ਪ੍ਰੋਸੈਸ ਦੇ ਵਿੱਚ ਉਹਦੇ ਚੋਂ ਬਹੁਤ ਪਿੱਛੇ ਆ, ਜਿਹੜੀ ਅਸੀਂ ਰਹਿ ਰਹੇ ਹੈਗੇ ਆ। ਸਾਡੇ 'ਚ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਵਿੱਚ ਇੰਨੀਆਂ ਕੈਪੇਬਿਲਿਟੀਜ਼ ਨਹੀਂ ਹੈਗੀਆਂ ਵੀ ਉਹ ਇਹਨਾਂ ਸੰਸਥਾਵਾਂ ਨੂੰ ਉਸਾਰਨ ਦੀ ਸੋਚ ਵੀ ਸਕੇ ਨਾ। ਸੋ ਲੀਡਰ ਸਾਡੀ ਕੌਮ ਦੇ ਜਿਹੜੇ ਬਹੁਤੇ ਲੀਡਰ ਆ, ਟੂ ਬੀ ਓਨੈਸਟ ਮੈਂ ਕਹਾਂ ਵੀ ਉਹ ਐਕਸੀਡੈਂਟਲ ਲੀਡਰ ਆ ਨਾ। ਬਹੁਤ ਸਾਰੇ ਲੀਡਰ ਆ ਜਿਹੜੇ ਐਕਸੀਡੈਂਟਲ ਹੈਗੇ ਆ। ਸੋ ਉਹਨਾਂ ਨੂੰ ਉਹ ਸਟ੍ਰੈਟਜੀਜ਼ ਦਾ, ਸਿੱਖਾਂ ਦੀਆਂ ਉਹਨਾਂ ਨੀਡਸ ਦਾ, ਉਹਨਾਂ ਸੰਸਥਾਵਾਂ ਦੀ ਜਿਹੜੀ ਸਾਡੇ ਲਈ ਜ਼ਰੂਰਤ ਆ ਉਹਦਾ ਨਹੀਂ ਸਮਝ ਹੈਗੀ। ਸੋ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਜਿਹੜੇ ਰਿਸਰਚ ਪ੍ਰੋਜੈਕਟਸ ਨੇ, ਸੋ ਜਿਹੜੇ ਪੋਲੀਟੀਕਲ ਰਿਸਰਚ ਦੇ ਡੀਪ ਐਨਾਲਿਸਿਸ ਦੇ ਪ੍ਰੋਜੈਕਟਸ ਨੇ, ਉਹਦੇ ਵਿੱਚੋਂ ਅਸੀਂ ਲੈਗਿੰਗ ਬਿਹਾਈਂਡ ਹੈਗੇ ਆ, ਬਹੁਤ ਪਿੱਛੇ ਰਹਿ ਰਹੇ ਆ। ਦੁਨੀਆ ਬਹੁਤ ਅੱਗੇ ਚਲੇ ਗਈ ਹੈ। ਈਵਨ ਸਾਡੇ ਤੋਂ ਛੋਟੀਆਂ ਕੌਮਾਂ ਨੇ ਜਿਹੜੀਆਂ ਉਹ ਬਹੁਤ ਐਡਵਾਂਸਡ ਨੇ। ਸੋ ਸਾਨੂੰ ਉਸ ਲੈਵਲ ਤੇ ਇੰਸਟੀਟਿਊਸ਼ਨਸ ਆ ਜਿਹੜੇ ਸਿੱਖਾਂ ਕੋਲ ਇਕੋਨਮੀ ਵਾਈਜ਼ ਮੇਰਾ ਖਿਆਲ ਕੋਈ ਕਮੀ ਨਹੀਂ ਹੈ, ਹਨਾ। ਜਿਹੜੇ ਸਾਡੇ ਇਕਨੋਮਿਕ ਰਿਸੋਰਸਿਸ ਆ ਉਹ ਪਲੰਡਰ ਹੋ ਰਹੇ ਆ, ਜਿੱਦਾਂ ਉਹਨਾਂ ਦਾ ਮਿਸਯੂਜ਼ ਹੋ ਰਿਹਾ ਹੈਗਾ ਨਾ। ਠੀਕ ਹੈ। ਅਸੀਂ ਦੇਖਦੇ ਹਾਂ ਵੀ ਆ ਕਬੱਡੀ ਦੇ ਮੈਚ ਹੁੰਦੇ ਆ, ਗੁਰਦੁਆਰਿਆਂ ਚੋਂ ਮਨ ਲੱਗਦੀ $ਲੱਖਾਂ, 2-2 4-4 ਲੱਖ ਡਾਲਰ ਆ ਜਿਹੜਾ ਕਬੱਡੀ ਦੇ ਮੈਚਾਂ ਤੇ ਹੀ ਆਪਾਂ ਜਿਹੜਾ ਲਾ ਦਿੰਦੇ ਆ। ਸੋ ਅਸੀਂ ਆਪਣੇ ਇੰਟੈਲੈਕਚੁਅਲਸ ਨੂੰ ਸਾਂਭੀਏ। ਸੋ ਅਸੀਂ ਪਿੰਨ ਪੁਆਇੰਟ ਕਰੀਏ ਸਾਡੇ ਕੋਲ ਕਿਹੜੇ ਇੰਟੈਲੈਕਚੁਅਲਸ ਆ ਜਿਹੜੇ ਸਿੱਖੀ ਦੀ ਗੱਲ ਆ, ਜਿਹੜੀ ਬਹੁਤ ਡੀਪ ਐਨਾਲਿਟੀਕਲ ਢੰਗ ਨਾਲ ਜਿਹੜੇ ਗਲੋਬਲ ਪੈਰਾਮੀਟਰਸ ਹੈਗੇ ਆ ਇੰਟੈਲੈਕਟ ਦੇ, ਉਹਨਾਂ ਦੇ ਅਨੁਸਾਰ ਜਿਹੜੇ ਕਰ ਸਕਦੇ ਆ। ਅਸੀਂ ਆਪਣੀ ਜਿਹੜੀ ਇਕੋਨਮੀ ਹੈਗੀ ਆ ਉਹਨਾਂ ਰਿਸਰਚਰਸ ਤੇ, ਜੇ ਆਪਾਂ ਕੌਮ ਦਾ ਕੋਈ ਭਵਿੱਖ ਬਣਾਉਣਾ।
ਸੋ ਅਸੀਂ ਉਹਨਾਂ ਰਿਸਰਚਰਸ ਤੇ, ਉਹਨਾਂ ਲਿੰਗੁਇਸਟਿਕਸ ਤੇ, ਉਹਨਾਂ ਪੋਲੀਟੀਕਲ ਐਨਾਲਿਸਟ ਤੇ, ਉਹਨਾਂ ਡਿਪਲੋਮੈਟਸ ਤੇ, ਜਿਹੜੇ ਫਿਊਚਰ ਦੇ ਡਿਪਲੋਮੈਟਸ ਹੈਗੇ ਆ, ਵੀ ਉਹਨਾਂ ਤੇ ਲਾਈਏ। ਬਹੁਤ ਵੱਡੇ ਫੀਲਡ ਪਏ ਨੇ ਖਾਲੀ, ਜਿਨ੍ਹਾਂ ਤੇ ਅਸੀਂ ਕੋਈ ਵੀ ਰਿਸਰਚ ਨਹੀਂ ਕਰ ਸਕੇ। ਸੋ ਅਸੀਂ ਹੁਣ ਕੁਛ ਰਿਸਰਚ ਪ੍ਰੋਜੈਕਟਾਂ ਤੇ ਕੰਮ ਕਰਿਆ, ਸਾਨੂੰ ਅਹਿਸਾਸ ਹੋਇਆ ਵੀ ਅਸੀਂ ਬਹੁਤ ਖਾਲੀਪਣ ਚ ਹਲੇ ਘੁੰਮ ਰਹੇ ਹੈਗੇ ਆ। ਸੋ ਜਿਹੜਾ ਨੇਸ਼ਨ ਬਿਲਡਿੰਗ ਦਾ ਕਨਸੈਪਟ ਹੈਗਾ, ਸਿਰਫ ਨਾਅਰੇ ਮਾਰਨ ਨਾਲ ਜਾਂ ਕਬੱਡੀ ਦੇ ਮੈਚਾਂ ਨਾਲ ਸਾਨੂੰ ਲੱਗਦਾ ਵੀ ਉਹ ਨਹੀਂ ਆਏਗਾ। ਉਹਦੇ ਲਈ ਤੁਹਾਨੂੰ ਆਪਣੇ ਵਿਦਵਾਨਾਂ ਨੂੰ ਸੇਵ ਕਰਨਾ ਪਏਗਾ। ਤੁਹਾਡਾ ਇੱਕ ਇੰਟਰਨੈਸ਼ਨਲ ਥਿੰਕ ਟੈਂਕ ਚਾਹੀਦਾ, ਉਹ ਕਿਸੇ ਵਿਦੇਸ਼ 'ਚ ਹੀ ਹੋਣਾ, ਚਾਹੇ ਤੁਸੀਂ ਅਮਰੀਕਾ 'ਚ ਐਸਟੈਬਲਿਸ਼ ਕਰ ਲਓ, ਕੈਨੇਡਾ 'ਚ ਕਰ ਲਓ, ਆਸਟ੍ਰੇਲੀਆ 'ਚ ਕਰ ਲਓ, UK 'ਚ, ਕਿਤੇ ਵੀ ਤੁਸੀਂ ਕਰ ਸਕਦੇ ਹੋ। ਸੋ ਉਹਦੇ 'ਚੋਂ ਜਿਹੜਾ ਕੌਮ ਨੂੰ ਉਹ ਇੰਟੈਲੈਕਚੁਅਲ ਫੀਡਬੈਕ ਦੇਵੇ ਹਰ ਵਿਸ਼ੇ ਤੇ, ਉੱਥੇ ਸਾਡੇ ਕੋਲ ਜਿਹੜੇ ਵਿਦਵਾਨ ਹੋਣ, ਜਿਹੜੇ ਰਿਸਰਚ ਕਰਨ, ਤੇ ਇਹਨਾਂ ਥਿੰਕ ਟੈਂਕ 'ਚੋਂ ਜਿਹੜਾ ਕੌਮ ਦਾ ਫਿਊਚਰ ਹੈ ਉਹ ਨਿਕਲੇਗਾ। ਵਰਨਾ ਅਸੀਂ ਇਸ ਤਰ੍ਹਾਂ ਹੈਗਾ ਵੀ ਆਪਣੇ ਆਪ ਨੂੰ ਇਲੂਜ਼ਨ ਵਿੱਚ ਰੱਖ ਕੇ ਕੁਛ ਰਾਜਨੀਤੀਵਾਨ ਆਪਣੀ ਨਿੱਜੀ ਰਾਜਨੀਤੀ ਨੂੰ ਤਾਂ ਅੱਗੇ ਵਧਾ ਸਕਦੇ ਆ, ਪਰ ਉਹ ਕੌਮ ਦਾ ਕੁਝ ਨਹੀਂ ਸਵਾਰ ਰਹੇ ਹੋਣਗੇ। ਇਹਦਾ ਸਾਨੂੰ ਖਿਆਲ ਕਰਨਾ ਚਾਹੀਦਾ ਹੈ। ਇਹ ਹੁਣ ਜਿਹੜੀ ਤੁਸੀਂ ਗੱਲ ਕਿ ਸੌਰੀ ਟੂ ਸੇ ਆ, ਪਰ ਇਹ ਆਪਣੇ ਸਾਹਮਣੇ ਆ। ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਆਪਾਂ ਪੰਚਾਂ ਸਰਪੰਚਾਂ ਵਾਲੀ ਰਾਜਨੀਤੀ ਉੱਥੇ ਵਾੜ ਲੈਂਦੇ ਆ। ਮੰਨ ਲਓ ਇਦਾਂ ਦੀ ਚੀਜ਼ ਕੋਈ ਤਿਆਰ ਹੁੰਦੀ ਆ, ਥਿੰਕ ਟੈਂਕ ਤਿਆਰ ਹੁੰਦਾ ਆ, ਕੌਮ ਮੰਨੂਗੀ ਗੱਲ। ਆਪਣੇ ਇਹ ਵੀ ਇੱਕ ਕਹਾਵਤ ਆ ਜਾਂ ਇਹ ਗੱਲ ਮੰਨੀ ਜਾਂਦੀ ਵੀ ਆਪਾਂ ਤਾਂ ਜਰਨੈਲਾਂ ਦੀ ਕੌਮ ਆ, ਆਪਾਂ ਤਾਂ ਲੜਦੇ ਰਹਿੰਦੇ ਆ, ਪਰ ਇਹਦੇ ਵਿੱਚੋਂ ਨਿਕਲਣਾ ਕਿੱਦਾਂ ਆ ਬਾਹਰ ਵੀ? ਫਿਰ ਉਹ ਸੁਣਨੀ ਕਿਹਦੀ ਆ? ਕੀ ਤੁਹਾਡੀ ਨਜ਼ਰ ਦੇ ਵਿੱਚ ਕੁਝ ਅਜਿਹੇ ਲੋਕ ਹੈਗੇ ਨੇ ਜਿਹੜੇ ਥਿੰਕ ਟੈਂਕ ਜਿਹੜੇ ਉਹ ਬਣਾ ਸਕਦੇ ਆ? ਜੇ ਹਨ ਤਾਂ ਕੀ ਉਪਰਾਲੇ ਹੋਣੇ ਚਾਹੀਦੇ ਉਹ ਉਹਨਾਂ ਨੂੰ ਇਕੱਠਿਆਂ ਕਰਨ ਦੇ ਲਈ? ਹਾਂਜੀ। ਸੋ ਤੁਸੀਂ ਦੇਖੋ, ਜਿਹੜੀ ਮੰਨਣ ਦੀ ਗੱਲ ਹੈਗੀ ਆ ਨਾ, ਮੰਨਣ ਦੀ, ਜਿਨ੍ਹਾਂ ਵਿਦਵਾਨਾਂ ਨੇ ਇਮਾਨਦਾਰੀ ਨਾਲ ਕੰਮ ਕਰਿਆ ਉਹਨਾਂ ਦੀ ਰੈਕਗਨੀਸ਼ਨ ਤਾਂ ਹੈਗੀ ਆ ਹਨਾ। ਸੋ ਕੌਮ ਨੇ ਉਹਨਾਂ ਨੂੰ ਰੈਕਗਨਾਈਜ਼ ਕਰਿਆ। ਅਜਮੇਰ ਸਿੰਘ ਨੇ ਕਿੰਨੀ ਅਣਥਕ ਮਿਹਨਤ ਨਾਲ ਕੰਮ ਕਰਿਆ, ਤੁਸੀਂ ਦੇਖੋ ਹਨਾ। ਸੋ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਇੱਕ ਅਣਥਕ ਹੈਗੀ ਆ, ਬਿਨਾਂ ਕਿਸੇ ਧੜੇਬੰਦੀ ਤੋਂ ਜਾਂ ਬਿਨਾਂ ਕਿਸੇ ਇਸ ਕਿਸਮ ਦੀ ਜਿਹੜੀ ਪੈਟੀ ਪੋਲਿਟਿਕਸ ਆ ਉਹਦੇ ਤੋਂ ਉੱਪਰ ਉੱਠ ਕੇ ਉਹਨਾਂ ਨੇ ਕੌਮ ਦੀ ਜਿਹੜੀਆਂ ਸਿਆਸੀ ਰੀਝਾਂ, ਮੰਗਾਂ ਤੇ ਜਿਹੜੇ ਜ਼ੁਲਮ ਹੋਏ ਆ ਉਹਨਾਂ ਬਾਰੇ ਇੱਕ ਸਿਧਾਂਤਕ ਅਪਰੋਚ ਤਾਂ ਲੈ ਕੇ ਆਂਦੇ ਆ। ਉਹਨਾਂ ਨੇ ਇੱਕ ਜੜ੍ਹਾਂ ਲਾਈਆਂ ਨੇ ਹਨਾ, ਇੱਕ ਵਿਚਾਰਧਾਰਕ ਜੜ੍ਹਾਂ, ਇੱਕ ਵਿਚਾਰਧਾਰਕ ਨੀਂਹ ਰੱਖੀ ਹੈਗੀ ਆ। ਹੁਣ ਨਵੀਂ ਪੀੜ੍ਹੀ, ਅਗਲੀਆਂ ਪੀੜ੍ਹੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਦੀ ਉਸ ਵਿਰਾਸਤ ਨੂੰ ਅੱਗੇ ਵਧਾਇਆ ਜਾਵੇ। ਉਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਹੁਣ ਉਹਨਾਂ ਨੇ ਇੱਕ ਸਾਡੇ ਸਾਹਮਣੇ ਇੱਕ ਮੈਪ ਆ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਵੀ ਇਹਨਾਂ ਥਾਵਾਂ ਤੇ ਕੰਮ ਕੀਤਾ ਜਾ ਸਕਦਾ ਜੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਹੋ। ਹੁਣ ਆਪਾਂ ਉਹਦੀਆਂ ਬ੍ਰਾਂਚਿਸ ਕ੍ਰੀਏਟ ਕਰ ਲਈਏ ਵੀ ਕੁਛ 10-15 ਜਿਹੜੇ ਆਪਣੇ ਕੋਲ ਰਿਸਰਚਰ ਆ ਉਹ ਪੋਲਿਟਿਕਸ ਤੇ ਕੰਮ ਕਰਨ, ਸਿੱਖ ਪੋਲਿਟਿਕਸ ਤੇ ਕੰਮ 10-15 ਆਪਾਂ ਰਿਲੀਜਨ ਤੇ ਡੀਪ ਐਨਾਲਿਸਿਸ ਕਰੀਏ, ਕੁਛ ਇੰਟਰਨੈਸ਼ਨਲ ਪੋਲਿਟਿਕਸ ਤੇ ਕਰੀਏ, ਕੁਛ ਜਿਹੜੀ ਸਿਧਾਂਤਕ ਘੇਰਾਬੰਦੀ ਹੋ ਰਹੀ ਆ ਉਹਨੂੰ ਕਿੱਦਾਂ ਤੋੜਨਾ। ਤੇ ਇਸੇ ਤਰ੍ਹਾਂ ਬਹੁਤ ਸਾਰੇ ਸਾਡੇ ਚਾਹੀਦੇ ਹੈਗੇ ਆ ਵੀ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਨੈਰੇਟਿਵ ਆ ਰਿਹਾ, ਉਸ ਨੈਰੇਟਿਵ ਦੇ ਮੁਕਾਬਲੇ ਤੇ ਆਪਣਾ ਇੱਕ ਸੰਜੀਦਗੀ ਵਾਲਾ ਸਿਵਲਾਈਜ਼ਡ ਵੇ ਆ ਜਿਹੜਾ, ਉਸ ਢੰਗ ਨਾਲ ਆਪਣਾ ਨੈਰੇਟਿਵ ਕਿੱਦਾਂ ਲੈ ਕੇ ਆਉਣਾ। ਫਿਰ ਜਿਹੜੀਆਂ ਵੱਖ-ਵੱਖ ਵੈਬਸਾਈਟਸ ਜਾਂ ਵੱਖ-ਵੱਖ ਜਿਹੜੇ ਰਿਸਰਚ ਦੇ ਪੇਪਰ ਛਪਦੇ ਹੈਗੇ ਆ ਜਿਨ੍ਹਾਂ ਥਾਵਾਂ ਤੇ, ਫੋਰਨ ਅਫੇਅਰਸ ਤੋਂ ਲੈ ਕੇ ਹੋਰ ਬਹੁਤ ਥਾਵਾਂ ਤੱਕ, ਉੱਥੇ ਤੱਕ ਅਸੀਂ ਪਹੁੰਚ ਕਰੀਏ, ਅਪਰੋਚ ਕਰੀਏ। ਸੋ ਉਹਨਾਂ ਵਿੱਚ ਆਪਣੀ ਜਿਹੜੀ ਗੱਲ ਹੈ ਉਹ ਆਪਣੀ ਪੋਲਿਟਿਕਸ ਦੀ, ਆਪਣੇ ਪੰਜਾਬ ਦੀ ਇਕੋਨਮੀ ਦੀ, ਪੰਜਾਬ ਦੇ ਇਕਨੋਮਿਕ ਮਾਡਲ ਦੀ, ਪੰਜਾਬ ਦਾ ਇਕਨੋਮਿਕ ਮਾਡਲ ਆ ਜਿਹੜਾ ਵਰਲਡ ਇਕਨੋਮਿਕ ਮਾਡਲ ਵਿੱਚ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦਾ ਹੈਗਾ, ਸਾਡੇ ਵਿੱਚ ਕਿੰਨੀਆਂ ਵਾਸਟ ਜਿਹੜੀਆਂ ਪੋਸੀਬਿਲਿਟੀਜ਼ ਆ, ਕਿਹੜੀਆਂ ਸਾਡੀਆਂ ਵੀਕਨੈਸਿਸ ਆ। ਸੋ ਇਹ ਬਹੁਤ ਕੁਛ ਹੈ ਜਿਹੜਾ ਆਪਾਂ ਕਰ ਸਕਦੇ ਹੈਗੇ ਹਾਂ। ਉਹਦੇ ਲਈ ਹੈਗਾ ਵੀ ਜਿਹੜਾ ਇਸ ਸਮੁੱਚੇ ਸਿਨੈਰੀਓ ਨੂੰ ਸਮਝਦੀ ਆ ਕੋਈ ਟੀਮ 10-15 ਬੰਦਿਆਂ ਦੀ, ਉਹ ਫਿਰ ਵੱਡਾ ਜਿਹੜਾ ਚਾਹੇ 5-6 ਬੰਦਿਆਂ ਦੀ ਹੋਵੇ, ਵੀ ਉਹ ਜਿਹੜੀ ਹੈਗੀ ਆ ਉਹ ਇੱਕ ਥਿੰਕ ਟੈਂਕ ਉਸਾਰੇ। ਉਸ ਥਿੰਕ ਟੈਂਕ ਨੂੰ ਉਹ ਜਿਹੜੀਆਂ ਉਹਨਾਂ ਨੂੰ ਕੰਮ ਦਿੱਤਾ ਜਾਵੇ, ਉਹਨਾਂ ਦਾ ਫਿਰ ਆਪਾਂ ਜਿਹੜਾ ਹੈਗਾ ਉਹ ਜਿਹੜੇ ਉੱਥੇ ਰਿਸਰਚਰ ਆਉਣ, ਉਹਨਾਂ ਦਾ ਰਹਿਣ ਦਾ, ਉਹਨਾਂ ਦੀਆਂ ਜ਼ਿੰਮੇਵਾਰੀਆਂ, ਲੋੜਾਂ ਜਿਹੜੀਆਂ ਉਹ ਥਿੰਕ ਟੈਂਕ ਦੀ ਮੈਨੇਜਮੈਂਟ ਚੁੱਕੇ, ਫਿਰ ਉਹਨਾਂ ਨੂੰ ਇਸੇ ਕਾਰਜ ਤੇ ਜਿਹੜਾ 100% ਆ ਉਹ ਲਾਇਆ ਜਾਵੇ ਤਾਂ ਕਿ ਉਹ ਕੌਮ ਦੇ ਭਲੇ ਲਈ ਸੋਚ ਸਕਣ। ਹੁਣ ਸਰਕਾਰਾਂ ਨੇ ਵੀ ਏਦਾਂ ਹੀ ਕਰਿਆ ਹੋਇਆ ਨਾ। ਇੰਡੀਆ ਗਵਰਨਮੈਂਟ ਦੇ ਕਿੰਨੇ ਥਿੰਕ ਟੈਂਕ ਆ, ਅਮਰੀਕਾ 'ਚ ਹੀ ਬੈਠੇ ਆ, ਕੈਨੇਡਾ 'ਚ ਬੈਠੇ ਆ, UK, ਆਸਟ੍ਰੇਲੀਆ 'ਚ, ਵੈਸਟ 'ਚ ਬੈਠੇ ਆ, ਈਵਨ UAE 'ਚ ਬੈਠੇ ਆ। ਸੋ ਉਹ ਵੀ ਤਾਂ ਪੈਸੇ ਦੇ ਹੀ ਰਹੇ ਨੇ। ਸੋ ਅਸੀਂ ਆਪਣੀ ਇਕੋਨਮੀ ਨੂੰ ਆਪਣੇ ਰਿਸਰਚਰਸ ਤੇ, ਆਪਣੇ ਚੰਗਾ ਸੋਚਣ ਵਾਲਿਆਂ ਤੇ, ਆਪਣਾ ਜਿਹੜਾ ਖੋਜ ਕਾਰਜ ਕਰਨ ਵਾਲਿਆਂ ਤੇ ਲਾਈਏ ਤਾਂ ਕਿ ਜੇ ਅਸੀਂ ਫਿਊਚਰ ਚਾਹੁੰਦੇ ਹਾਂ, ਇਤਿਹਾਸਕਾਰੀ ਚਾਹੁੰਦੇ ਹਾਂ, ਇਤਿਹਾਸਕਾਰੀ ਮੈਂ ਇੱਕ ਪ੍ਰੋਫੈਸਰ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਹਿਸਟਰੀ ਇਜ਼ ਨਾਟ ਜਸਟ ਸਕੈਲਟਨ ਆਫ ਡੇਟਸ ਐਂਡ ਇਵੈਂਟਸ,
ਵੀ ਉਹ ਤਰੀਕਾਂ ਤੇ ਘਟਨਾਵਾਂ ਦਾ ਪਿੰਜਰ ਨਹੀਂ ਹੁੰਦਾ ਇਤਿਹਾਸ। ਇਤਿਹਾਸ ਉਹ ਹੁੰਦਾ ਜਿਹੜੀਆਂ ਕੌਮ ਦੀਆਂ ਰਗਾਂ ਵਿੱਚ ਆਪਣੀ ਮੁਕਤੀ ਦਾ, ਕੌਮੀ ਮੁਕਤੀ ਦਾ ਜਾਂ ਕੌਮੀ ਇਕਮੁੱਠਤਾ ਦਾ ਜਿਹੜਾ ਅੱਗ ਬਾਲ ਦੇਵੇ, ਉਹ ਇਤਿਹਾਸ ਹੁੰਦਾ। ਸੋ ਆਪਾਂ ਉਹ ਇਤਿਹਾਸ ਜੇ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਡੇ ਵਿਦਵਾਨਾਂ ਦੀ ਬਹੁਤ ਵੱਡੀ ਲੋੜ ਪਵੇਗੀ। ਬਿਲਕੁਲ, ਕਿਉਂਕਿ ਉਦਾਹਰਣ ਦੇਣ ਲੱਗਿਆ ਤਾਂ ਲੋਕ ਕਹਿ ਦਿੰਦੇ ਵੀ ਯਹੂਦੀਆਂ ਨੇ ਦੇਖੋ ਇਦਾਂ ਕੀਤਾ, ਯਹੂਦੀਆਂ ਨੇ ਐ ਕੀਤਾ, ਪਰ ਉਹਨਾਂ ਵਾਂਗੂ ਆਪਾਂ ਢਾਂਚਾ ਵੀ ਤਿਆਰ ਕਰ ਸਕੇ ਜਾਂ ਆਪਾਂ ਉਹਦੇ ਢਾਂਚੇ ਨੂੰ ਤਿਆਰ ਕਰਨਾ ਕਿੱਦਾਂ ਆ। ਇੱਥੇ ਤਾਂ ਇੱਕ ਦੂਜੇ ਦੀ ਈਵਨ ਪੰਥਕ ਜਿਹੜੀਆਂ ਜਥੇਬੰਦੀਆਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਨਹੀਂ, ਪਿੱਛੇ ਜਿਹੜੀਆਂ ਬਾਜ਼ ਆਉਂਦੀਆਂ, ਇੱਕ ਦੂਜੇ ਨੂੰ ਜਿਹੜੀ ਆ ਕਹਿ ਲਓ ਵੀ ਹੋਸ਼ੀ ਸ਼ੋਹਰਤ ਦੇ ਖਾਤਰ ਜਾਂ ਥੋੜੇ TRP ਦੀ ਖਾਤਰ, ਕਲਿੱਕਾਂ ਦੀ ਖਾਤਰ, ਵਿਊ ਦੀ ਖਾਤਰ ਇੱਕ ਦੂਜੇ ਨੂੰ ਮੰਦਾ ਬੋਲਣੋਂ ਨਹੀਂ ਜਿਹੜਾ ਉਹ ਕਈ ਦੀ ਹਟਦੇ। ਸੋ ਇੱਥੇ ਸਾਰਿਆਂ ਨੂੰ ਬੜੇ ਧਿਆਨ ਦੇ ਨਾਲ ਸਿਰ ਜੋੜਨ ਵਾਲੀ ਜਿਹੜੀ ਇਹ ਗੱਲ ਆ। ਸੋ ਇਹ ਚੀਜ਼ ਅਵਤਾਰ ਸਿੰਘ ਜੀ, ਇਹ ਚੀਜ਼ ਨੂੰ ਕੱਢਿਆ ਕਿੱਦਾਂ ਜਾ ਸਕਦਾ ਆਪਸ ਦੇ ਵਿੱਚ, ਜਦੋਂ ਪਤਾ ਆ ਵੀ ਉਹ ਪੰਥਕ ਨੇ ਫਿਰ ਵੀ ਇੱਕ ਦੂਜੇ ਦੀ ਲੱਤ ਖਿੱਚਣ ਦੇ ਵਿੱਚ ਕਈ ਦੀ ਹਟਦੇ ਨਹੀਂ ਆ, ਉਹ ਚੀਜ਼ ਕਿੱਦਾਂ ਕੱਢੀ ਜਾ ਸਕਦੀ ਹੈ ਇਹਨਾਂ ਵਿੱਚੋਂ? ਇਹ ਅਸਲ 'ਚ ਕੌਮ ਦੀ ਸਿਵਲਾਈਜੇਸ਼ਨ ਐਂਡ ਨਾਨ ਸਿਵਲਾਈਜੇਸ਼ਨ ਤੇ ਡਿਪੈਂਡ ਕਰਦਾ ਹਨਾ। ਸੋ ਵੱਡੀ ਗੱਲ ਹੁੰਦੀ ਆ ਵੀ ਜਿਹੜੀ ਕੌਮ ਗੁਲਾਮੀ 'ਚ ਰਹਿ ਰਹੀ ਹੈਗੀ ਆ, ਉਸ ਗੁਲਾਮੀ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਨਾ ਇਹ ਟਰਮਸ ਐਂਡ ਕੰਡੀਸ਼ਨਸ ਆ ਜਾਂਦੀਆਂ ਹੈਗੀਆਂ ਨੇ। ਸੋ ਗੁਲਾਮ ਮਾਨਸਿਕਤਾ ਵਿੱਚ ਜਦੋਂ ਰਹਿਣਾ ਹੈ, ਸੋ ਉਹਦੇ ਚੋਂ ਇਹ ਟਰਾਈਬਲ ਕਿਸਮ ਦਾ ਜਿਹੜੇ ਸਾਡੇ ਵਿੱਚ ਇੱਕ ਨਾ ਤੱਤ ਬੜੇ ਹੋਏ ਆ, ਸੋ ਇਹ ਟਰਾਈਬਲਿਜ਼ਮ ਹੈਗਾ। ਸੋ ਉਸ ਟਰਾਈਬਲਿਜ਼ਮ ਜਿਹੜੀਆਂ ਸੁਚੇਤ ਕੌਮਾਂ ਹੁੰਦੀਆਂ, ਯਹੂਦੀਆਂ ਨੇ ਇਸ ਟਰਾਈਬਲਿਜ਼ਮ ਚੋਂ ਆਪਣੇ ਆਪ ਨੂੰ ਕੱਢਿਆ, ਉਹ ਵੀ ਇਸ ਤਰ੍ਹਾਂ ਹੀ ਰਹੇ ਹੈਗੇ ਆ। ਸੋ ਇੱਕ ਛੋਟੀ ਜਿਹੀ ਇੱਕ ਕਿਤਾਬ ਹੈਗੀ ਆ, ਆਟੋ ਐਮਨਿਸਪੇਸ਼ਨ ਹੈਗੀ ਆ, ਉਹ ਮੈਂ ਪੜ੍ਹੀ ਸੀ ਯਹੂਦੀਆਂ ਬਾਰੇ। ਉਹਦੇ ਵਿੱਚ ਉਹ ਵਿਦਵਾਨ ਨੇ ਇਸ ਤਰ੍ਹਾਂ ਹੀ ਲਿਖਿਆ, ਉਹਨਾਂ ਦਾ ਯਹੂਦੀ ਕੌਮ ਦਾ ਬਹੁਤ ਵੱਡੇ ਵਿਦਵਾਨ ਹੈ, ਮੈਨੂੰ ਨਾਮ ਵਿਸਰ ਗਿਆ, ਡਾਕਟਰ ਨਾਲ ਸ਼ੁਰੂ ਹੁੰਦਾ ਉਹਨਾਂ ਦਾ। ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਇਸ ਤਰ੍ਹਾਂ ਹੀ ਸੀ ਜਰਮਨ ਵਿੱਚ, ਕਹਿੰਦਾ ਜਿਹੜੇ ਯਹੂਦੀ ਨੇ ਉਹ ਛੋਟੀਆਂ ਕਹਿੰਦਾ ਗੱਦੀਆਂ ਹਥਿਆ ਕੇ ਉੱਥੇ ਜਰਮਨ ਪੋਲਿਟਿਕਸ ਦੀਆਂ ਤੇ ਆਪਣੇ ਆਪ ਨੂੰ ਐ ਸਮਝਦੇ ਵੀ ਸਾਨੂੰ ਆਜ਼ਾਦੀ ਦੀ ਲੋੜ ਹੀ ਨਹੀਂ, ਸਾਨੂੰ ਮੁਕਤ ਹੋਣ ਦੀ ਲੋੜ ਹੀ ਨਹੀਂ, ਸਾਡੀ ਆਜ਼ਾਦੀ ਤਾਂ ਇੱਥੇ ਆ ਗਈ ਹੋਈ ਆ। ਸੋ ਇਸੇ ਕਿਸਮ ਦੇ ਟ੍ਰੇਟ ਸਾਡੇ ਵਿੱਚ ਆ। ਕੋਈ ਸਾਡੇ ਚੋਂ ਸਰਪੰਚ ਬਣ ਜਾਂਦਾ ਜਾਂ MC ਬਣ ਜਾਂਦਾ, ਜਾਂ ਕਿਸੇ ਨੂੰ ਸੁਖਬੀਰ ਬਾਦਲ ਜਾਂ ਕੋਈ ਹੋਰ ਕਾਂਗਰਸ ਦਾ ਪ੍ਰਧਾਨ ਹੀ ਛੋਟੀ ਜਿਹੀ ਕੋਈ ਅਹੁਦੇਦਾਰੀ ਦੇ ਦਿੰਦਾ, ਉਹਦੇ ਲਈ ਜਿਹੜੀ ਹੈਗੀ ਆ ਮੁਕਤੀ ਦੀ ਜੰਗ ਆ ਉੱਥੋਂ ਖਤਮ ਹੋ ਜਾਂਦੀ ਹੈਗੀ। ਸੋ ਇਹ ਸਾਡੇ 'ਚ ਅਨਸਿਵਲਾਈਜ਼ਡ ਟ੍ਰੇਟਸ ਨੇ। ਜਿਨ੍ਹਾਂ ਕੌਮਾਂ ਨੇ ਆਪਣਾ ਭਵਿੱਖ ਸਿਰਜਣਾ ਹੁੰਦਾ, ਉਹਨਾਂ ਨੂੰ ਇਹ ਅਨਸਿਵਲਾਈਜ਼ਡ ਟ੍ਰੇਟਸ ਵਿੱਚੋਂ ਬਾਹਰ ਨਿਕਲਣਾ ਪਏਗਾ। ਤੁਹਾਨੂੰ ਸਿਵਲਾਈਜ਼ਡ ਹੋਣਾ ਪਵੇਗਾ, ਤੁਹਾਨੂੰ ਕਿਤਾਬਾਂ ਦੇ ਰਾਹ ਪੈਣਾ ਪਵੇਗਾ, ਤੁਹਾਨੂੰ ਇੰਟੈਲੈਕਚੁਅਲੀ ਸਾਊਂਡ ਲੀਡਰਸ਼ਿਪ ਆ ਜਿਹੜੀ ਉਹ ਦੇਣੀ ਪਵੇਗੀ। ਵਰਨਾ ਇਹ ਹੈਗਾ ਵੀ ਜੇ ਅਸੀਂ ਇਸ ਤਰ੍ਹਾਂ ਦੀ ਉਹ ਰਾਜਨੀਤੀ ਕਰਦੇ ਰਹੇ, ਇਹ ਨਹੀਂ ਹੋਏਗਾ ਵੀ ਇਹ ਖਤਮ ਨਹੀਂ ਹੋਏਗੀ, ਹੋ ਜਾਏਗੀ। ਇਹ ਬਹੁਤ ਦੇਰ ਨਹੀਂ ਚੱਲੇਗੀ। ਜਿਹੜੀ ਅਨਸਿਵਲਾਈਜ਼ਡ ਹੈਗੀ ਆ, ਹਲੇ 40 ਸਾਲ ਹੀ ਹੋਏ ਆ ਸਾਨੂੰ, ਕੋਈ ਚੱਕਰ ਨਹੀਂ। ਯਹੂਦੀ 2000 ਸਾਲ ਜਿੱਦਾਂ ਭਟਕਦੇ ਰਹੇ ਆ ਤੇ ਲੜਦੇ ਰਹੇ ਆ, ਪਰ ਉਹਨਾਂ ਨੇ ਆਪਣਾ ਜਜ਼ਬਾ ਰੱਖਿਆ ਹੈਗਾ। ਪਰ ਜੇ ਸਿੱਖਾਂ ਦੀ ਮੌਜੂਦਾ ਲੀਡਰਸ਼ਿਪ ਇਹ ਸਮਝ ਆਵੇ ਵੀ ਠੀਕ ਹੈ, ਉਹ ਆਪਦੀ ਰਾਜਨੀਤੀ ਜਿਹੜੀ ਹੈਗੀ ਆ ਕਰਦੇ ਰਹਿਣ। ਇੱਕ ਤਾਂ ਹੈਗਾ ਵੀ ਜਿਹੜਾ ਸਾਡੇ ਚੋਂ ਉਹ ਅਨਸਿਵਲਾਈਜ਼ਡ ਟ੍ਰੇਟਸ ਆ ਸਾਡੀ ਪੋਲਿਟਿਕਸ ਦੇ, ਵੀ ਛੋਟੀਆਂ ਗੱਲਾਂ ਪਿੱਛੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ, ਉਹ ਕਹਿੰਦਾ ਵੀ ਸ਼ਹੀਦ ਦਾ ਗੁੱਸਾ ਜਿਹੜਾ ਘੀ ਦੇ ਪੀਪੇ ਵਰਗਾ ਨਹੀਂ ਹੁੰਦਾ, ਵੀ ਮਾੜੀ ਜਿਹੀ ਗਰਮੀ ਪਈ ਤੇ ਪਿੰਗਲ ਗਿਆ, ਮਾੜੀ ਜਿਹੀ ਠੰਡ ਪਈ ਜੰਮ ਗਿਆ। ਜਿਹੜਾ ਸ਼ਹੀਦ ਦਾ ਗੁੱਸਾ, ਜੇ ਸ਼ਹੀਦ ਨੂੰ ਗੁੱਸਾ ਆਉਂਦਾ ਕਿਸੇ ਕਾਰਨ ਹੀ ਆਉਂਦਾ ਹਨਾ, ਬੇਬੀ ਉਹ ਫਿਰ ਸਾਨੂੰ ਸ਼ਹੀਦਾਂ ਵਾਲਾ ਗੁੱਸਾ ਰੱਖਣਾ ਪੈਣਾ। ਐ ਮਾੜੀ ਗੱਲ ਪਿੱਛੇ ਗੁੱਸੇ ਹੋਣ ਵਾਲੇ ਸ਼ਹੀਦਾਂ ਦੇ ਜਿਹੜੇ ਪੈਰੋਕਾਰ ਜਾਂ ਸ਼ਹੀਦਾਂ ਦੇ ਵਾਰਿਸ ਨਹੀਂ ਹੁੰਦੇ। ਅਸੀਂ ਉਹਨਾਂ ਸ਼ਹੀਦਾਂ ਦੇ ਵਾਰਿਸ ਆ ਜਿਨ੍ਹਾਂ ਨੇ ਸਰਹੰਦ ਦੇ ਸੂਬੇਦਾਰ ਨੂੰ ਜਿਸ ਤਰ੍ਹਾਂ ਵੀ ਚੈਲੰਜ ਕੀਤਾ ਸੀਗਾ। ਅਸੀਂ ਉਹਨਾਂ ਸ਼ਹੀਦਾਂ ਦੇ ਵਾਰਿਸ ਆ ਜਿਨ੍ਹਾਂ ਨੇ ਕਿਹਾ ਸੀਗਾ ਵੀ ਜੇ ਬੰਦ ਕੱਟਣਾ ਤਾਂ ਉਂਗਲੀਆਂ ਤੋਂ ਕੱਟਣਾ ਸ਼ੁਰੂ ਕਰ। ਅਸੀਂ ਉਹਨਾਂ ਸ਼ਹੀਦਾਂ ਦੇ ਵਾਰਿਸ ਆ ਵੀ ਜਿਹਨੇ ਕਿਹਾ ਸੀ ਇਹ ਮੇਰੀ ਮਾਂ ਝੂਠ ਬੋਲਦੀ ਆ, ਇਹ ਤਾਂ ਮੇਰੀ ਮਾਂ ਹੀ ਨਹੀਂ ਹੈਗੀ, ਮੈਂ ਸ਼ਹੀਦ ਹੋਣਾ ਹੈਗਾ ਹਨਾ। ਸੋ ਅਸੀਂ ਯਾਦ ਰੱਖੀਏ ਵੀ ਸਾਡੀ ਵਿਰਾਸਤ ਕੀ ਆ, ਅਸੀਂ ਆਏ ਕਿੱਥੋਂ ਆ। ਅਸੀਂ ਇਹ ਪੈਟੀ ਪੋਲਿਟਿਕਸ ਵਿੱਚ ਜਿਹੜੀ ਆਪਣੀ ਹੋਂਦ ਭੁੱਲ ਜਾਂਦੇ ਆ, ਆਪਣੇ ਗੁਰੂ ਪਿਤਾ ਦਾ ਜਿਹੜਾ ਸਾਡੇ ਤੇ ਥਾਪੜਾ ਉਹ ਭੁੱਲ ਜਾਂਦੇ ਹੈਗੇ ਆ। ਸੋ ਉਸ ਵੇਲੇ ਸਾਡਾ ਇਹ ਜਿਹੜਾ ਕ੍ਰਾਈਸਿਸ ਆਉਂਦਾ, ਉਹਦੇ ਚੋਂ ਫਿਰ ਸਾਡੇ ਚੋਂ ਟਰਾਈਬਲ ਜਿਹੜੇ ਉਹ ਹੈਗੇ ਨਾ ਤੱਤ ਨੇ, ਉਹ ਸਾਡੇ ਚੋਂ ਛਾਲੇ ਮਾਰਦੇ ਆ। ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇ ਕੇ ਔਰ ਸ਼ਬਦ ਗੁਰੂ ਨਾਲ ਸਾਨੂੰ ਜੋੜ ਕੇ ਸਾਡੇ ਚੋਂ ਉਹ ਟਰਾਈਬਲ ਤੱਤ ਸੀ ਜਿਹੜੇ ਕੱਢੇ ਸੀ। ਜਦੋਂ ਤੱਕ ਅਸੀਂ ਉਹ ਟਰਾਈਬਲਿਜ਼ਮ ਚੋਂ ਨਹੀਂ ਨਿਕਲਦੇ, ਸਿਵਲਾਈਜ਼ਡ ਨਹੀਂ ਹੁੰਦੇ, ਅਸੀਂ ਵੱਡੀ ਥਿੰਕਿੰਗ ਚੋਂ ਆਪਣੇ ਆਸਪੈਕਟਸ ਨੂੰ ਕ੍ਰੀਏਟ ਨਹੀਂ ਕਰਦੇ, ਉਦੋਂ ਤੱਕ ਅਸੀਂ ਮਾਰਾਂ ਖਾਵਾਂਗੇ, ਜਿੱਤਾਂ ਘੱਟ ਮਿਲਣਗੀਆਂ, ਹਾਰਾਂ ਜ਼ਿਆਦਾ ਮਿਲਣਗੀਆਂ। ਨਹੀਂ, ਬਿਲਕੁਲ ਇਹ ਵਿਚਾਰਨ ਵਾਲੀ ਗੱਲ ਆ, ਇਹ ਸੋਚਣ ਵਾਲੀ ਗੱਲ ਆ। ਤੇ ਆਈ ਥਿੰਕ ਹਰ ਇੱਕ ਜਥੇਬੰਦੀ ਨੂੰ ਤੇ ਹਰ ਇੱਕ ਸਿੱਖ ਨੂੰ ਇਹ 2025 ਦੇ ਵਿੱਚ ਇਦਾਂ ਦਾ ਪ੍ਰਣ, ਇਦਾਂ ਦੀ ਜਿਹੜੀ ਚੀਜ਼ ਆ ਉਹ ਕਰਨੀ ਚਾਹੀਦੀ ਆ ਵੀ ਟਰਾਈਬਲਿਜ਼ਮ ਤੋਂ ਉੱਤੇ ਜਿਹੜਾ ਉਹ ਉੱਠ ਕੇ
ਤੇ ਇਸ ਦੇ ਵਿੱਚ ਅੱਗੇ ਜਿਹੜਾ ਉਹ ਵਧਿਆ ਜਾਵੇ, ਮਿਲ ਜੁਲ ਕੇ ਵਧਿਆ ਜਾਵੇ। ਟੀਚਰ ਸਾਰਿਆਂ ਦਾ ਸੇਮ ਆ ਤੇ ਰਾਹ ਹਰ ਇੱਕ ਦੇ ਵੱਖੋ ਵੱਖਰੇ ਹੋ ਸਕਦੇ ਆ। ਕਿਸੇ ਦੇ ਵੱਖਰੇ ਰਾਹ ਨੂੰ ਨਿੰਦਣ ਦੀ ਥਾਂ ਤੇ ਨਾਲ ਮਿਲ ਕੇ ਕਿੱਦਾਂ ਇੱਕ ਦੂਜੇ ਦੇ ਸਪੋਰਟ ਸਿਸਟਮ ਕਰਕੇ ਅੱਗੇ ਵਧਿਆ ਜਾ ਸਕਦਾ, ਉਸ ਦੇ ਵੱਲ ਨੂੰ ਜਿਹੜਾ ਆਪਾਂ ਨੂੰ ਜ਼ਰੂਰ ਗੌਰ ਕਰਨ ਦੀ ਜ਼ਰੂਰਤ ਆ। ਮਾਹੌਲ ਬਦਲ ਜਾਂਦਾ ਆ ਜੇ ਆਪਣੇ ਅੱਜ ਹੱਕ 'ਚ ਆ ਤੇ ਉਹ, ਕਿਉਂਕਿ ਦੇਖੋ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਥਿੰਕ ਟੈਂਕ ਬਾਹਰ ਬੈਠੇ ਆ, ਉਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ, ਉਹਨਾਂ ਨੂੰ ਵੀ ਏਦਾਂ ਕਰਨਾ ਆ। ਹੁਣ ਅਗਲੀ ਗੱਲ ਇਸੇ ਦੇ ਨਾਲ ਹੀ ਜੁੜੀ ਆ, ਜਿਹੜੀ ਆਪਾਂ ਅੱਗੇ ਵੱਧਦੇ ਆ ਅਵਤਾਰ ਸਿੰਘ ਜੀ, ਵੀ ਜਿਹੜਾ ਕੋਈ ਸਰਕਾਰ ਜਾਂ ਜੇ ਕੋਈ ਬੰਦਾ, ਹੁਣ ਆਪਣਾ ਸਿੱਧਾ ਮੱਥਾ ਤਾਂ ਭਾਰਤ ਦੇ ਨਾਲ ਹੀ ਲੱਗਾ, ਉੱਥੋਂ ਦੀ ਸਟੇਟ ਦੇ ਨਾਲ, ਉੱਥੋਂ ਦੀ ਸਰਕਾਰ ਦੇ ਨਾਲ ਹੀ ਆ, ਉਸ ਸਿਸਟਮ ਦੇ ਨਾਲ ਹੀ ਆ। ਹੁਣ ਮਾਲਦੀਵ ਵਾਲੀ ਜਿਹੜੀ ਘਟਨਾ ਆਪਣੇ ਸਾਹਮਣੇ ਵਾਪਰੀ ਆ ਅਵਤਾਰ ਸਿੰਘ ਜੀ, ਵੀ ਉਹ ਇਹੀ ਸੀਗੀ ਵੀ ਉਹ ਬੰਦਾ ਥੋੜਾ ਜਿਹਾ ਇੰਡੀਆ ਦੇ ਉਲਟ ਹੋਇਆ ਤੇ ਉਹ ਕਿਸ ਤਰੀਕੇ ਦੇ ਨਾਲ ਉਹਦਾ ਤਖਤਾ ਪਲਟਣ ਦੀ ਕੋਸ਼ਿਸ਼ ਹੋਈ ਆ। ਵਾਸ਼ਿੰਗਟਨ ਪੋਸਟ 'ਚ ਲੇਟਲੀ ਇਹ ਜਿਹੜੀ ਇੱਕ ਰਿਪੋਰਟ ਜਿਹੜੀ ਛਪੀ ਆ ਵੀ ਭਾਰਤ ਦੀਆਂ ਜਿਹੜੀਆਂ ਮਾਲਦੀਵ ਦੇ ਵਿੱਚ ਜਿਹੜੀ ਸਰਕਾਰਾਂ ਨੂੰ ਡੇਗਣ ਦੀ ਜਿਹੜੀ ਕਾਰਵਾਈ ਆ, ਉਹਦੇ ਬਾਰੇ ਜਿਹੜੀ ਰਿਪੋਰਟ ਛਪੀ ਆ, ਜੇ ਆਪਾਂ ਉਸ ਰਿਪੋਰਟ ਦੇ ਉੱਤੇ ਝਾਤ ਮਾਰੀਏ, ਕੀ ਕਹਿੰਦੀ ਹੈ ਉਹ ਰਿਪੋਰਟ? ਹਾਂਜੀ, ਸੋ ਪਿਛਲੇ ਦਿਨੀ ਵਾਸ਼ਿੰਗਟਨ ਪੋਸਟ ਨੇ 2 ਵੱਡੀਆਂ ਜਿਹੜੀਆਂ ਨਿਊਜ਼ ਆ, ਸਟੋਰੀਜ਼ ਆ, ਉਹ ਕਰੀਆਂ। ਇੱਕ ਤਾਂ ਜਿਹੜੀਆਂ ਪਾਕਿਸਤਾਨ ਵਿੱਚ ਭਾਰਤ ਵੱਲੋਂ ਕਤਲੋਗਾਰ ਜਾਂ ਕਿਲਿੰਗਸ ਕਰਵਾਈਆਂ ਗਈਆਂ, ਉਹਦੇ ਤੇ ਰਿਪੋਰਟ ਆਈ। ਦੂਜਾ ਹੈਗਾ ਵੀ ਮਾਲਦੀਵਸ ਵਰਗੇ ਇੱਕ ਛੋਟੇ ਮੁਲਕ ਨੂੰ, ਜਿਹੜਾ ਟਾਪੂਆਂ ਦਾ ਜਿਹੜਾ ਦੇਸ਼ ਹੈ ਉਹ ਕਿਹਾ ਜਾਂਦਾ ਹੈਗਾ, ਸੋ ਉਹਨਾਂ ਟਾਪੂਆਂ ਦੇ ਦੇਸ਼ ਵਿੱਚ ਜਿਹੜੀ ਰਾਜਨੀਤੀ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਜੋ ਭਾਰਤ ਸਰਕਾਰ ਦੀਆਂ ਕਾਰਵਾਈਆਂ ਨੇ ਉਹ ਕਰ ਰਹੀਆਂ ਨੇ। ਸੋ ਭਾਰਤ ਬਹੁਤ ਲੰਮੇ ਸਮੇਂ ਤੋਂ ਹੀ ਮਾਲਦੀਵਸ ਨਾਲ ਉਹਦੇ ਰਿਲੇਸ਼ਨ ਰਹੇ ਨੇ। ਸੋ ਮਾਲਦੀਵਸ ਕਿਉਂਕਿ ਇੱਕ ਤਰ੍ਹਾਂ ਨਾਲ ਆਈਲੈਂਡ ਵਰਗਾ ਮੁਲਕ ਹੈ, ਉੱਥੋਂ ਬਹੁਤ ਸਾਰਾ ਜਿਹੜਾ ਸੀ ਟ੍ਰੈਫਿਕ ਆ ਉਹ ਹੋ ਕੇ ਲੰਘਦਾ ਹੈਗਾ। ਸੋ ਮਿਡਲ ਈਸਟ ਦਾ, ਏਸ਼ੀਆ ਦਾ ਤੇ ਕੁਛ ਯੂਰਪੀਅਨ ਜਿਹੜੇ ਇੱਥੋਂ ਹੋ ਕੇ ਜਾਂਦੇ ਆ, ਉਹ ਸੀ ਟ੍ਰੈਫਿਕ ਆ ਬਹੁਤ ਵੱਡੀ ਪੱਧਰ ਤੇ ਲੰਘਦਾ। ਸੋ ਉਹਦੇ ਤੇ ਨਿਗਾਹ ਰੱਖਣ ਲਈ ਜਾਂ ਪਾਣੀਆਂ ਤੇ ਕਬਜ਼ਾ ਜਮਾਈ ਰੱਖਣ ਲਈ ਤੇ ਨਾਲ ਦੀ ਨਾਲ ਚਾਈਨਾ ਦੀ ਮਿਲਟਰੀ ਦੀਆਂ ਐਕਟੀਵਿਟੀਜ਼ ਨੂੰ ਮੋਨੀਟਰ ਕਰਨ ਲਈ ਜਿਹੜਾ ਭਾਰਤ ਆ, ਮਾਲਦੀਵਸ ਵਿੱਚ ਬਹੁਤ ਵੱਡੀ ਪੱਧਰ ਤੇ ਇਹਦੇ ਇੰਟੈਲੀਜੈਂਸ ਆਫੀਸਰਸ, ਇਹਦੇ ਫੌਜ ਦੀਆਂ ਮਿਲਟਰੀ ਵਿੰਗ ਜਾਂ ਬਹੁਤ ਕੁਛ ਆ ਜਿਹੜਾ ਉੱਥੇ ਹੈਗਾ, ਬੈਠਾ ਹੈਗਾ। ਸੋ ਜਿਹੜੀ ਵਾਸ਼ਿੰਗਟਨ ਪੋਸਟ ਨੇ ਨਿਊਜ਼ ਲਾਈ ਹੈਗੀ ਆ, ਉਹਦੇ ਵਿੱਚ ਇਹ ਆਏਗਾ ਵੀ 2023 ਦੇ ਵਿੱਚ ਜਿਹੜਾ ਹੈਗਾ ਵੀ ਇਹ ਨਵੇਂ ਜਿਹੜੇ ਰਾਸ਼ਟਰਪਤੀ ਆ ਮਿਸਟਰ ਮੁਹੰਮਦ ਮੁਇਜ਼ੂ, ਇਹ ਚੋਣ ਜਿੱਤੇ ਸੀਗੇ। ਮੁਹੰਮਦ ਮੁਇਜ਼ੂ ਆ ਜਿਹੜੇ ਉਹ ਐਂਟੀ ਇੰਡੀਆ ਸਟਾਂਸ ਰੱਖਣ ਵਾਲੇ ਪੋਲੀਟੀਸ਼ੀਅਨ ਆ, ਜਿਹੜੇ ਸਮਝੇ ਜਾਂਦੇ ਆ। ਦੱਸਿਆ ਜਾਂਦਾ ਵੀ ਉਹਨਾਂ ਦਾ ਚਾਈਨਾ ਨਾਲ ਥੋੜਾ ਜਿਹਾ ਨੇੜਲਾ ਹੈਗਾ। ਉਹ ਕਹਿੰਦੇ ਆ ਵੀ ਕੁਇਟ ਇੰਡੀਆ, ਹਨਾ, ਵੀ ਇੰਡੀਆ ਨੂੰ ਬਾਹਰ ਕੱਢੋ ਤੇ ਚੀਨ ਨਾਲ ਜਿਹੜੇ ਚੰਗੇ ਰਿਲੇਸ਼ਨ ਆ ਜਿਹੜੇ ਬਣਾਓ। ਸੋ ਜਦੋਂ ਹੀ ਉਹ ਇੱਕ ਤਰ੍ਹਾਂ ਨਾਲ ਸੱਤਾ ਵਿੱਚ ਆਉਂਦੇ ਆ, ਆਪਣੇ ਤੋਂ ਪਹਿਲੇ ਜਿਹੜੇ ਰਾਸ਼ਟਰਪਤੀ ਆ ਉਹਨੂੰ ਹਰਾ ਕੇ, ਸੋ ਭਾਰਤ ਸਰਕਾਰ ਆ ਬਹੁਤ ਵੱਡਾ ਆਪਰੇਸ਼ਨ ਇੱਕ ਖੜਾ ਕਰਦੀ ਹੈਗੀ ਆ ਵੀ ਇਸ ਬੰਦੇ ਨੂੰ ਇੱਕ ਤਰ੍ਹਾਂ ਨਾਲ ਗੱਦੀ ਤੋਂ ਲਾਇਆ ਜਾਵੇ ਤੇ ਕਿਸੇ ਹੋਰ ਬੰਦੇ ਨੂੰ ਰਾਸ਼ਟਰਪਤੀ ਬਣਾਇਆ ਜਾਵੇ। ਸੋ ਦੱਸਿਆ ਜਾਂਦਾ ਵਾਸ਼ਿੰਗਟਨ ਪੋਸਟ ਨੇ, ਉਹ ਕਹਿੰਦਾ ਵੀ ਸਾਡੇ ਕੋਲ ਇੱਕ ਡਾਕੂਮੈਂਟ ਸਾਡੇ ਹੱਥ ਰੱਖਿਆ ਜਿਹਦਾ ਹੈਡਿੰਗ ਹੈਗਾ ਡੈਮੋਕ੍ਰੈਟਿਕ ਰਿਨਿਊਅਲ ਇਨੀਸ਼ੀਏਟਿਵ। ਸੋ ਉਸ ਇਨੀਸ਼ੀਏਟਿਵ ਦੇ ਤਹਿਤ ਭਾਰਤ ਸਰਕਾਰ ਨੇ ਮਾਲਦੀਵ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਗੱਦੀਓਂ ਲਾ ਕੇ, ਮਿਸਟਰ ਮੁਹੰਮਦ ਮੁਇਜ਼ੂ ਨੂੰ ਗੱਦੀਓਂ ਲਾ ਕੇ ਕਿਸੇ ਹੋਰ ਆਪਣੇ ਜਿਹੜੇ ਵਫਾਦਾਰ ਪੋਲੀਟੀਸ਼ੀਅਨਸ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਬਣਾਉਣ ਦਾ ਯਤਨ ਕਰਿਆ। ਉਹਦੇ ਵਿੱਚ $6 ਮਿਲੀਅਨ ਦਾ ਹਾਲੇ ਤੱਕ ਆਇਆ ਵੀ $6 ਮਿਲੀਅਨ ਖਰਚਿਆ ਜਾਣਾ ਸੀਗਾ। ਸੋ 40 ਮੈਂਬਰ ਆਫ ਪਾਰਲੀਮੈਂਟ ਖਰੀਦੇ ਜਾਣੇ ਸੀ ਉਹ $6 ਮਿਲੀਅਨ ਨਾਲ, ਤੇ 10 ਸੀਨੀਅਰ ਆਰਮੀ ਤੇ ਪੁਲਿਸ ਅਫਸਰਾਂ ਨੂੰ ਵੱਖਰੀ ਰਿਸ਼ਵਤ ਦਿੱਤੀ ਜਾਣੀ ਸੀ ਵੀ ਜਦੋਂ ਰਾਜ ਪਲਟਾ ਹੋਣਾ, ਤੁਸੀਂ ਲੋਕਾਂ ਦਾ ਜਿਹੜਾ ਵਿਦਰੋਹ ਹੋਊਗਾ ਉਹਨੂੰ ਕਿੱਦਾਂ ਦਬਾਉਣਾ। ਸੋ ਮਾਲਦੀਵਸ ਦੀ ਫੌਜ ਦੇ 10 ਜਿਹੜੇ ਟੌਪ ਆਫੀਸਰ ਆ, ਮਿਲਟਰੀ ਆਫੀਸਰ ਤੇ ਪੁਲਿਸ ਦੇ ਆਫੀਸਰ ਆ, ਉਹਨਾਂ ਤੱਕ ਪੈਸੇ ਪਹੁੰਚਾਏ ਜਾਣੇ ਸੀ। ਮਾਲਦੀਵਸ ਵਿੱਚ ਆਪਰੇਟ ਕਰਦੇ 3 ਵੱਡੇ ਗੈਂਗਸਟਰ ਆ, ਜਿਹੜੇ ਸਭ ਤੋਂ ਵੱਡੇ ਡਰੱਗ ਡੀਲਰ ਤੇ ਗੈਂਗਸਟਰ ਆ, ਉਹਨਾਂ ਤੱਕ ਪੈਸੇ ਪਹੁੰਚਾਏ ਗਏ ਤਾਂ ਕਿ ਜਿਹੜਾ ਲੋਕਾਂ ਦਾ ਗੁੱਸਾ ਜਾਂ ਲੋਕ ਵਿਦਰੋਹ ਜਾਂ ਜਿਹੜੇ ਵਿਰੋਧੀ ਉੱਠਣਗੇ ਉਹਨਾਂ ਦੀ ਕਤਲੋਗਾਰਤ ਇੰਨੀ ਵੱਡੀ ਪੱਧਰ ਤੇ ਕਰਵਾਈ ਜਾਵੇ ਵੀ ਤਾਂ ਕਿ ਮੁਹੰਮਦ ਮੁਇਜ਼ੂ ਦੇ ਗੱਦੀਓਂ ਲਾਉਣ ਤੋਂ ਬਾਅਦ ਜਿਹੜਾ ਮਾਹੌਲ ਪੈਦਾ ਹੋਵੇ, ਉਹ ਪੁਲਿਸ ਵੀ ਵਰਕ ਕਰੇ, ਜਿਹੜੇ ਕ੍ਰਿਮੀਨਲ ਗੈਂਗਸ ਆ ਉਹ ਵੀ ਵਰਕ ਕਰਨ ਤੇ ਫੌਜ ਵੀ ਵਰਕ ਕਰਨ। ਸੋ ਇਸ ਤਰ੍ਹਾਂ ਹੈਗਾ ਵੀ ਤੇ ਵੀ ਉਹਨਾਂ ਨੂੰ ਜਿੱਦਾਂ ਹੈਗਾ 40 ਮੈਂਬਰ ਆਫ ਪਾਰਲੀਮੈਂਟ ਨੂੰ ਆਪਣੇ ਹੱਕ ਵਿੱਚ ਕਰਕੇ, ਉਹਦੇ ਵਿੱਚੋਂ ਕੁਛ MDP ਜਿਹੜੀ ਉਹਨਾਂ ਦੀ ਪਾਰਟੀ ਸੀਗੀ, ਉਹਦੇ ਕੁਝ ਵਿਰੋਧੀ ਪਾਰਟੀਆਂ ਦੇ ਤੇ ਕੁਝ ਆਜ਼ਾਦ ਜਿਹੜੇ ਉਮੀਦਵਾਰ ਖੜੇ ਹੋਏ ਸੀ। ਹੁਣ ਤੁਸੀਂ ਦੇਖ ਸਕਦੇ ਆ ਵੀ ਮਾਲਦੀਵ ਜਾਂ ਆਪਣੇ ਆਲੇ ਦੁਆਲੇ ਦੇ ਮੁਲਕਾਂ ਵਿੱਚ ਭਾਰਤ ਸਰਕਾਰ ਨੇ, ਚਾਹੇ ਉਹ ਬੰਗਲਾਦੇਸ਼ ਹੈ, ਚਾਹੇ ਸ਼੍ਰੀਲੰਕਾ ਹੈ, ਨੇਪਾਲ ਹੈ, ਭੂਟਾਨ ਹੈ ਤੇ ਮਾਲਦੀਵਸ ਆ, ਵੀ ਉਹਦੇ ਵਿੱਚ
ਆਪਣਾ ਕਿੰਨੇ ਪੈਸੇ ਆ ਜਿਹੜੇ ਉਹਨਾਂ ਨੇ ਖਰਚ ਕਰੇ ਆ, ਕਿੰਨੇ ਆਫੀਸਰਸ ਆ। ਹੁਣ ਤਾਂ ਇਹ ਦੱਸਦੇ ਹੈਗੇ ਆ ਵੀ ਉਹਨਾਂ ਦੇ ਉੱਥੇ ਬਹੁਤ ਸਾਰੇ ਜਿਹੜੇ ਇੰਡੀਅਨ ਐਕਸਪਰਟਸ ਆ ਉਹ ਬੈਠੇ ਆ, ਬਹੁਤ ਵੱਡੇ ਜਿਹੜੇ ਬਿਜ਼ਨਸਮੈਨ ਆ, ਉਹਨਾਂ ਬਿਜ਼ਨਸਮੈਨਾਂ ਦੇ ਰਾਹੀਂ ਫਿਰ ਇਹ ਸਰਕਾਰਾਂ ਡੇਗਣ ਦਾ ਉਹ ਯਤਨ ਕਰਦੇ ਆ। ਉਹਨਾਂ ਦੇ ਆਪਣੇ ਜਿਹੜੇ ਕੰਟਰੈਕਟਸ ਨੇ, ਉੱਥੇ ਜਿਹੜੇ ਟੈਲੀਵਿਜ਼ਨ ਚੈਨਲ ਆ ਜਾਂ ਅਖਬਾਰਾਂ ਮੀਡੀਆ ਹੈਗਾ ਮਾਲਦੀਵਸ ਦਾ, ਉਹਦੇ ਤੇ ਬਹੁਤ ਵੱਡਾ ਪ੍ਰਭਾਵ ਹੈਗਾ। ਈਵਨ ਇੰਡੀਆ ਤੋਂ ਜਿਹੜੇ ਐਨਾਲਿਸਟ ਜਾ ਕੇ ਉਹਨਾਂ ਦੇ ਟੈਲੀਵਿਜ਼ਨ ਚੈਨਲਾਂ ਤੇ ਜਿਹੜੀ ਹੈਗੀ ਆ ਵੀ ਉਸ ਮੁਲਕ ਦੀ ਜਿਹੜੀ ਪੋਲੀਟੀਕਲ ਰਾਏ ਹੈ ਉਹਨੂੰ ਤਬਦੀਲ ਕਰਨ ਦਾ ਜਿਹੜਾ ਯਤਨ ਕਰਦੇ ਹੈਗੇ ਆ। ਸੋ ਇਹ ਬਹੁਤ ਵੱਡਾ ਆਪਰੇਸ਼ਨ ਆ ਜਿਹੜਾ ਸਾਲ ਸਵਾ ਸਾਲ ਪਹਿਲਾਂ ਹੋਇਆ। ਵਾਸ਼ਿੰਗਟਨ ਪੋਸਟ ਨੂੰ ਹੁਣ ਬਹੁਤ ਸਾਰੇ ਜਿਹੜੇ ਮਿੰਟਸ ਆਏ ਹੈਗੇ ਆ। ਸੋ ਵਾਸ਼ਿੰਗਟਨ ਪੋਸਟ ਨੂੰ ਜਿਹੜੇ ਮਿਸਟਰ ਮੌਜੂ ਦੇ ਕੁਝ ਨੇੜਲੇ ਰਿਲੇਟਿਵਸ ਨੇ ਜਾਂ ਉਹਦੇ ਨੇੜਲੇ ਪੋਲੀਟੀਕਲ ਵਿਦਵਾਨ ਨੇ ਜਾਂ ਪੋਲੀਟੀਸ਼ੀਅਨ ਨੇ, ਉਹਨਾਂ ਨੇ ਇੱਕ ਬਹੁਤ ਵੱਡੀ ਰਿਕਾਰਡਿੰਗ ਦਿੱਤੀ ਹੈਗੀ ਆ। ਉਸ ਰਿਕਾਰਡਿੰਗ ਵਿੱਚ ਦੱਸਿਆ ਗਿਆ, ਉਹ ਰਿਕਾਰਡਿੰਗ ਵਾਸ਼ਿੰਗਟਨ ਵਿੱਚ ਭਾਰਤ ਦੀ ਐਮਬੈਸੀ ਦੇ ਇੱਕ ਅਫਸਰ ਦੀ ਹੈਗੀ ਆ। ਉਹ ਵਾਸ਼ਿੰਗਟਨ ਤੋਂ ਬਹਿ ਕੇ ਹੀ ਮਾਲਦੀਵਸ ਦੀ ਸਰਕਾਰ ਡੇਗਣ ਦਾ ਯਤਨ ਕਰ ਰਿਹਾ ਸੀ। ਉਹ ਫਿਰ ਵਾਸ਼ਿੰਗਟਨ ਵਿੱਚ ਹੀ ਅਮਰੀਕਾ ਵਿੱਚ ਰਹਿੰਦਿਆਂ ਤੇ ਉਹ ਜਿਨ੍ਹਾਂ ਲੋਕਾਂ ਨਾਲ ਵੀ ਉਹਨਾਂ ਟੈਲੀਫੋਨ ਤੇ ਗੱਲ ਕਰੀ ਆ, ਉਹ ਸਾਰਾ ਰਿਕਾਰਡਡ ਮਟੀਰੀਅਲ ਆ ਜਿਹੜਾ ਮਿਸਟਰ ਮੋਇਜ਼ੋ ਦੀ ਟੀਮ ਕੋਲ ਪਹੁੰਚਿਆ। ਹੁਣ ਇਹ ਕਿਵੇਂ ਪਹੁੰਚਿਆ, ਹੁਣ ਇਹਦੇ ਚੋਂ ਆਪਾਂ ਸਪੈਕੂਲੇਟ ਕਰ ਸਕਦੇ ਵੀ ਜਾਂ ਤਾਂ ਇਹ ਅਮਰੀਕਾ ਦੀ ਮਦਦ ਤੋਂ ਬਿਨਾਂ ਨਹੀਂ ਪਹੁੰਚ ਸਕਦਾ ਤੇ ਦੂਸਰਾ ਚਾਈਨਾ ਦੀ ਮਦਦ ਤੋਂ ਬਿਨਾਂ ਨਹੀਂ ਪਹੁੰਚ ਸਕਦਾ। ਅਮਰੀਕਾ ਵਿੱਚ ਭਾਰਤੀ ਇੰਟੈਲੀਜੈਂਸ ਆਫੀਸਰ ਜਿਹੜੀ ਗੱਲਬਾਤ ਕਰ ਰਿਹਾ ਹੈ, ਉਹਦੀਆਂ ਰਿਕਾਰਡਿੰਗਸ ਅਮਰੀਕਾ ਤੇ ਚਾਈਨਾ ਤੋਂ ਬਿਨਾਂ ਨਹੀਂ ਪਹੁੰਚ ਸਕਦੀਆਂ ਜੀ, ਕਿਉਂਕਿ ਮਿਸਟਰ ਮੋਇਜ਼ੂ ਆ ਜਿਹੜਾ ਉਹ ਚਾਈਨਾ ਦੀ ਹਮਾਇਤ ਕਰਦਾ ਹੈਗਾ। ਸੋ ਉਹਨਾਂ ਨੇ ਬਹੁਤ ਲੰਬੀ ਜਿਹੜੀ ਕਨਵਰਸੇਸ਼ਨ ਆ ਉਸ ਆਫੀਸਰ ਦੀ, ਉਹ ਵਾਸ਼ਿੰਗਟਨ ਪੋਸਟ ਨੂੰ ਦਿਖਾਈ ਆ। ਵਾਸ਼ਿੰਗਟਨ ਪੋਸਟ ਵਾਲੇ ਨੇ ਪੁੱਛਿਆ ਵੀ ਤੁਹਾਨੂੰ ਇਹ ਰਿਕਾਰਡਿੰਗ ਕਿੱਥੋਂ ਮਿਲੀ ਆ? ਕਹਿੰਦਾ ਵੀ ਅਸੀਂ ਦੱਸ ਨਹੀਂ ਸਕਦੇ, ਵੀ ਅਸੀਂ ਸੋਰਸ ਨਹੀਂ ਦੱਸ ਸਕਦੇ। ਸੋ ਇਸ ਤਰ੍ਹਾਂ ਜਿਹੜਾ ਹੈਗਾ ਵੀ ਮਾਲਦੀਵ ਦੇ ਜਿਹੜੇ ਹੈਗੇ ਰਾਸ਼ਟਰਪਤੀ ਨੂੰ ਗੱਦੀਆਂ ਲਾ ਕੇ ਆਪਣਾ ਰਾਸ਼ਟਰਪਤੀ ਲਾਉਣ ਦੀ ਇਹ ਜਿਹੜਾ ਇਨੀਸ਼ੀਏਟਿਵ ਆ ਉਹ ਐਕਸਪੋਜ਼ ਹੋਇਆ ਹੈ ਵਾਸ਼ਿੰਗਟਨ ਪੋਸਟ ਵੱਲੋਂ। ਜੀ ਬਿਲਕੁਲ। ਮਾਲਦੀਵ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਲਈ ਇਹ ਰੁਚੀ ਦਾ ਕੇਂਦਰ ਕਿਉਂ ਬਣ ਗਿਆ? ਹਾਂਜੀ। ਸੋ ਕਿਉਂਕਿ ਇਹ ਦੋਹਾਂ ਮੁਲਕਾਂ ਦੇ ਵਿਚਾਲੇ ਇੱਕ ਛੋਟੀ ਆਈਲੈਂਡ ਹੈਗੀ ਆ। ਭਾਰਤ ਬਹੁਤ ਦੇਰ ਤੋਂ ਪ੍ਰੋਟੈਕਟ ਕਰ ਰਿਹਾ ਹੈਗਾ। 1998 ਵਿੱਚ ਕੁਝ ਉੱਥੇ ਗੜਬੜਾਂ ਹੋਣ ਲੱਗੀਆਂ ਸੀ, ਉਦੋਂ ਫਿਰ ਭਾਰਤ ਇੱਕਦਮ ਇੰਟਰਵੀਨ ਕਰਦਾ ਹੈਗਾ। ਈਵਨ ਉਹਨਾਂ ਦੇ ਪੁਲਿਸ ਅਫਸਰਾਂ ਨੂੰ ਤੇ ਮਿਲਟਰੀ ਅਫਸਰਾਂ ਨੂੰ, ਇੰਟੈਲੀਜੈਂਸ ਅਫਸਰਾਂ ਨੂੰ, ਸਾਰਿਆਂ ਨੂੰ ਭਾਰਤ ਦੀਆਂ ਮਿਲਟਰੀ ਦੇ ਪੁਲਿਸ ਅਕੈਡਮੀਆਂ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ। ਸੋ ਭਾਰਤ ਦਾ ਹੈਗਾ ਵੀ ਜਿਹੜੀ ਚਾਈਨਾ ਦੇ ਨਾਲ ਸਾਊਥ ਚਾਈਨਾ ਸੀ ਵਿੱਚ ਜਿੰਨੀ ਐਕਟੀਵਿਟੀ ਹੁੰਦੀ ਆ, ਭਾਰਤ ਉਹਦੇ ਤੇ ਆਪਣੀ ਨਿਗਾਹ ਜਾਂ ਆਪਣਾ ਇੱਕ ਤਰ੍ਹਾਂ ਨਾਲ ਕਬਜ਼ਾ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦਾ। ਤੁਸੀਂ ਦੇਖੋ ਈਰਾਨ ਤੱਕ ਹੋ ਗਏ ਆ। ਈਰਾਨ ਵਿੱਚੋਂ ਜਿਹੜਾ ਉਹਨਾਂ ਨੇ ਇੱਕ ਬੰਦਰਗਾਹ ਬਣਾਉਣੀ ਸੀ, ਉਹਦੇ ਤੇ ਕਿੰਨਾ ਮਿਲੀਅਨਸ ਆਫ ਡਾਲਰਸ ਆ ਜਿਹੜਾ ਉਹ ਖਰਚਿਆ। ਤੇ ਫਿਰ ਜਦੋਂ ਚਾਈਨਾ ਨੇ ਆਪਣਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਲਿਆਂਦਾ, ਉਹਦੇ ਵਿੱਚੋਂ ਮਾਲਦੀਵਸ ਦੇ ਰਾਹੀਂ ਕੁਛ ਨਾ ਕੁਛ ਹੋ ਕੇ ਜਾਣਾ ਸੀ ਤੇ ਭਾਰਤ ਨੂੰ ਲੱਗਿਆ ਵੀ ਜੇ ਮਾਲਦੀਵ ਇਨਕਲੂਡ ਹੁੰਦਾ ਹੈਗਾ ਤਾਂ ਉਹ ਸਾਡੇ ਹੱਥੋਂ ਜਿਹੜਾ ਮਾਲਦੀਵ ਚਲੇ ਜਾਏਗਾ, ਜਿਹੜਾ ਕਿ ਸਟ੍ਰੈਟਜੀਕਲੀ ਬਹੁਤ ਇੰਪੋਰਟੈਂਟ ਆ ਦੋਵਾਂ ਮੁਲਕਾਂ ਲਈ। ਸੋ ਦੋਵੇਂ ਮੁਲਕਾਂ ਇੱਕ ਦੂਜੇ ਨੂੰ ਇੱਕ ਤਰ੍ਹਾਂ ਨਾਲ ਠੰਡੀ ਜੰਗ ਚੱਲ ਰਹੀ ਹੈਗੀ ਆ ਤਾਂ ਕਿ ਉਸ ਮੁਲਕ ਦਾ ਜਿਹੜਾ ਕਬਜ਼ਾ, ਹੁਣ ਨੇਪਾਲ 'ਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਨਾ ਵੀ ਨੇਪਾਲ ਵਿੱਚ ਚਾਈਨਾ ਦਾ ਜਿਹੜਾ ਦਖਲ ਆ ਉਹ ਜ਼ਿਆਦਾ ਵੱਧ ਗਿਆ ਹੋਇਆ। ਸੋ ਚਾਈਨਾ ਨੇ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਤੇ ਉਹਨਾਂ ਨੂੰ, ਬਾਕੀ ਆ ਵੀ ਪੋਲੀਟੀਸ਼ੀਅਨਸ ਨੂੰ ਰਿਸ਼ਵਤ ਵੀ ਦਿੱਤੀ ਜਾਂਦੀ ਆ, ਉਹ ਦੋਵੇਂ ਮੁਲਕ ਹੀ ਦਿੰਦੇ ਹੈਗੇ ਆ ਨਾ। ਸੋ ਅਫਗਾਨਿਸਤਾਨ 'ਚ ਵੀ ਇਦਾਂ ਹੀ ਹੋਇਆ। ਅਫਗਾਨਿਸਤਾਨ ਵਿੱਚ ਭਾਰਤ ਨੇ ਬਹੁਤ ਵੱਡੀ ਰਿਸ਼ਵਤ ਦੇ ਕੇ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟਸ ਨੂੰ, ਉਹਨਾਂ ਦੇ ਇੰਡੀਆ ਵਿੱਚ ਅਕਾਊਂਟ ਖੋਲੇ ਹੋਏ ਸੀ, ਉੱਥੇ ਪੈਸਾ ਪਈ ਜਾਂਦਾ ਸੀਗਾ, ਸਾਰਾ ਕੁਝ ਜਿਹੜੀਆਂ ਸਹੂਲਤਾਂ ਸੀ, ਘਰ ਵਗੈਰਾ ਦਿੱਲੀ ਜਾਂ ਬੰਬੇ ਪ੍ਰੋਵਾਈਡ ਕਰਾਏ ਹੋਏ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸਾਰਾ ਬਿਹਾਈਂਡ ਦੀ ਸੀਨ ਆ ਜਿਹੜੀ ਡਿਪਲੋਮੇਸੀ ਚੱਲਦੀ ਆ, ਉਹਦਾ ਵੱਡਾ ਕਾਰਨ ਇਹ ਆ ਵੀ ਜਿਹੜਾ ਉੱਥੋਂ ਹੋ ਕੇ ਜਿਹੜਾ ਸਮੁੰਦਰੀ ਰੂਟ ਆ, ਜਿਹੜਾ ਉਸ ਸਮੁੰਦਰੀ ਰੂਟ ਤੇ ਕੀ ਕੁਛ ਹੋ ਰਿਹਾ ਦੋਵੇਂ ਸਰਕਾਰਾਂ ਮੋਨੀਟਰ ਕਰਨਾ ਚਾਹੁੰਦੀਆਂ। ਤੇ ਦੂਜਾ ਭਾਰਤ ਦਾ ਫਿਕਰ ਇਹ ਹੈਗਾ ਵੀ ਚਾਈਨਾ ਉਹਨੂੰ ਆਪਣੀ ਮਿਲਟਰੀ ਸਟ੍ਰੈਟਜੀ ਲਈ ਵਰਤ ਸਕਦਾ। ਉਸ ਰੂਟ ਨੂੰ ਤੋਂ ਚਾਈਨਾ ਦੇ ਕਿੰਨੇ ਹਥਿਆਰ ਜਾਂਦੇ ਆ, ਕਿੰਨੀਆਂ ਮਿਜ਼ਾਈਲਾਂ, ਕਿੰਨਾ ਹੋਰ ਕੁਛ ਆ। ਸੋ ਉਹਦੇ ਤੇ ਨਿਗਾਹ ਰੱਖਣ ਲਈ ਭਾਰਤ ਦੇ ਇੰਟਰਸਟ ਆ ਜਿਹੜੇ ਬਹੁਤ ਵੱਧ ਜਾਂਦੇ ਹੈਗੇ ਆ। ਹੁਣ ਬਹੁਤ ਦੇਰ ਤੋਂ ਚਾਈਨਾ ਵੀ ਫਿਰ ਕਿਉਂਕਿ ਉਹਨਾਂ ਦੀ ਆਪਸੀ ਰਾਈਵੈਲਰੀ ਤਾਂ ਏਸ਼ੀਆ ਵਿੱਚ ਹੈਗੀ ਹੈ ਨਾ, ਆਪਸੀ ਵਿਰੋਧਤਾ, ਉਸ ਵਿਰੋਧਤਾ ਚੋਂ ਹੁਣ ਚਾਈਨਾ ਵੀ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਾਊਂਟਰ ਕਰ ਰਿਹਾ ਇੰਡੀਆ ਨੂੰ। ਦੋਵਾਂ ਦੇ ਜਿਹੜੇ ਇੰਟਰਸਟ ਆ ਇੱਕ ਦੂਜੇ ਤੋਂ ਟਾਕਰਵੇਂ, ਉਹ ਉਸ ਮੁਲਕ ਤੇ ਨਿਗਾਹ ਰੱਖਣੀ ਚਾਹੁੰਦਾ ਵੀ ਉਹਦੀਆਂ ਮਿਲਟਰੀ ਇਨਵੈਂਸ਼ਨਸ ਕੀ ਆ ਜਾਂ ਉਹਦੀਆਂ ਜਿਹੜੇ ਮਿਲਟਰੀ ਮੈਨੂਵਰਸ ਆ ਉਹ ਕੀ ਆ, ਤੇ ਚਾਈਨਾ ਇੰਡੀਆ ਦੀ ਤੇ ਇੰਡੀਆ ਚਾਈਨਾ ਦੀ ਮਿਲਟਰੀ ਮੈਨੂਵਰਸ ਤੇ ਨਿਗਾਹ ਰੱਖਣ ਲਈ ਮਾਲਦੀਵਸ ਨੂੰ ਇੱਕ ਤਰ੍ਹਾਂ ਨਾਲ ਆਪਣੇ ਪਪਟ ਦੇ ਤੌਰ ਤੇ ਵਰਤ ਰਿਹਾ। ਜੀ ਬਰਾਈਬ ਦੇਣੀ, ਇਹ ਕਰਨਾ, ਇਹ ਉਧਰਲੇ ਪਾਸੇ ਆਮ ਹੀ ਜਿਹੜਾ ਇਹ ਕੰਮ ਵਰਤਾਰਾ ਜਿਹੜਾ ਉਹ ਚੱਲਦਾ ਆ।
ਦੱਸਿਆ ਵੀ ਜਾਂਦਾ ਵੀ ਮਾਲਦੀਵ ਦੀ ਫੌਜ ਤੇ ਪੁਲਿਸ ਨੂੰ ਭਾਰਤ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਰਹੀ ਆ। ਇੱਥੋਂ ਤੱਕ ਕਿ ਭਾਰਤ ਦੇ ਕੁਝ ਫੌਜੀ ਤੇ ਪੁਲਿਸ ਵਾਲੇ ਵੀ ਮਾਲਦੀਵ ਦੇ ਵਿੱਚ ਤੈਨਾਤ ਰਹੇ ਸੀ। ਇਹ ਜਦੋਂ ਨਵਾਂ ਰਾਸ਼ਟਰਪਤੀ ਆਇਆ, ਇਹਨੇ ਕੁਛ ਦਿਨ ਦੀ ਕਿਹਾ ਸੀਗਾ ਵੀ ਤੁਸੀਂ ਇੱਥੋਂ ਹੁਣ ਨਿਕਲ ਜਾਓ। ਸੋ ਇਹ ਵੀ ਮਸਲਾ ਆਇਆ ਸੀ ਸਾਹਮਣੇ ਉਹਦੇ। ਹਾਂਜੀ ਹਾਂਜੀ, ਸੋ ਕੱਲਾ ਤਾਇਨਾਤ ਨਹੀਂ, ਬਹੁਤ ਵੱਡੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਆ, ਉਹ ਕਹਿੰਦੇ ਵੀ ਬਹੁਤ ਵੱਡੀ ਦਖਲ ਅੰਦਾਜ਼ੀ ਆ ਜਿਹੜੀ ਮਾਲਦੀਵ ਦੇ ਐਡਮਿਨਿਸਟ੍ਰੇਸ਼ਨ ਵਿੱਚ ਆ, ਜਿਹੜੇ ਭਾਰਤੀ ਆਫੀਸਰਸ ਆ, ਜਿਹੜੇ ਮਿਲਟਰੀ ਆਫੀਸਰ ਤੇ ਪੁਲਿਸ ਆਫੀਸਰਸ ਆ, ਉਹ ਕਰ ਰਹੇ ਆ। ਇਹਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਬਿਜ਼ਨਸਮੈਨ ਉੱਥੇ ਸਥਾਪਿਤ ਕਰੇ। ਉਹ ਬਿਜ਼ਨਸ ਘੱਟ ਕਰਦੇ ਆ, ਭਾਰਤ ਦੀ ਪੋਲਿਟਿਕਸ ਜ਼ਿਆਦਾ ਕਰਦੇ ਆ। ਬਿਜ਼ਨਸ ਤਾਂ ਉਹਨਾਂ ਨੇ ਉਹਲਾ ਹੀ ਰੱਖਿਆ ਹੋਇਆ, ਮਾੜੀ ਮੋਟੀ ਇਨਵੈਸਟਮੈਂਟ ਕਰਕੇ ਉੱਥੇ ਬੈਠੇ ਹੈਗੇ ਆ, ਪਰ ਉਹ ਜ਼ਿਆਦਾ ਇੰਡੀਆ ਦੇ ਇੰਟਰਸਟ ਨੂੰ ਜਿਹੜਾ ਪਰਸੂ ਕਰ ਰਹੇ ਹੈਗੇ। ਉਹ ਆਪਣੇ ਬਿਜ਼ਨਸ ਕੰਟੈਕਟਸ ਦੇ ਰਾਹੀਂ ਫਿਰ ਪੋਲਿਟਿਕਸ ਨੂੰ ਆ ਜਿਹੜਾ ਉਹ ਪ੍ਰਭਾਵਿਤ ਕਰਦੇ ਆ। ਇਸੇ ਤਰ੍ਹਾਂ ਮਿਲਟਰੀ, ਹੁਣ ਜਿਨ੍ਹਾਂ ਮਿਲਟਰੀ ਆਫੀਸਰਸ ਨੂੰ ਜਾਂ ਪੁਲਿਸ ਆਫੀਸਰਸ ਨੂੰ ਇੰਡੀਆ ਦੀਆਂ ਅਕੈਡਮੀਜ਼ ਵਿੱਚ ਟ੍ਰੇਨਿੰਗ ਦਿੱਤੀ ਗਈ ਆ, ਉਹ ਪੂਰੀ ਤਰ੍ਹਾਂ ਫਿਰ ਇੰਡੀਆ ਦੇ ਹੱਕ ਵਿੱਚ ਹੀ ਚੱਲਦੇ ਹੈਗੇ ਆ। ਸੋ ਉਹਨਾਂ ਦੇ ਮਾਈਂਡ ਸੈਟ ਵਿੱਚ ਜਿਹੜੀ ਹੈਗੀ ਚਾਈਨਾ ਦੇ ਖਿਲਾਫ ਜਾਂ ਹੋਰ ਮੁਲਕਾਂ ਦੇ ਖਿਲਾਫ ਇੱਕ ਤਰ੍ਹਾਂ ਨਾਲ ਜਿਹੜੀ ਪੋਲਿਟਿਕਸ ਭਰੀ ਜਾਂਦੀ ਹੈਗੀ ਆ। ਸੋ ਉਹਨਾਂ ਨੂੰ ਫਿਰ ਉਹਨਾਂ ਦੇ ਸਾਰੇ ਜਿਹੜੇ ਬੈਂਕ ਅਕਾਊਂਟ ਵਗੈਰਾ ਉਹ ਇੰਡੀਆ 'ਚ ਖੋਲ ਦਿੱਤੇ ਜਾਂਦੇ ਆ। ਇੰਡੀਆ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਫਿਰ ਉਹਨਾਂ ਦੇ ਬੈਂਕ ਅਕਾਊਂਟਸ ਵਿੱਚ ਜਿਹੜੀ ਰਿਸ਼ਵਤ ਦਾ ਪੈਸਾ ਉਹ ਇਸ ਤਰ੍ਹਾਂ ਜਾਂਦਾ। ਇਹ ਬਹੁਤ ਕੁਛ ਆ ਜਿਹੜਾ ਬਿਹਾਈਂਡ ਦੀ ਸੀਨ ਚੱਲਦਾ। ਇਸੇ ਤਰ੍ਹਾਂ ਜਿਹੜੇ ਡਰੱਗ ਡੀਲਰ ਆ ਤੇ ਗੈਂਗਸਟਰ ਆ, ਉਹਨਾਂ ਨਾਲ ਬਣਾ ਕੇ ਰੱਖੀ ਜਾਂਦੀ ਆ। ਉਹਨਾਂ ਨੂੰ ਸਾਰਾ ਇੰਡੀਆ ਦਾ ਐਕਸੈਸ ਜਾਂ ਹੋਰ ਥਾਵਾਂ ਤੇ ਐਕਸੈਸ ਆ ਜਿਹੜਾ ਦਿੱਤਾ ਜਾਂਦਾ ਹੈਗਾ। ਸੋ ਟ੍ਰੇਨਿੰਗ ਦੇ ਨਾਲ ਉਹ ਈਵਨ ਉਹਨਾਂ ਦੇ ਮੀਡੀਆ ਆਊਟਲੈਟਸ ਨੂੰ ਤੇ ਪੋਲੀਟੀਸ਼ੀਅਨਸ ਨੂੰ, ਡਿਪਲੋਮੈਟਸ ਨੂੰ, ਇਹ ਸਾਰਿਆਂ ਕੁਛ ਨਾਲ ਰਾਬਤਾ ਰੱਖਿਆ ਜਾਂਦਾ। ਕੱਲੀ ਅਫਸਰਾਂ ਨੂੰ ਟ੍ਰੇਨਿੰਗ ਹੀ ਨਹੀਂ ਦਿੱਤੀ ਜਾਂਦੀ, ਉਸ ਮੁਲਕ ਦਾ ਸਮੁੱਚਾ ਐਡਮਿਨਿਸਟ੍ਰੇਸ਼ਨ ਚਲਾਉਣ ਦਾ ਵੀ ਯਤਨ ਕੀਤਾ ਜਾਂਦਾ ਹੈ। ਜੀ ਜੀ, ਬਿਲਕੁਲ। ਇਹ ਜਿਹੜੇ ਵਰਤਮਾਨ ਮਾਲਦੀਵੀ ਰਾਸ਼ਟਰਪਤੀ, ਉਹਨਾਂ ਦਾ ਤਖਤਾ ਪਲਟਣ ਦੇ ਲਈ ਯਤਨ ਕਿਹੜੇ ਹੋਏ? ਹਾਂਜੀ ਹਾਂਜੀ, ਸੋ ਇਹ ਮਿਸਟਰ ਮੋਇਜ਼ੂ ਦੇ ਜਿਹੜਾ ਹੈਗਾ ਨਾ, ਇਹਦਾ ਵੱਡੇ ਪੱਧਰ ਤੇ ਤਖਤਾ ਪਲਟਣ ਦੇ ਜਿਹੜੇ ਯਤਨ ਹੋਏ ਹੈਗੇ ਆ। ਸੋ ਆਪਾਂ ਦੱਸਿਆ ਹੈਗਾ ਵੀ ਰॉ ਦੇ ਆਫੀਸਰਸ ਨੇ ਉੱਥੇ ਵਾਸ਼ਿੰਗਟਨ ਦੇ ਵਿੱਚ ਬਹਿ ਕੇ ਜਿਹੜਾ ਹੈਗਾ ਤਾਂ ਉਹਨਾਂ ਨੇ ਸਾਰਾ ਜਿਹੜਾ ਇਹ ਪ੍ਰੋਗਰਾਮ ਚਲਾਇਆ। ਜਦੋਂ ਪਿਛਲੇ ਸਾਲ ਜਨਵਰੀ ਵਿੱਚ ਮਿਸਟਰ ਮੋਇਜ਼ੂ ਜਿੱਤਿਆ ਤਾਂ ਰॉ ਦੇ ਜਿਹੜੇ ਵਾਸ਼ਿੰਗਟਨ ਵਿੱਚ ਆਫੀਸਰ ਸੀਗੇ, ਉਹਨਾਂ ਨੇ ਆਪਣੇ ਦੋ ਜਿਹੜੇ ਬਹੁਤ ਹੀ ਨੇੜਲੇ ਸਾਥੀ ਆ, ਉਹ ਦੋਵੇਂ ਮਾਲਦੀਵਜ਼ ਵਿੱਚ ਰਹਿ ਰਹੇ ਸੀ ਬਹੁਤ ਲੰਮੇ ਸਮੇਂ ਤੋਂ। ਇੱਕ ਹੈਗਾ ਸ਼ਿਰੀਸ਼ ਥਰੋਟ, ਇਹ ਐਕਸ ਪੁਲਿਸ ਆਫੀਸਰ ਆ, ਇਹ ਭਾਰਤ ਦਾ ਪੁਲਿਸ ਆਫੀਸਰ ਹੈਗਾ, ਐਕਸ ਥਰੋਟ, ਔਰ ਪ੍ਰਾਈਵੇਟ ਮਿਲਟਰੀ ਕੰਟਰੈਕਟਰ ਹੈਗਾ। ਇਹ ਮਾਲਦੀਵ ਦੀ ਫੌਜ ਨੂੰ ਬਹੁਤ ਸਾਰੇ ਜਿਹੜੇ ਛੋਟੀਆਂ ਬੰਦੂਕਾਂ ਹੋਰ ਜਿਹੜਾ ਹਥਿਆਰ ਵਗੈਰਾ ਉਹ ਦਿੰਦਾ। ਉਹ ਬੈਠੇ ਵਪਾਰੀ ਬਣ ਕੇ ਆਪਾਂ ਕਿਹਾ। ਹੁਣ ਜਿਹੜਾ ਸ਼ਿਰੀਸ਼ ਥਰੋਟ ਹੈਗਾ ਉਹ ਪੁਲਿਸ ਅਫਸਰ ਰਿਹਾ। ਉਹਨਾਂ ਨੇ ਪੁਲਿਸ ਅਫਸਰਾਂ ਨੂੰ, ਐਕਸ ਪੁਲਿਸ ਅਫਸਰਾਂ ਨੂੰ ਜਾਂ ਮੌਜੂਦਾ ਪੁਲਿਸ ਅਫਸਰਾਂ ਨੂੰ ਉੱਥੇ ਜਿਸ ਤਰ੍ਹਾਂ ਵਪਾਰੀ ਬਣਾ ਕੇ ਛੱਡਿਆ ਹੋਇਆ, ਪਰ ਉਹ ਸਾਰਾ ਜਿਹੜਾ ਇਨਫਲੂਐਂਸ ਕਰ ਰਹੇ ਹੈ। ਦੂਸਰੇ ਹੈਗੇ ਸੈਵੀਓ ਰੋਡਰਿਗਸ। ਜਿਹੜਾ ਸੈਵੀਓ ਰੋਡਰਿਗਸ ਆ, ਇਹ ਬੇਸਿਕਲੀ ਗੋਆ ਵਿੱਚ ਰਹਿੰਦੇ ਹੈਗੇ ਆ ਤੇ ਲਗਾਤਾਰ ਮਾਲਦੀਵ ਦੇ ਗੇੜੇ ਲਾਉਂਦੇ ਆ। ਮਾਲਦੀਵ ਵਿੱਚ ਵੀ ਇਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਅੰਪਾਇਰ ਖੜਾ ਕਰਿਆ ਹੋਇਆ ਹੈਗਾ। ਸੋ ਇੱਥੇ ਇਹ ਪਬਲਿਸ਼ਰ ਹੈਗੇ ਆ, ਸੋ ਕਿਤਾਬਾਂ ਦੀ ਤੇ ਮੈਗਜ਼ੀਨਸ ਦੀ ਪਬਲਿਸ਼ਿੰਗ ਕਰਦੇ ਆ। ਪਰ ਖਾਸ ਕਰਕੇ ਇਹ ਭਾਰਤੀ ਜਨਤਾ ਪਾਰਟੀ ਦੇ ਸਪੋਕਸ ਪਰਸਨ ਦੇ ਤੌਰ ਤੇ ਆਉਂਦੇ ਹੈਗੇ ਸਾਵੀਓ ਰੋਡਰਿਗਸ ਨੇ, ਹਨਾ। ਤੇ ਉਹਦੇ ਨਾਲ ਹੀ ਜਿਹੜੇ ਮੋਇਜ਼ੂ ਫੈਮਿਲੀ ਆ, ਜਿਹੜਾ ਰਾਸ਼ਟਰਪਤੀ ਦਾ ਪਰਿਵਾਰ ਹੈਗਾ, ਉਹਦੇ ਵਿੱਚੋਂ ਬਹੁਤ ਸਾਰੇ ਬੰਦੇ ਜਿਹੜਾ ਤੋੜਨ ਦਾ ਯਤਨ ਕੀਤਾ ਗਿਆ ਤਾਂ ਕਿ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਤਖਤਾ ਪਲਟਾ ਜਿਹੜਾ ਕੀਤਾ ਜਾ ਸਕੇ। ਵੱਖ-ਵੱਖ ਪਾਰਟੀਆਂ ਦੇ ਐਮਪੀਜ਼ ਨੂੰ ਇੱਕ ਥਾਂ ਇਕੱਠਿਆ ਕਰਕੇ ਉਹਨਾਂ ਵਿੱਚੋਂ ਕੋਈ ਲੀਡਰ ਚੁਣ ਕੇ ਜਿਹੜਾ ਹੈਗਾ ਵੀ ਤਾਂ ਕਿ ਉਸ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਬਣਾਇਆ ਜਾਵੇ। ਇੱਥੋਂ ਤੱਕ ਕਿ ਹੁਣ ਜਿਹੜਾ ਭਾਰਤ ਹੈਗਾ ਲਗਾਤਾਰ ਜਿਹੜੀ ਇੰਟਰਵੈਂਸ਼ਨ ਕਰਦਾ, ਉਹਦੇ ਵਿੱਚੋਂ ਬਹੁਤ ਸਾਰੇ ਸਹਿਯੋਗ ਵੀ ਕਰਦਾ, ਜਿੱਦਾਂ ਉਹਦੀ ਫੂਡ ਸਪਲਾਈ ਆ, ਉਹਦੀ ਮੈਡੀਕਲ ਸਪਲਾਈ ਆ, ਜਾਂ ਟ੍ਰੇਨਿੰਗ ਵਗੈਰਾ, ਡਾਕਟਰਾਂ ਦੀ ਟ੍ਰੇਨਿੰਗ ਵਗੈਰਾ, ਇਹ ਸਾਰੀ ਕਰਦਾ ਤਾਂ ਕਿ ਉਹ ਇਨਫਲੂਐਂਸ ਵਿੱਚ ਰਹਿਣ, ਹਨਾ। ਸੋ ਇਹਨਾਂ ਆਫੀਸਰਸ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਮੀਟਿੰਗਾਂ ਹੋਈਆਂ, ਦੱਸਿਆ ਜਾਂਦਾ ਹੈਗਾ ਵੀ 2 ਭਾਰਤੀ ਫੌਜ ਦੇ ਹਵਾਈ ਜਹਾਜ਼ ਆ ਜਿਹੜੇ ਉਹ ਭਾਰਤ ਵਿੱਚੋਂ ਉੜਦੇ ਆ, ਉਹਨਾਂ ਦੇ ਟਰਾਂਸਪੌਂਡਰ ਬੰਦ ਕੀਤੇ ਜਾਂਦੇ ਆ ਤਾਂ ਕਿ ਡਿਟੈਕਟ ਨਾ ਹੋ ਸਕੇ। ਸੋ ਉੱਥੋਂ ਹੀ ਬੰਦ ਕਰਕੇ ਟਰਾਂਸਪੌਂਡਰ ਉਹ ਮੁੜ ਕੇ ਮਾਲਦੀਵ ਚੋਂ ਕੁਝ ਪੋਲੀਟੀਸ਼ੀਅਨਸ ਤੇ ਆਫੀਸਰਸ ਨੂੰ ਲੈ ਕੇ ਫਿਰ ਉਹਨਾਂ ਦੀ ਸ਼੍ਰੀਲੰਕਾ ਵਿੱਚ ਮੀਟਿੰਗ ਕਰਵਾਈ ਜਾਂਦੀ ਹੈਗੀ ਆ। ਸ਼੍ਰੀਲੰਕਾ ਵਿੱਚ ਮੀਟਿੰਗ ਕਰਵਾ ਕੇ ਮਤਲਬ ਕਿ ਉੱਥੇ ਕੀਤਾ ਜਾਂਦਾ ਹੈਗਾ ਵੀ ਕਿਸ ਤਰ੍ਹਾਂ ਇਹਦੀ ਜਿਹੜੀ ਗੱਦੀ ਆ ਇਹ ਤੋਂ ਹਥਿਆਈ ਜਾਵੇ, ਕਿਉਂਕਿ ਭਾਰਤ ਲਈ ਸਟ੍ਰੈਟਜੀਕਲੀ ਜਿਹੜਾ ਠੀਕ ਨਹੀਂ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੇ ਉਹ ਇਵੈਂਟਸ ਆ, ਉਹਦੇ ਵਿੱਚੋਂ ਪੋਲੀਟੀਸ਼ੀਅਨਸ ਨੂੰ ਲਿਜਾਇਆ ਜਾਂਦਾ, ਉਹਨਾਂ ਨੂੰ ਬਹੁਤ ਸਾਰੀ ਜਿਹੜੀ ਹੈਗੀ ਰਿਸ਼ਵਤ ਜਾਂ ਹੋਰ ਜਿਹੜੀਆਂ ਫੇਵਰਸ ਆ ਉਹ ਦਿੱਤੇ ਜਾਂਦੇ ਹੈਗੇ ਆ। ਉਹ ਇਹ ਕਰਕੇ ਤਖਤਾ ਪਲਟਣ ਦਾ ਯਤਨ ਕੀਤਾ ਜਾਂਦਾ, ਪਰ ਕਿਸੇ ਸਮਹਾਉ ਜਿਹੜਾ ਹੈਗਾ ਉਹ ਮਿਸਟਰ ਮੋਇਜ਼ੀ ਨੂੰ ਪਤਾ ਲੱਗ ਜਾਂਦਾ ਹੈ ਤੇ ਫਿਰ ਉਹ ਜਿਹੜਾ ਰਿਟੈਲੀਏਟ ਕਰਦਾ ਹੈਗਾ,
ਉਹ ਬੈਕਫਾਇਰ ਕਰਦਾ। ਔਰ ਉਹਨੇ ਫਿਰ ਕਿਹਾ ਸੀਗਾ ਵੀ ਬੇਸ਼ੱਕ ਅਸੀਂ ਇੱਕ ਛੋਟਾ ਮੁਲਕ ਹਾਂ, ਹੋ ਸਕਦਾ ਅਸੀਂ ਕਮਜ਼ੋਰ ਮੁਲਕ ਵੀ ਹੋਈਏ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਵੱਡੇ ਮੁਲਕ ਸਾਨੂੰ ਬੁਲੀ ਕਰਦੇ ਰਹਿਣ, ਸਾਨੂੰ ਇੰਟੀਮੀਡੇਟ ਕਰਦੇ ਰਹਿਣ, ਵੀ ਅਸੀਂ ਫਾਈਟ ਬੈਕ ਕਰਾਂਗੇ। ਸੋ ਇਹ ਬਹੁਤ ਵੱਡੀ ਲੰਬੀ ਸਟੋਰੀ ਆ, ਕਿਹੜੇ ਕਿਹੜੇ ਬੰਦੇ ਨਾਲ ਕੀ ਕੀ ਗੱਲਾਂ ਕੀਤੀਆਂ ਗਈਆਂ, ਕਿੰਨੇ ਕਿੰਨੇ ਪੈਸਿਆਂ ਦਾ ਵਾਅਦਾ ਹੋਇਆ, ਉਹਨਾਂ ਨੂੰ ਕੀ ਪਰਕਸ ਐਂਡ ਜਿਹੜੇ ਹੋਰ ਜਿਹੜੇ ਹੈਗੇ ਆ ਪੈਸੇ ਧੇਲੇ ਪੱਖੋਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਬਿਹਾਈਂਡ ਦੀ ਸੀਨ ਦਿੱਤੀਆਂ ਜਾਂਦੀਆਂ। ਇਹ ਲੰਬੀ ਸਟੋਰੀ ਆ ਉਹਦੇ ਵਿੱਚੋਂ ਨਾ, ਵੀ ਕਿਸ ਤਰ੍ਹਾਂ MDP ਲੀਡਰਾਂ ਨੂੰ ਸ਼੍ਰੀਲੰਕਾ ਲਿਜਾਇਆ ਜਾਂਦਾ, ਸ਼੍ਰੀਲੰਕਾ ਨੂੰ ਇਨਵੋਲਵ ਕੀਤਾ ਜਾਂਦਾ, ਇੰਡੀਆ ਦੇ ਪੋਲੀਟੀਸ਼ੀਅਨ ਇਨਵੋਲਵ ਹੁੰਦੇ ਆ। ਫਿਰ ਇਹ ਹੈਗਾ ਵੀ ਵਿਦੇਸ਼ਾਂ ਚੋਂ ਜਿਹੜੇ ਡਿਪਲੋਮੈਟਸ ਆ, ਜਿਹੜੇ ਪ੍ਰੋ ਇੰਡੀਅਨ ਡਿਪਲੋਮੈਟਸ ਆ, ਉਹਨਾਂ ਰਾਹੀਂ ਦਬਾਅ ਪਾਇਆ ਜਾਂਦਾ। ਸੋ ਇਹ ਬਹੁਤ ਵੱਡਾ ਵੈਬ ਆ। ਉਹਦੇ ਵਿੱਚ ਫਿਰ ਅਖਬਾਰਾਂ, ਪੋਲੀਟੀਸ਼ੀਅਨ, ਕਿਉਂਕਿ ਇਹ ਹੋਇਆ ਸੀਗਾ ਵੀ ਜਦੋਂ ਉਹਨਾਂ ਦੀ ਇਲੈਕਸ਼ਨ ਨੇੜੇ ਆ ਰਹੀ ਸੀ ਨਾ, ਸੋ ਮਿਸਟਰ ਮੌਜੂ ਜਦੋਂ ਜਿੱਤਣ ਤੋਂ ਪਹਿਲਾਂ, ਕਿਉਂਕਿ ਉਹਨਾਂ ਨੇ ਇੱਕ ਪੂਰਾ ਕ੍ਰੀਏਟ ਕਰ ਲਿਆ ਸੀ, ਐਂਟੀ ਇੰਡੀਆ ਹਵਾ ਕ੍ਰੀਏਟ ਕਰ ਰਹੀ ਸੀ। ਇੰਡੀਆ ਨੂੰ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਅਸੀਂ ਕੈਂਡੀਡੇਟ ਖੜਾ ਕਰਾਇਆ ਹੋਇਆ ਮਿਸਟਰ ਸੋਹਲ ਸੀਗਾ, ਵੀ ਉਹ ਬਹੁਤ ਕਮਜ਼ੋਰ ਵਿਕਟ ਤੇ ਹੈ। ਫਿਰ ਇੰਡੀਆ ਤੋਂ ਬਹੁਤ ਸਾਰੇ ਪੋਲੀਟੀਕਲ ਐਨਾਲਿਸਟ ਚ ਗਏ ਉੱਥੇ। ਉਹਨਾਂ ਪੋਲੀਟੀਕਲ ਐਨਾਲਿਸਟਾਂ ਨੇ ਝੂਠੀ ਹਵਾ ਬਣਾਉਣ ਦੀ ਕੋਸ਼ਿਸ਼, ਜਿੱਦਾਂ ਆਪਣੇ ਨਹੀਂ ਐਗਜ਼ਿਟ ਪੋਲ ਆ ਜਾਂਦੇ, ਉਹ ਸਾਰੇ ਇੰਡੀਆ ਦੇ ਐਗਜ਼ਿਟ ਪੋਲ ਲਗਭਗ ਮੈਨੇਜਡ ਹੁੰਦੇ ਹੈਗੇ ਆ ਨਾ। ਸੋ ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਈਵਨ ਜਿਹੜੀਆਂ ਮਸ਼ੀਨਾਂ ਨੇ, ਜਿਹੜੀ ਇਲੈਕਟ੍ਰੋਨਿਕ ਡਿਵਾਈਸ ਆ, ਆਪਾਂ ਨੂੰ ਪਤਾ ਹੈਗਾ, ਆਪਾਂ ਇਲੈਕਟ੍ਰੋਨਿਕਸ ਵਿੱਚ ਕੰਮ ਕਰਦੇ ਆ, ਜਿਹੜੇ ਇਲੈਕਟ੍ਰੋਨਿਕ ਡਿਵਾਈਸ ਆ ਦੇ ਆਰ ਪ੍ਰੋਨ ਟੂ ਬੀ ਮੈਨੇਜਡ। ਜਿਹੜੀਆਂ ਮਸ਼ੀਨਾਂ ਰਾਹੀਂ ਵੋਟਾਂ ਪੈਂਦੀਆਂ, ਦੇ ਆਰ ਪ੍ਰੋਨ ਟੂ ਬੀ ਮੈਨੇਜਡ। ਕੋਈ ਕਰਦਾ ਜਾਂ ਨਹੀਂ ਕਰਦਾ ਉਹ ਵੱਖਰੀ ਗੱਲ ਹੈਗੀ ਆ, ਪਰ ਉਹਨਾਂ ਨੂੰ ਕੀਤਾ ਜਾ ਸਕਦਾ। ਇਹ ਗੱਲ ਪੱਕੀ ਹੈ। ਇਹ ਆ। ਸੋ ਜਿਹੜੀ ਉਹ ਤਾਈਓ ਨਹੀਂ ਆ ਰਹੇ ਨਾ, ਵੀ ਜਿਹੜੀ ਪਰਚੀ ਰਾਹੀਂ ਵੋਟ ਪਾਉਣ ਤੇ ਹੁਣ ਆ ਨਹੀਂ ਰਹੇ, ਕਿਉਂਕਿ ਉਹ ਜਿਹੜਾ ਥ੍ਰਿਲ ਹੈਗਾ ਵੀ 2-3 ਘੰਟਿਆਂ 'ਚ ਹੀ ਸਾਰਾ ਕੁਝ ਮੈਨੇਜ ਹੋ ਜਾਂਦਾ, ਉਹ ਥ੍ਰਿਲਿੰਗ ਆ ਵੀ ਇਹ ਬਹੁਤ ਵੱਡਾ ਜਿਹੜਾ ਕਨਸਪੀਰੇਸੀ। ਸੋ ਜਿਹੜੇ ਮੀਡੀਆ ਵਿੱਚ ਐਕਸਪਰਟ, ਸੋ ਕਾਲਡ ਐਕਸਪਰਟ ਬੈਠਦੇ ਆ, ਉਹ ਪਹਿਲਾਂ ਹੀ ਮਿੱਥ ਕੇ ਬੈਠੇ ਹੁੰਦੇ ਆ ਵੀ BJP ਨੂੰ ਹੀ ਜਿਤਾਉਣਾ ਹੈਗਾ। ਸੋ ਇਸੇ ਤਰ੍ਹਾਂ ਉਹ ਮਾਲਦੀਵ ਵਿੱਚ ਗਏ, ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਉਹਨਾਂ ਨੇ ਇਹ ਹਵਾ ਬਣਾਉਣ ਦੀ ਕੋਸ਼ਿਸ਼ ਕਰੀ ਵੀ ਮਿਸਟਰ ਮੌਜ਼ੂ ਨੂੰ ਜਿੱਤ ਰਹੇ, ਦੂਸਰਾ ਜਿਹੜਾ ਮਿਸਟਰ ਸਲੇਹ ਹੈਗਾ, ਮੁਹੰਮਦ ਸਲੇਹ, ਉਹ ਜਿੱਤ ਰਿਹਾ ਹੈਗਾ। ਸੋ ਬਹੁਤ ਕੁਛ ਹੈ ਜਿਹੜਾ ਬਿਹਾਈਂਡ ਦੀ ਸੀਨ ਹੋਇਆ। ਈਵਨ ਮਾਲਦੀਵ ਦੇ ਮਿਲਟਰੀ ਆਫੀਸਰ ਜਾਂ ਉਹਨਾਂ ਦੀ ਇੰਟੈਲੀਜੈਂਸ ਆਫੀਸਰ ਕਹਿੰਦੇ ਵੀ ਸਾਨੂੰ ਸਾਰਾ ਕੁਝ ਪਤਾ ਹੈ ਵੀ ਇੱਥੇ ਇੰਡੀਆ ਇੰਨਾ ਕੁਝ ਗਲਤ ਕਰ ਰਿਹਾ ਹੈ, ਪਰ ਜਦੋਂ ਸਾਡੇ ਰਾਜਨੀਤੀਵਾਨ ਹੀ ਇੰਡੀਆ ਨਾਲ ਰਲੇ ਹੋਏ, ਅਸੀਂ ਕੀ ਕਰ ਸਕਦੇ ਹਾਂ? ਵੀ ਜਦੋਂ ਅਸੀਂ ਹੱਥ ਪਾਵਾਂਗੇ ਤਾਂ ਉਹ ਸਾਡੇ ਮਗਰ ਪੈ ਜਾਣਗੇ, ਸਾਡੀਆਂ ਨੌਕਰੀਆਂ, ਸਾਡੇ ਬੱਚਿਆਂ ਦੀ ਸੇਫਟੀ, ਸਿਕਿਉਰਿਟੀ, ਉਹ ਸਾਰੀ ਖਤਮ ਹੋ ਜਾਣੀ ਹੈ। ਸੋ ਇਹ ਬਹੁਤ ਕੁਛ ਆ ਬਿਹਾਈਂਡ ਦੀ ਸੀਨ। ਸੋ ਚਾਈਨਾ ਵੀ ਇਸ ਤਰ੍ਹਾਂ ਕਰ ਰਿਹਾ। ਸੋ ਕੱਲਾ ਇੰਡੀਆ ਨਹੀਂ, ਵਾਸ਼ਿੰਗਟਨ ਪੋਸਟ ਨੇ ਲਿਖਿਆ ਵੀ ਚਾਈਨਾ ਵੀ ਇਸੇ ਤਰ੍ਹਾਂ, ਵੀ ਜਿੰਨੇ ਪੈਸੇ ਇੰਡੀਆ ਦਿੰਦਾ ਉਹਨਾਂ ਨੂੰ ਕ੍ਰੈਡਿਟ ਲਿਮਿਟ ਦਿੰਦਾ, ਉਹਨਾਂ ਨੂੰ ਹੋਰ ਬਹੁਤ ਸਾਰੇ ਜਿੱਦਾਂ ਇਹ ਹੈਗੇ ਆ ਵੀ ਉਹਨਾਂ ਦੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਆ। ਸੋ ਚਾਈਨਾ ਨੇ ਇੱਕ ਮਾਲੇ ਤੋਂ ਲੈ ਕੇ ਬਹੁਤ ਲੰਮੇ ਸਮੇਂ ਤੱਕ ਉਹਨਾਂ ਦੀ ਕੈਪੀਟਲ ਤੱਕ ਇੱਕ ਪੁਲ ਬਣਾ ਕੇ ਦਿੱਤਾ ਜਿਹੜਾ ਮਿਲੀਅਨਸ ਆਫ ਡਾਲਰਸ ਦਾ ਸੀਗਾ। ਸੋ ਇਸ ਤਰ੍ਹਾਂ ਇਨਵੈਸਟਮੈਂਟ ਵੀ ਹੈਗੀ ਆ, ਬ੍ਰਾਈਬਸ ਵੀ ਹੈਗੀ ਆ, ਜਨਰਸ ਜਿਹੜੀ ਹੈਗੀ ਆ ਵੀ ਉਹ ਇੱਕ ਤਰ੍ਹਾਂ ਨਾਲ ਓਵਰ ਦੀ ਗਰਾਊਂਡ ਜਿਹੜੀ ਖੁੱਲੀ ਇੱਕ ਸਹਾਇਤਾ ਹੁੰਦੀ ਆ, ਆਰਥਿਕ ਸਹਾਇਤਾ ਕਰਜ਼ੇ ਦੇ ਰੂਪ ਚ ਜਾਂ ਉਦਾਂ ਸਹਾਇਤਾ ਦੇ ਰੂਪ, ਇਹ ਬਹੁਤ ਕੁਛ ਆ ਜਿਹੜਾ ਇਸ ਤਰ੍ਹਾਂ ਚੱਲਦਾ ਹੈਗਾ। ਸੋ ਜਦੋਂ ਮਿਸਟਰ ਮੋਇਜ਼ੂ ਜਿੱਤ ਜਾਂਦੇ ਆ ਤਾਂ ਫਿਰ ਇੱਕਦਮ ਉਹ ਚਾਈਨਾ ਨਾਲ ਰਿਲੇਸ਼ਨ ਬਣਾਉਂਦੇ ਆ। ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਨੂੰ ਤੇ ਉਹਨਾਂ ਦੀ ਵਾਈਫ ਆ ਜਿਹੜੀ, ਉਹਨਾਂ ਨੂੰ ਮਾਲਦੀਵਸ ਬੁਲਾਇਆ ਜਾਂਦਾ, ਉੱਥੋਂ ਦੀ ਬਿਊਟੀ ਦਾ ਦਿਖਾਇਆ ਜਾਂਦਾ, ਉੱਥੋਂ ਦਾ ਜਿਹੜੀ ਸੈਰ ਕਰਾਈ ਜਾਂਦੀ ਆ ਤਾਂ ਕਿ ਇਨਫਲੂਐਂਸ ਆ ਜਿਹੜਾ ਚਾਈਨਾ ਦਾ ਕ੍ਰੀਏਟ ਕੀਤਾ ਜਾਵੇ। ਸੋ ਇਸ ਤਰ੍ਹਾਂ ਇਹ ਦੋਵੇਂ ਚਾਈਨਾ ਐਂਡ ਇੰਡੀਆ ਜਿਹੜੀ ਰਾਈਵਲਰੀ ਆ, ਇੱਕ ਵਿਰੋਧਤਾ, ਉਹਦੇ ਚੋਂ ਮਾਲਦੀਵਸ ਨੂੰ ਜਿਹੜਾ ਹੈਗਾ ਉਹ ਆਪਣੇ ਕਬਜ਼ੇ ਹੇਠ ਕਰਨ ਦਾ ਯਤਨ ਕਰ ਰਹੇ ਹੈਗੇ ਆ। ਇਹ ਜਿਹੜਾ ਭਾਰਤ ਨੇ ਜਿਹੜਾ ਵਰਤਮਾਨ ਰਾਸ਼ਟਰਪਤੀ ਥਾਂ ਤੇ ਜਿਹੜਾ ਮੁਹੰਮਦ ਨਸ਼ੀਦ ਆ, ਉਹਨੂੰ ਰਾਸ਼ਟਰਪਤੀ ਬਣਾਉਣਾ ਕਿਉਂ ਚਾਹੁੰਦੇ ਸੀ? ਇਹ ਬਹੁਤ ਈਜ਼ੀਲੀ ਉਹਨਾਂ ਦੇ ਅੰਡਰ ਸੀਗਾ, ਮੈਨੇਜਡ ਸੀਗਾ। ਇਹ ਬਹੁਤ ਦੇਰ ਤੋਂ ਭਾਰਤ ਨਾਲ ਆ ਜਿਹੜਾ ਮਿਲ ਕੇ ਚੱਲ ਰਿਹਾ। ਜਿਹੜੇ ਮੁਹੰਮਦ ਰਸ਼ੀਦ ਹੈਗਾ, ਇਹ ਇੰਗਲੈਂਡ ਦੀ ਯੂਨੀਵਰਸਿਟੀ ਆ ਜਿਹੜੀ ਆਕਸਫੋਰਡ ਯੂਨੀਵਰਸਿਟੀ, ਉਹਦੇ ਤੋਂ ਪੜ੍ਹੇ ਹੋਏ ਨੇ। ਸੋ ਇੱਕ ਸੌਫਟ ਸਪੋਕਨ ਨੇ ਤੇ ਪ੍ਰੋ ਇੰਡੀਅਨ ਨੇ, ਹਨਾ। ਸੋ ਹੁਣ ਪ੍ਰੋ ਇੰਡੀਅਨ ਵੀ ਉਹ ਇਸ ਤਰ੍ਹਾਂ ਹੀ ਨਹੀਂ ਬਣ ਗਏ, ਪ੍ਰੋ ਇੰਡੀਅਨ ਵੀ ਬਣਾਇਆ ਜਾਂਦਾ ਉਹਨਾਂ ਨੂੰ। ਸੋ ਲੰਬੇ ਸਮੇਂ ਦੀ ਜਿਹੜੇ ਆਫੀਸਰਸ ਇੰਡੀਅਨ ਡਿਪਲੋਮੈਸੀ ਤੇ ਕੰਮ ਕਰਦੇ ਆ, ਉਹਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਆ ਤਾਂ ਕਿ ਦੱਸਿਆ ਜਾਵੇ ਵੀ ਸਟ੍ਰੈਟਜੀਕਲੀ ਮਾਲਦੀਵ ਦੇ ਭਾਰਤ ਨੂੰ ਕੀ ਲੋੜਾਂ ਨੇ, ਅਸੀਂ ਮਾਲਦੀਵ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਕਰ ਸਕਦੇ ਹਾਂ, ਪਰ ਸਟ੍ਰੈਟਜੀਕਲੀ ਸਾਨੂੰ ਇਸ ਤਰ੍ਹਾਂ ਮਾਲਦੀਵ ਦੀ ਲੋੜ ਹੈਗੀ ਆ। ਸੋ ਜਿਹੜੇ ਪੋਲੀਟੀਸ਼ੀਅਨ, ਇਨਫਲੂਐਂਸਡ ਪੋਲੀਟੀਸ਼ੀਅਨ, ਜਿੱਦਾਂ ਬੰਗਲਾਦੇਸ਼ ਵਿੱਚ ਸੀਗਾ, ਸ਼ੇਖ ਹਸੀਨਾ ਨੂੰ 15 ਸਾਲ ਤੱਕ ਉਹਨਾਂ ਨੇ ਆਪਣੇ ਪ੍ਰਭਾਵ ਹੇਠ ਰੱਖਿਆ। ਈਵਨ ਪਿਛਲੀਆਂ ਚੋਣਾਂ ਵਿੱਚ ਇਹ ਸੀਗਾ ਵੀ ਹੋ ਸਕਦਾ ਸ਼ੇਖ ਹਸੀਨਾ ਨਾ ਜਿੱਤੇ, ਤਾਂ ਭਾਰਤ ਨੇ ਅਮਰੀਕਾ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਜਿਹੜੀ CIA ਨੇ ਉੱਥੇ ਆਪਰੇਸ਼ਨ ਕਰਨਾ,
ਉਹ ਪ੍ਰੋ ਸ਼ੇਖ ਹਸੀਨਾ ਹੋਵੇ, ਤਾਂ ਕਿ ਸਾਡੇ ਗੁਆਂਢ ਵਿੱਚ ਸਾਡੀ ਵਿਰੋਧੀ ਪਾਰਟੀ ਨਾ ਆ ਕੇ ਬੈਠ ਜਾਵੇ, ਹੈ ਨਾ, ਵੀ ਅਸੀਂ ਆਪਣੇ ਵਿਰੋਧੀ ਲੀਡਰ ਨੂੰ ਸਥਾਪਿਤ ਨਹੀਂ ਹੋਣ ਦੇਣਾ ਚਾਹੁੰਦੇ। ਇਸੇ ਤਰ੍ਹਾਂ ਉਹ ਮਾਲਦੀਵ ਵਿੱਚ ਕਰਦੇ ਆ, ਵੀ ਅਮਰੀਕਾ ਦੇ ਜਿਹੜੇ ਉਹਨਾਂ ਨਾਲ ਚੰਗੇ ਰਿਲੇਸ਼ਨ ਆ ਉਹਨਾਂ ਨੂੰ ਵਰਤ ਕੇ ਮਾਲਦੀਵ, ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਸ਼੍ਰੀਲੰਕਾ ਵਿੱਚ ਆ ਜਿਹੜੇ ਉਹ ਆਪ ਦਾ ਜਿਹੜਾ ਸਿਸਟਮ ਚਲਾਉਂਦੇ ਹੈਗੇ। ਸੋ ਜਿਹੜੇ ਮੁਹੰਮਦ ਨਸ਼ੀਦ ਹੈਗੇ ਆ ਉਹ ਪ੍ਰੋ ਇੰਡੀਅਨ ਪੋਲੀਟੀਸ਼ੀਅਨ ਮੰਨੇ ਜਾਂਦੇ ਆ। ਇਸੇ ਕਰਕੇ ਉਹਨਾਂ ਦੀ ਜਿਹੜੀ ਹੈ ਕਿ ਫਿਰ ਰਹੇਗਾ ਵੀ ਮੁਹੰਮਦ ਨਸ਼ੀਦ ਨੂੰ ਗ੍ਰਿਫਤਾਰ ਕਰ ਲਿਆ ਸੀ ਮਿਸਟਰ ਮੋਇਜ਼ੂ ਨੇ ਨਾ, ਵੀ ਕਰਪਸ਼ਨ ਦੇ ਕੇਸਿਸ ਵਿੱਚ ਜਾਂ ਹੋਰ ਥਾਵਾਂ ਕੇਸਿਸ ਵਿੱਚ ਨਾ। ਸੋ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਭਾਰਤ ਨੇ ਉਹਨਾਂ ਦੇ ਇੱਕ ਨੇੜਲੇ ਕਜ਼ਨ ਹੈਗੇ ਆ ਮਿਸਟਰ ਮੁਹੰਮਦ ਸਾਲੇਹ ਹੈਗੇ ਆ, ਸੋ ਪਿਛਲੀਆਂ ਚੋਣਾਂ ਵਿੱਚ ਜਿਹੜਾ ਉਹਨਾਂ ਨੂੰ ਖੜਾਇਆ ਸੀਗਾ। ਪਰ ਆਪਣੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਮਿਸਟਰ ਮੁਹੰਮਦ ਰਸ਼ੀਦ ਆ ਬਾਹਰ ਆ ਜਾਂਦੇ ਹੈਗੇ ਆ, ਜਿਹੜੇ ਮੁਹੰਮਦ ਨਸ਼ੀਦ ਹੈਗੇ ਆ। ਫਿਰ ਭਾਰਤ ਉਹਨਾਂ ਨੂੰ ਇਨਫਲੂਐਂਸ ਕਰ ਰਿਹਾ ਸੀਗਾ ਵੀ ਤੁਸੀਂ ਆਪਣਾ ਜਿਹੜਾ ਕਜ਼ਨ ਆ ਇਹਦੀ ਹਮਾਇਤ ਕਰੋ MDP ਵੱਲੋਂ। ਪਰ ਉਹ ਹੁਣ ਕਿਉਂਕਿ ਜੇਲ੍ਹ ਚੋਂ ਆਇਆ ਸੀ, ਉਹਨੂੰ ਲੱਗਦਾ ਸੀਗਾ ਵੀ ਜੇ ਮੇਰਾ ਭਤੀਜਾ ਇਹ ਬਣ ਗਿਆ ਤਾਂ ਮੇਰਾ ਪੋਲੀਟੀਕਲ ਇਨਫਲੂਐਂਸ ਕਿੱਥੇ ਜਾਏਗਾ। ਬਰਾਬਰ ਤੇ ਉਹ ਵੀ ਖੜਾ ਹੋ ਗਿਆ, ਉਹਨੇ ਵੀ ਆਪ ਵੀ ਜਿੱਦਾਂ ਚੋਣ ਲੜੀ। ਫਿਰ ਜਦੋਂ 2 ਪਾਵਰ ਸੈਂਟਰ ਹੋ ਗਏ ਉਹਦੇ ਚੋਂ ਮਿਸਟਰ ਮੋਜ਼ੂ ਆ ਜਿਹੜੇ ਉਹ ਜਿੱਤ ਜਾਂਦੇ ਹੈਗੇ ਆ। ਸੋ ਭਾਰਤ ਦੀ ਉਸ ਵੇਲੇ ਨਹੀਂ ਚੱਲੇ, ਕਿਉਂਕਿ ਜਦੋਂ ਪੋਲਿਟਿਕਸ ਵਿੱਚ ਆ ਗਿਆ ਬੰਦਾ ਫਿਰ ਆਪਣੇ ਨਿੱਜੀ ਇੰਟਰਸਟ ਪਹਿਲਾਂ ਦੇਖਦਾ, ਕਿਸੇ ਹੋਰ ਮੁਲਕ ਦੇ ਜਾਂ ਹੋਰ ਕੰਪਨੀ ਦੇ ਇੰਟਰਸਟ ਬਾਅਦ ਚ ਹੋ ਜਾਂਦੇ ਹੈਗੇ। ਇੰਡੀਆ ਫਸਟ ਤੇ ਇੰਡੀਆ ਆਊਟ, ਉੱਥੇ ਇਹ ਜਿਹੜੀ ਵਿਚਾਰ ਹੈਗਾ ਵੀ ਇੱਕ ਇੰਡੀਆ ਫਸਟ ਕਹਿ ਰਿਹਾ, ਦੂਜਾ ਜਿਹੜਾ ਮਿਸਟਰ ਮੋਜ਼ੂ ਆ ਉਹ ਕਹਿ ਰਿਹਾ ਵੀ ਇੰਡੀਆ ਆਊਟ ਆ, ਵੀ ਆਪਾਂ ਨੂੰ ਇੰਡੀਆ ਦੀ ਲੋੜ ਨਹੀਂ ਹੈਗੀ। ਸੋ ਬਿਲਕੁਲ ਇਹ ਜਿਹੜਾ ਇਬਰਾਹਿਮ ਸੋਲੀ ਜਿਹੜਾ ਆ, ਹਾਂਜੀ ਇਬਰਾਹਿਮ ਸੋਲੀ ਸੀਗਾ ਉਹ, ਇਹਨੂੰ ਖੜਾ ਕਰਿਆ ਸੀਗਾ ਭਾਰਤ ਨੇ। ਜਿਹੜੀ ਸ਼੍ਰੀਲੰਕਾ ਵਿੱਚ ਬੈਠਕ ਹੋਈ ਆ ਉਹ ਇਸੇ ਕਰਕੇ ਹੋਈ ਸੀ ਵੀ ਇਬਰਾਹਿਮ ਸੋਲੀ ਨੂੰ ਖੜਾ ਕਰਿਆ ਜਾਵੇ। ਈਵਨ ਨਸ਼ੀਦ ਨੂੰ ਵੀ ਉੱਥੇ ਲਿਜਾਇਆ ਗਿਆ ਸੀ, ਨਸ਼ੀਦ ਦੀ ਪਾਰਟੀ ਮੈਂਬਰਾਂ ਨੂੰ, ਮੈਂਬਰ ਆਫ ਪਾਰਲੀਮੈਂਟਸ ਨੂੰ ਵੀ ਉੱਥੇ ਲਿਜਾਇਆ ਗਿਆ ਸੀ। ਬਹੁਤ ਵੱਡੀ ਮੀਟਿੰਗ ਸੀ, ਬਹੁਤ ਸੀਕ੍ਰੇਟ ਸੀਗੀ, ਕਿਸੇ ਜਿਹੜੇ ਮਾਲਦੀਵ ਦੇ ਇੰਟੈਲੀਜੈਂਸ ਆਫੀਸਰਸ ਨੂੰ ਨਹੀਂ ਪਤਾ ਲੱਗਣ ਦਿੱਤਾ ਗਿਆ, ਟਰਾਂਸਪੌਂਡਰ ਬੰਦ ਕਰਕੇ। ਪਰ ਪਤਾ ਨਹੀਂ ਹੁਣ ਪੈਸੇ ਧੇਲੇ ਦਾ ਵੀ ਹੋਇਆ। ਸੋ ਜਿਹੜਾ ਉਹ ਆਖਰ ਵਿੱਚ ਉਹ ਇਹ ਆਪਰੇਸ਼ਨ ਫੇਲ ਕਿੱਦਾਂ ਹੋਇਆ, ਉਹਦੇ ਬਹੁਤ ਸਾਰੇ ਕਾਰਨ ਨੇ। ਸੋ ਉਹਦੇ ਵਿੱਚੋਂ ਇੱਕ ਕਾਰਨ ਆਉਂਦਾ ਵੀ ਭਾਰਤ ਵੱਲੋਂ ਜਿਹੜੇ ਹੈਗੇ ਆ ਪੈਸੇ ਸਮੇਂ ਸਿਰ ਨਹੀਂ ਪਹੁੰਚਾਏ ਗਏ। ਓਕੇ, ਠੀਕ ਹੈ। ਜਦੋਂ ਵਾਸ਼ਿੰਗਟਨ ਪੋਸਟ ਨੇ ਭਾਰਤ ਦੇ ਆਫੀਸਰਸ ਨਾਲ ਗੱਲ ਕੀਤੀ ਵੀ ਪੈਸੇ ਕਾਹਤੋਂ ਨਹੀਂ ਟਾਈਮ ਸਿਰ ਪਹੁੰਚੇ, ਤੇ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਨੂੰ ਉਮੀਦ ਵੀ ਇਹ ਉਮੀਦ ਨਹੀਂ ਸੀ ਹੈਗੀ, ਹੈ ਨਾ, ਵੀ ਉਹ ਹੋਣਾ ਨਹੀਂ ਸੀ ਇਹ ਕੰਮ, ਹਨਾ, ਵੀ ਸਾਡੀਆਂ ਕੈਲਕੂਲੇਸ਼ਨ ਦੱਸਦੀਆਂ ਸੀਗੀਆਂ ਵੀ ਅਸੀਂ ਨਹੀਂ ਕਰ ਸਕਦੇ, ਇੰਨੇ ਮੈਂਬਰ ਅਸੀਂ ਇਕੱਠੇ ਨਹੀਂ ਸੀ ਕਰ ਸਕਦੇ ਜਿਹਦੇ ਨਾਲ ਉਹਦਾ ਤਖਤਾ ਪਲਟਾਇਆ ਜਾ ਸਕੇ, ਹਨਾ, ਵੀ ਉਹ ਸਾਡੇ ਪੈਸੇ ਵੀ ਚਲੇ ਜਾਣੇ ਸੀ, ਕੰਮ ਵੀ ਨਹੀਂ ਸੀ ਹੋਣਾ। ਫਿਰ ਇਸ ਕਰਕੇ ਜਿਹੜੇ ਹੈਗੇ ਵੀ ਉਹਨਾਂ ਨੇ ਉਹ ਜਿਹੜਾ $6 ਮਿਲੀਅਨ ਸੀਗਾ ਉਹ ਨਹੀਂ ਦਿੱਤਾ। ਉਹਨਾਂ ਦੇ ਆਪਣੇ ਜੇ ਤਾਂ ਉਹਨਾਂ ਕੋਲ ਇਨਫ ਮੈਂਬਰ ਹੋ ਜਾਂਦੇ, ਹਨਾ, ਵੀ ਉਨੇ ਮੈਂਬਰ ਹੋ ਜਾਂਦੇ ਤਾਂ ਕਿ ਵਿਰੋਧੀ ਪਾਰਟੀ ਦੀ ਸਰਕਾਰ ਬਣ ਜਾਂਦੀ ਤੇ ਰਾਸ਼ਟਰਪਤੀ ਦਾ ਤਖਤਾ ਪਲਟਾਇਆ ਜਾ ਸਕਦਾ। ਹੁਣ ਜੇ 40 ਮੈਂਬਰ ਚਾਹੀਦੇ ਆ, ਭਾਰਤ ਆਪਣਾ ਪੂਰਾ ਜ਼ੋਰ ਲਾ ਕੇ ਵੀ 18 ਜਾਂ 20 ਕਰ ਸਕਿਆ, ਜਿਹੜਾ 20 ਮੈਂਬਰਾਂ ਦਾ ਘਾਟਾ ਉਹ ਕਿੱਥੋਂ ਪੂਰਾ ਹੋਣਾ ਸੀ। ਇਧਰੋਂ 20 ਮੈਂਬਰਾਂ ਨੇ $6 ਮਿਲੀਅਨ ਵੀ ਲੈ ਜਾਣਾ ਸੀ ਤੇ ਤਖਤਾ ਵੀ ਨਹੀਂ ਸੀ ਪਲਟ ਹੋਣਾ। ਇਸ ਕਰਕੇ ਫਿਰ ਭਾਰਤ ਨੇ ਸਿਰਫ ਗੱਲੀ ਬਾਤੀ ਉਹਨਾਂ ਨੂੰ ਉਲਝਾਉਂਦਾ ਰਿਹਾ ਵੀ ਦੇਖੀਏ ਕਿੰਨੀ ਕੁ ਵੇਟੇਜ ਹੈਗੀ। ਜਦੋਂ ਨਹੀਂ ਹੋਈ ਤਾਂ ਫਿਰ ਉਹਨਾਂ ਨੇ ਪੈਸੇ ਨਹੀਂ ਦਿੱਤੇ। ਸੋ ਇਸ ਤਰ੍ਹਾਂ ਇਹ ਬਹੁਤ ਕੁਝ ਬਾਰਗੇਨਿੰਗ ਤੇ ਚੱਲਦਾ ਹੈਗਾ ਨਾ, ਬਾਰਗੇਨਿੰਗ ਤੇ ਚੱਲਦਾ। ਹੁਣ ਜਦੋਂ ਜਿਹੜਾ ਵਰਤਮਾਨ ਰਾਸ਼ਟਰਪਤੀ ਆ ਮੀਜ਼ੂ ਆ, ਜਦ ਇਹਨੂੰ ਪਤਾ ਲੱਗਾ ਵੀ ਭਾਰਤ ਦੀਆਂ ਚਾਲਾਂ ਦਾ, ਤਾਂ ਉਹਨੇ ਫਿਰ ਕਿਹੜੇ ਕਦਮ ਚੱਕੇ ਇਸ ਸਾਰੀਆਂ ਚੀਜ਼ਾਂ ਦੇ? ਹਾਂਜੀ ਫਿਰ ਉਹਨੂੰ ਜਦੋਂ ਉਹਨੇ ਤਾਂ ਫਿਰ ਸਾਰੇ ਜਿਹੜੇ ਭਾਰਤ ਦੇ ਬਹੁਤ ਸਾਰੇ ਅਫਸਰ ਸੀਗੇ ਉਹਨਾਂ ਨੂੰ ਬਾਹਰ ਭਜਾਇਆ ਵੀ ਇੱਥੋਂ ਸਾਰਾ ਤੁਸੀਂ ਆਪਣਾ ਬੋਰੀਆ ਬਿਸਤਰਾ ਚੱਕੋ ਤੇ ਭੱਜੋ, ਤੇ ਚਾਈਨਾ ਨੂੰ ਇਨਵੋਲਵ ਕਰਿਆ, ਚਾਈਨੀਜ਼ ਇੰਟੈਲੀਜੈਂਸ ਨੂੰ ਵੀ ਤੁਸੀਂ ਕਾਊਂਟਰ ਕਰਨਾ ਇੰਡੀਅਨ ਇੰਟੈਲੀਜੈਂਸ ਦੇ ਆਫੀਸਰਸ ਦਾ ਜਿਹੜਾ ਕਰਨਾ ਉਹਨਾਂ ਦੀਆਂ। ਹੁਣ ਕਿਉਂਕਿ ਚਾਈਨਾ ਕੋਲ ਰਿਕਾਰਡਿੰਗ ਦਾ ਕਰਨ ਲਈ ਜਾਂ ਉਹਨਾਂ ਦੀਆਂ ਐਕਟੀਵਿਟੀਜ਼ ਤੇ ਨਿਗਾਹ ਰੱਖਣ ਲਈ ਬਹੁਤ ਵੱਡੇ ਰਿਸੋਰਸਿਸ ਨੇ, ਵੀ ਭਾਰਤ ਦੇ ਅਫਸਰਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਤੇ ਨਿਗਾਹ ਰੱਖਣੀਆਂ। ਹੁਣ ਜਿਹੜੀ ਰਿਕਾਰਡਿੰਗ ਵੀ ਹੈਗੀ ਆ, ਸਾਨੂੰ ਲੱਗਦਾ ਵੀ ਚਾਈਨਾ ਨੇ ਅਮਰੀਕਨ ਇੰਟੈਲੀਜੈਂਸ ਨਾਲ ਮਿਲ ਕੇ ਉਹ ਰਿਕਾਰਡਿੰਗ ਲੈ ਕੇ ਆਂਦੀ ਹੋਊਗੀ, ਜਿਹੜੀ ਵਾਸ਼ਿੰਗਟਨ ਵਿੱਚ ਕੰਮ ਕਰਦੇ ਭਾਰਤੀ ਡਿਪਲੋਮੈਟ ਨੇ ਉੱਥੇ ਰਹਿੰਦਿਆਂ ਹੋਇਆ ਜਿਹੜਾ ਮਾਲਦੀਵਸ ਦੀ ਸਰਕਾਰ ਦਾ ਤਖਤਾ ਪਲਟਿਆ। ਸੋ ਇਸ ਤਰ੍ਹਾਂ ਜਿਹੜਾ ਹੈਗਾ ਵੀ ਚਾਈਨਾ ਬਹੁਤ ਐਡਵਾਂਸ ਹੈਗਾ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ। ਸੋ ਉਹਨਾਂ ਨੇ ਚਾਈਨਾ ਨੂੰ ਇਨਵੋਲਵ ਕਰਿਆ। ਦੂਸਰਾ ਹੈਗਾ ਉੱਥੋਂ ਫੰਡਿੰਗ ਵਗੈਰਾ ਲੈ ਕੇ ਆਂਦੀ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ, ਤੇ ਅਗਲਾ ਹੈਗਾ ਵੀ ਆਪਣੀ ਪਾਰਟੀ ਮਜ਼ਬੂਤ ਕਰੀ। ਫਿਰ ਉਹਨੇ ਵਿਰੋਧੀ ਪਾਰਟੀ ਚੋਂ 11 ਮੈਂਬਰ ਆਫ ਪਾਰਲੀਮੈਂਟ ਆਪਣੇ ਨਾਲ ਰਲਾ ਲਏ। ਉਹਨਾਂ ਨੂੰ ਦੱਸਿਆ ਜਾਂਦਾ ਵੀ $2 ਲੱਖ ਆ ਜਿਹੜਾ ਉਹਨੇ ਖਰਚਿਆ, ਕਿਸੇ ਵੀ ਰਿਸੋਰਸਿਸ ਤੋਂ ਆਇਆ। ਸੋ ਉਹਨੇ ਆਪਣਾ ਕਿਲਾ ਫਿਰ ਆਪ ਮਜ਼ਬੂਤ ਕਰ ਲਿਆ ਵੀ ਭਾਰਤ ਮੇਰੇ ਤੇ ਅਟੈਕ ਕਰੇ। ਇਹ ਤੋਂ ਪਹਿਲਾਂ ਹੀ ਫਿਰ ਉਹਨੇ 11 ਮੈਂਬਰ ਆਫ ਪਾਰਲੀਮੈਂਟ ਆ ਜਿਹੜੇ ਆਪਣੇ ਨਾਲ ਹੋਰ ਜੋੜ ਲਏ ਵੀ ਹੁਣ ਜ਼ੋਰ ਲਾਉਣ ਦੇ ਬਾਵਜੂਦ ਵੀ ਟੁੱਟ ਨਾ ਸਕੇ। ਸੋ ਉਹਨੇ ਇਸ ਤਰ੍ਹਾਂ ਆਪਣੇ ਆਪ ਨੂੰ ਸੇਫ ਕਰਿਆ।
ਜੀ, ਬਿਲਕੁਲ। ਸੋ ਇਹ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਸਮਾਂ ਵੀ ਜਿਹੜਾ ਅਵਤਾਰ ਸਿੰਘ ਜੀ ਆਪਣਾ ਸਮਾਪਤ ਆ। ਸੋ ਅੱਜ ਆਪਾਂ ਗੱਲਬਾਤ ਕੀਤੀ ਸਿੱਖਾਂ ਦੇ ਲਈ 2024 ਕਿੱਦਾਂ ਦਾ ਰਿਹਾ ਓਵਰਆਲ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕੌਮਾਂਤਰੀ ਪੱਧਰ ਤੇ 2025 ਚ ਕੀ ਜਿਹੜਾ ਉਹ ਕਰਨਾ ਚਾਹੀਦਾ ਤੇ ਨਾਲ ਮਾਲਦੀਵ ਦਾ ਜਿਹੜਾ ਸੰਕਟ ਉੱਥੇ ਬਣਿਆ ਸੀਗਾ, ਕੀ ਰੌਲਾ ਰੱਪਾ ਪਿਆ, ਭਾਰਤ ਦੀ ਦਖਲਅੰਦਾਜ਼ੀ, ਤਖਤਾ ਪਲਟਣ ਦੀ ਕੋਸ਼ਿਸ਼, ਉਸ ਦੇ ਬਾਰੇ ਚਰਚਾ ਕੀਤੀ। ਸੋ ਧੰਨਵਾਦ ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ ਤੁਸੀਂ ਜੁੜੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕੀਤੀ, ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕੀਤੀ। ਆਉਂਦੇ ਵਕਤ ਦੇ ਵਿੱਚ ਫਿਰ ਇਦਾਂ ਹੀ ਗੱਲਬਾਤ ਕਰਦੇ ਰਵਾਂਗੇ, ਹੋਰ ਨਵੇਂ ਇਸ਼ੂਜ਼ ਦੇ ਨਾਲ, ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਜੁੜਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ।